ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਅਨਿਲ ਖੁਰਦ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 1 सितंबर 2023 17 भादो नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਫਨ ਕੈਨੇਡਾ ਰੋਕੂ ਚਾਤੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਵੀਰ ਜਸ਼ਨ ਸਿੰਘ ਜੁਰਾ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਜੋ ਇਹ ਮੋਦੀ ਵਿਰੋਧੀ ਪਾਰਟੀਆਂ ਇਕੱਠੀਆਂ ਹੋਈਆਂ ਹਨ ਇਹ ਤਾਂ ਕੇਜਰੀਵਾਲ ਦੀ ਕਾਂਗਰਸ ਨਾਲ ਰਲ ਗਿਆ ਹੈ। ਸੋ ਭਗਵੰਤ ਮਾਨ ਪੰਜਾਬ ਵਿੱਚ ਕੀ ਕਰੇਗਾ ਜਿਨ੍ਹਾਂ ਦਾ ਰੱਜ ਕੇ ਵਿਰੋਧ ਕੀਤਾ ਹੁਣ ਉਹਨਾਂ ਨਾਲ ਹੀ ਹੱਥ ਮਿਲਾ ਲਿਆ ਹੈ। ਸੋ ਓਵਰਆਲ ਸਿਆਸਤ ਕੀ ਕਰਵਟ ਲਵੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਸ਼ਨ ਸਿੰਘ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੀ ਆਦ ਬੀੜ ਦੇ ਹਰਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਪਹਿਲੇ ਪ੍ਰਕਾਸ਼ ਕਰਨ ਦਾ ਜਿਹੜਾ ਮੁਬਾਰਕ ਦਿਵਸ ਹੈ। ਸੋ ਅਸੀਂ ਸਭ ਸਿੱਖ ਸੰਗਤਾਂ ਨੂੰ ਇਸ ਮੁਬਾਰਕ ਦਿਨ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ। ਸੋ ਇਸ਼ੂ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ 9 ਤੇ 10 ਸਤੰਬਰ ਨੂੰ G20 ਮੁਲਕਾਂ ਦਾ ਸਿਖਰ ਸੰਮੇਲਨ ਹੋਣ ਜਾ ਰਿਹਾ। ਸੋ ਇਹਨਾਂ G20 ਮੁਲਕਾਂ ਵਿੱਚ ਕੈਨੇਡਾ ਵੀ ਸ਼ਾਮਲ ਹੈ। ਭਾਵੇਂ ਕੈਨੇਡੀਅਨ ਜਿਹੜੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਇਸ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਜਾ ਰਹੇ ਹਨ ਪਰ ਕੈਨੇਡਾ ਨੇ ਅਚਾਨਕ ਭਾਰਤ ਨਾਲ ਵਪਾਰਕ ਡੀਲ ਦੀ ਜਿਹੜੀ ਚੱਲ ਰਹੀ ਵਾਰਤਾ ਜਿਹੜੀ ਹੈ ਉਹ ਰੱਦ ਕਰ ਦਿੱਤੀ ਹੈ। ਔਰ ਜਿਹੜੀ ਯਾਦ ਰਹੇ ਕਿ ਮਾਰਚ 2022 ਤੋਂ ਇਹ ਵਾਰਤਾ ਜਾਰੀ ਸੀ ਅਤੇ 13 ਮਹੀਨਿਆਂ ਵਿੱਚ ਗੱਲਬਾਤ ਦੇ 10 ਦੌਰ ਹੋ ਚੁੱਕੇ ਸਨ ਔਰ ਕੈਨੇਡਾ ਦਾ ਇਹ ਫੈਸਲਾ ਭਾਰਤ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਹੈ। ਔਰ ਖਾਲਿਸਤਾਨ ਦੇ ਮੁੱਦੇ ਤੇ ਭਾਰਤ ਵੱਲੋਂ ਕੈਨੇਡਾ ਸਰਕਾਰ ਤੇ ਪਿਛਲੇ ਕਾਫੀ ਸਮੇਂ ਤੋਂ ਦਬਾਅ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਕਿ ਕੈਨੇਡਾ ਦਾ ਭਾਰਤ ਨੂੰ ਇਹ ਇੱਕ ਹੋਰ ਡਿਪਲੋਮੈਟਿਕ ਜਵਾਬ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸ਼ਨ ਸਿੰਘ ਇੰਡੀਆਨਾ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵੀਰ ਅੱਡ-ਅੱਡ ਥਾਵਾਂ ਤੇ ਬੈਠੇ ਜਿਹੜੇ ਟੀਵੀ 84 ਨਾਲ ਜੁੜੇ ਨੇ ਇਸ ਦੀ ਅਹਿਮੀਅਤ ਨੂੰ ਸਮਝਦੇ ਨੇ ਤੇ ਇਸ ਗੱਲ ਨੂੰ ਵੀ ਸਮਝਦੇ ਨੇ ਕਿ ਅਲਟੀਮੇਟਲੀ ਫਾਈਨੈਂਸ਼ੀਅਲ ਹੈਲਪ ਤੋਂ ਬਿਨਾਂ ਜੇ ਤੁਸੀਂ ਸਿਧਾਂਤ ਦੇ ਉੱਤੇ ਖਲੋ ਕੇ ਖਾਲਿਸਤਾਨ ਦੀ ਗੱਲ ਤੇ ਪਹਿਰਾ ਦੇਣਾ ਤੇ ਫਿਰ ਜ਼ਾਹਰ ਹੈ ਨਾ ਅਸੀਂ ਵੱਡੇ ਵਪਾਰੀਆਂ ਵੱਲ ਦੇਖ ਸਕਦੇ ਹਾਂ ਜਾਂ ਕੋਈ ਹੋਰ ਅਦਾਰਿਆਂ ਵੱਲ। ਇਹ ਸਿਰਫ ਤੇ ਸਿਰਫ ਜਿਹੜੇ ਗੁਰਸਿੱਖ ਵੀਰ ਭੈਣਾਂ ਪੰਥਕ ਸੋਚ ਰੱਖਦੇ ਨੇ ਉਹਨਾਂ ਦੀ ਹਮਾਇਤ ਨਾਲ ਹੀ ਅਸੀਂ ਇਸ ਨੂੰ ਅੱਗੇ ਤੋਰ ਸਕਦੇ ਹਾਂ। ਉਹਨਾਂ ਨੇ ਜਿਹੜਾ ਸਵਾਲ ਪੁੱਛਿਆ ਔਰ ਉਹਦਾ ਜ਼ਿਕਰ ਖਾਸ ਤੌਰ ਤੇ ਇੰਡੀਆ ਦੇ ਹਵਾਲੇ ਨਾਲ ਹੈ ਕਿਉਂਕਿ ਇਹ 30 ਦੇ ਲਗਭਗ ਜਥੇਬੰਦੀਆਂ ਜਿਹੜੀਆਂ ਬਹੁਤੀਆਂ ਵਿਰੋਧੀ ਧਿਰਾਂ ਨੇ ਜੇ ਇਸ ਨੂੰ ਭਾਵੇਂ ਕਾਂਗਰਸ ਲੀਡ ਕਰ ਰਹੀ ਹੈ ਪਰ ਇਹਨਾਂ ਦੇ ਨਾਲ ਮਮਤਾ ਬੈਨਰਜੀ ਵੀ ਲਾਲੂ ਯਾਦਵ ਵੀ ਔਰ ਹੋਰ ਵੀ ਖੇਤਰੀ ਧਿਰਾਂ ਆਈਆਂ ਨੇ ਕਿ ਉਹਨਾਂ ਦੇ ਨਾਲ ਕਿਉਂਕਿ ਪਿਛਲੇ ਸੈਸ਼ਨ ਵੇਲੇ ਹੁਣ ਤਾਂ ਤਾਜ਼ਾ ਅੱਜ ਕੱਲ੍ਹ ਉਹਨਾਂ ਦਾ ਸ਼ਾਇਦ ਬੈਂਗਲੁਰੂ 'ਚ ਚੱਲ ਰਿਹਾ
ਉਸ ਵੇਲੇ ਕੇਜਰੀਵਾਲ ਦੀ ਪਾਰਟੀ ਦੀ ਵੀ ਪਾਰਟਿਸਿਪੇਸ਼ਨ ਸੀ। ਲੇਕਿਨ ਉਦੋਂ ਕੇਜਰੀਵਾਲ ਦੀ ਪਾਰਟੀ ਨੇ ਸ਼ਰਤ ਰੱਖੀ ਸੀ ਕਿ ਜਿਹੜਾ ਦਿੱਲੀ ਦੇ ਵਿੱਚ ਐਡਮਿਨਿਸਟ੍ਰੇਸ਼ਨ ਲੈਫਟੀਨੈਂਟ ਗਵਰਨਰ ਦੇ ਹਵਾਲੇ ਕਰਨ ਦਾ ਬਿੱਲ ਮੋਦੀ ਸਰਕਾਰ ਲਿਆ ਰਹੀ ਹੈ, ਕਾਂਗਰਸ ਔਰ ਇਹ ਸਾਰਾ ਇੰਡੀਆ ਅਲਾਇੰਸ ਉਹਦਾ ਵਿਰੋਧ ਕਰੇ, ਜਿਹੜਾ ਉਹਨਾਂ ਨੇ ਕੀਤਾ ਵੀ ਸੀ। ਸੋ ਹਾਲਾਂ ਮੈਂ ਅੱਜ ਵੀ ਇਸ ਇੰਡੀਆ ਅਲਾਇੰਸ ਦੇ ਕੁਝ ਲੀਡਰਸ ਦੀ ਸਪੀਚਸ ਸੁਣ ਰਿਹਾ ਸੀ, ਖਾਸ ਤੌਰ ਤੇ ਲਾਲੂ ਯਾਦਵ, ਕਿਉਂਕਿ ਉਹ ਦਿਲਚਸਪ ਹੁੰਦਾ ਹੈ, ਬੜਾ ਬ੍ਰਿਲੀਅੰਟ ਵਿਟੀ ਹੈ। ਬਹੁਤ ਵਾਰੀ ਲੱਗਦਾ ਹੁੰਦਾ ਕਿ ਵੀ ਐਵੇਂ ਝੱਲ ਮਾਰ ਰਿਹਾ, ਲੇਕਿਨ ਉਹ ਪੇਸ਼ੇ ਵੱਲੋਂ ਵੀ ਵਕੀਲ ਹੈ ਔਰ ਹਿੰਦੂਤਵਾ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਉਸਨੇ ਹੀ ਸਭ ਤੋਂ ਪਹਿਲਾਂ ਜਦੋਂ ਅਡਵਾਨੀ ਰੱਥ ਯਾਤਰਾ ਕੱਢ ਰਿਹਾ ਸੀ, ਬਿਹਾਰ ਦੇ ਖੁੰਝੇ 'ਚ ਵੜਦਿਆਂ ਹੀ ਉਹਨੂੰ ਗ੍ਰਿਫਤਾਰ ਕਰਕੇ ਦੂਜੇ ਖੁੰਝੇ 'ਚੋਂ ਬਾਹਰ ਕੱਢ ਦਿੱਤਾ ਸੀ। ਸੋ ਘੱਟੋ ਘੱਟ ਉਹਦੇ ਜਿਹੜੇ ਸੈਕੂਲਰ ਕ੍ਰੈਡੈਂਸ਼ੀਅਲਸ ਨੇ ਉਹ ਹਰ ਇੱਕ ਨੂੰ ਪਤਾ ਨੇ। ਹਾਲਾਂਕਿ ਕਿੰਨਾ ਕੁ ਇਫੈਕਟਿਵ ਹੈ, ਕਿਉਂਕਿ ਆਪਸ 'ਚ ਲੜ ਪੈਂਦੇ ਨੇ ਨਿਤੀਸ਼ ਕੁਮਾਰ ਨਾਲ, ਜਿਹੜਾ ਅਨਰਿਲਾਇਬਲ ਹੈ। ਔਰ ਮੈਨੂੰ ਇਸ ਗੱਲ ਦਾ ਵੀ ਦੁੱਖ ਹੋਇਆ ਕਿ ਹਾਲਾਂ ਨਿਤੀਸ਼ ਕੁਮਾਰ ਜਿਸ ਨੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸੰਬੰਧਿਤ, ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨਾਲ ਸੰਬੰਧਿਤ ਸਮਾਗਮ ਬਿਹਾਰ ਦੇ ਵਿੱਚ ਹੋਏ ਤੇ ਉਹਨੇ ਬਹੁਤ ਚੰਗੇ ਹੋਸਟ ਵਾਲਾ ਰੋਲ ਅਦਾ ਕੀਤਾ। ਦੁਨੀਆ ਭਰ 'ਚ ਸਿੱਖਾਂ ਨੇ ਵਾਹ-ਵਾਹ ਕੀਤੀ। ਪਰ ਕੱਲ ਪਰਸੋਂ ਹੀ ਮੈਂ ਦੇਖ ਰਿਹਾ ਸੀ ਕਿ ਜਿਹੜੀ ਉਹਨਾਂ ਨੇ ਨਵੀਂ ਲਿਸਟ ਛੁੱਟੀਆਂ ਦੀ ਜਾਰੀ ਕੀਤੀ ਹੈ, ਉਹਦੇ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਨੂੰ ਕੱਢ ਦਿੱਤਾ ਗਿਆ। ਸੋ ਇਹ ਸਾਈਡ ਲਾਈਨ ਦੇ ਉੱਤੇ ਮੈਂ ਗੱਲ ਕੀਤੀ। ਸੋ ਨਿਤੀਸ਼ ਕੁਮਾਰ ਦੋਨੋਂ ਪਾਸੇ ਹੀ ਪਲੇ ਕਰ ਰਿਹਾ। ਮੈਨੂੰ ਲੱਗਦਾ ਹੈ ਕਿ ਵੀ ਜੇ ਉਹਨੂੰ ਮੌਕੇ ਤੇ ਲੱਗਾ ਕਿ ਵੀ ਬੀਜੇਪੀ ਦੇ ਨਾਲ ਉਸ ਦੀ ਕੁਰਸੀ ਅਸ਼ੋਰ ਹੁੰਦੀ ਹੈ ਤੇ ਉਹ ਬੇਤਬਾਰਾ ਹੋਏਗਾ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਸ਼ਰਦ ਪਵਾਰ ਹੈ, ਭਤੀਜੇ ਨੂੰ ਉਹਨੇ ਬੀਜੇਪੀ ਦੇ ਨਾਲ ਅਲਾਇੰਸ ਲਈ ਭੇਜਿਆ, ਉਹ ਡਿਪਟੀ ਚੀਫ ਮਿਨਿਸਟਰ ਹੈ, ਖੁਦ ਇੱਧਰ ਵੀ ਉੱਧਰ ਵੀ। ਸੋ ਕੁੱਲ ਮਿਲਾ ਕੇ ਅਜੇ ਇਹ ਵੀ ਜੇ ਦੇਖਿਆ ਜਾਏ ਤੇ ਚੂੰ ਦਾ ਮੁਰੱਬਾ ਹੀ ਹੈ। ਪਰ ਜਿਵੇਂ ਵੀਰ ਜਸ਼ਨ ਸਿੰਘ ਹੋਰਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੀ ਸਿਚੁਏਸ਼ਨ ਹੋਏਗੀ, ਕਿਉਂਕਿ ਇੱਥੇ ਜਿਹੜਾ ਉਹ ਕਾਂਗਰਸ ਔਰ ਅਕਾਲੀ ਇਹ ਤਾਂ ਵਿਰੋਧੀ ਧਿਰ ਨੇ, ਔਰ ਕਾਂਗਰਸ ਦੇ ਕੋਲ ਵੀ ਬੜੀਆਂ ਥੋੜੀਆਂ ਸੀਟਾਂ ਨੇ, ਔਰ ਇੱਕ ਦੂਜੇ ਨਾਲ ਜੋ ਔਰ ਭਗਵੰਤ ਮਾਨ ਨੇ ਜਿਵੇਂ ਵਿਜੀਲੈਂਸ ਬਿਊਰੋ ਨੂੰ ਵੀ ਕਾਂਗਰਸ ਲੀਡਰਾਂ ਦੇ ਦੁਆਲੇ ਕੀਤਾ ਹੈ, ਜਿਵੇਂ ਕਿ ਦਿੱਲੀ 'ਚ ਬੈਠੇ ਮੋਦੀ ਨੇ ਤਾਂ ਸਾਰੀਆਂ ਹੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਮਗਰ ਈਡੀ ਔਰ CBI ਛੱਡੀ ਹੋਈ ਹੈ। ਸੋ ਸਾਨੂੰ ਵੈਸੇ ਪਹਿਲਾਂ ਤਾਂ ਸਿੱਖ ਨੁਕਤਾ ਨਿਗਾਹ ਤੋਂ ਇਹ ਹੈ ਕਿ ਵੀ ਬਹੁਤਾ ਫਰਕ ਨਹੀਂ ਪੈਂਦਾ ਕਿ ਵੀ ਇਹ ਅਲਾਇੰਸ ਆ ਜਾਏ ਜਾਂ ਉਹ ਆ ਜਾਏ, ਕਿਉਂਕਿ ਇਹ ਸਾਰੀਆਂ ਹੀ ਹਿੰਦੂਤਵਾ ਦੀਆਂ ਟੀਮਾਂ ਨੇ। ਹਾਂ, ਇੰਨਾ ਜ਼ਰੂਰ ਹੈ ਕਿ ਲੋਕਾਂ ਨੂੰ ਮਨ ਪਰਚਾਵੇ ਦੇ ਲਈ ਕਿ ਇੱਧਰ ਉਹ ਜਿੱਤੇਗਾ, ਹੁਣ ਸਰਵੇ ਆ ਗਿਆ, ਹੁਣ ਮੋਦੀ ਦਾ ਡਾਊਨਗ੍ਰੇਡ ਹੋ ਗਿਆ, ਹੁਣ ਅਪ ਹੋ ਗਿਆ। ਪਰ ਅਸੀਂ ਪਿਛਲੇ ਦਿਨੀ ਗੱਲ ਕੀਤੀ ਸੀ ਪਿਊ ਸਰਵੇ ਦੀ ਕਿ ਕਿਵੇਂ 80% ਦੇ ਲਗਭਗ ਜਿਹੜੇ ਭਾਰਤੀ ਹਿੰਦੂ ਨੇ ਉਹ ਮੋਦੀ ਦੀ ਹਮਾਇਤ ਕਰਦੇ ਨੇ। ਓਵਰਸੀਜ਼ ਦੀ ਜੇ ਇਹ ਫਿਗਰ ਹੈ, ਓਵਰਸੀਜ਼ ਤਾਂ ਜ਼ਿਆਦਾ ਖਬਰਾਂ ਪਤਾ ਹੁੰਦੀਆਂ ਨੇ। ਔਰ ਇਹ ਵੀ ਅਸੀਂ ਦੇਖਿਆ ਸੀ ਕਿ ਉਸੇ ਪਿਊ ਸਰਵੇ ਦੇ ਮੁਤਾਬਕ 75% ਜਿਹੜੇ ਭਾਰਤੀ ਨੇ ਉਹ ਪਾਕਿਸਤਾਨ ਨੂੰ ਨਫ਼ਰਤ ਕਰਦੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਅਜੇ ਭਾਵੇਂ 8-9 ਮਹੀਨੇ ਵਿਚਾਲੇ ਰਹਿੰਦੇ ਨੇ, ਇਸ ਸਾਰੇ ਪੀਰੀਅਡ 'ਚ ਕਈ ਕੁਝ ਬਦਲੇਗਾ। ਔਰ ਇਸ ਸਾਰੇ ਦੇ ਚੱਲਦਿਆਂ ਉਹ ਜਿੱਤ ਜਾਏ ਜਾਂ ਇਹ ਜਿੱਤ ਜਾਏ ਕੋਈ ਫਰਕ ਨਹੀਂ ਪਏਗਾ। ਜੋ ਇਹ ਬੇਸ਼ਰਮ ਨੇ, ਬੇਹਿਆ ਨੇ, ਉਹੀ ਕੇਜਰੀਵਾਲ ਜਿਹੜਾ ਹਿੰਦੂਤਵਾ ਦਾ ਕਿਸੇ ਜ਼ਮਾਨੇ 'ਚ ਆਪਣੇ ਆਪ ਨੂੰ ਜਿਹੜਾ ਸੈਕੂਲਰ ਕਹਿੰਦਾ ਸੀ, ਤੇ ਹੁਣ ਜਦੋਂ ਕਹਿੰਦਾ ਜੀ ਮੈਂ ਤਾਂ ਹਨੂਮਾਨ ਜੀ ਦਾ ਭਗਤ ਹਾਂ, ਟੀਵੀ ਤੇ ਬਹਿ ਕੇ ਹਨੂਮਾਨ ਚਾਲੀਸਾ ਵੀ ਸੁਣਾਉਂਦਾ ਹੈ, ਔਰ ਜਿਹੜਾ ਪੇਪਰ ਦਾਇਰ ਕਰਨ ਤੋਂ ਪਹਿਲਾਂ ਯਕੀਨੀ ਬਣਾਉਂਦਾ ਹੈ ਕਿ ਮੀਡੀਆ ਦੇਖਿਆ ਕਿ ਉਹ ਪਹਿਲਾਂ ਹਨੂਮਾਨ ਮੰਦਿਰ ਗਿਆ। ਸੋ ਇਹਨਾਂ ਦਾ ਕੋਈ ਦੀਨ ਇਮਾਨ ਨਹੀਂ ਹੈ। ਸੋ ਸਾਨੂੰ ਤਾਂ ਵੀਰ ਜਸ਼ਨ ਸਿੰਘ ਜੀ ਇਹ ਦੇਖਣਾ ਹੋਏਗਾ ਕਿ ਅਸੀਂ ਇਸ ਬਹੁ ਗਿਣਤੀ ਦੇ ਗਲਬੇ ਥੱਲੇ ਪਿਸ ਰਹੇ ਹਾਂ ਤੇ ਅਸੀਂ ਇਹਨਾਂ ਤੋਂ ਕਿਵੇਂ ਨਿਜਾਤ ਪਾਉਣੀ ਹੈ। ਔਰ ਇਹ ਠੀਕ ਹੈ, ਅਸੀਂ ਵੀ ਡਿਸਕਸ ਕਰਦੇ ਹਾਂ ਇਸ਼ੂ, ਕਿਉਂਕਿ ਬਹੁਤ ਸਾਰਿਆਂ ਨੂੰ ਇਹ ਲੱਗ ਰਿਹਾ ਹੁੰਦਾ ਕਿ ਜੋ ਕਰੰਟ ਚੱਲ ਰਿਹਾ ਹੈ ਉਸ ਦੀਆਂ ਕੀ ਨੁਆਂਸਿਸ ਨੇ। ਤਾਂ ਤੁਸੀਂ ਠੀਕ ਸਵਾਲ ਪੁੱਛਿਆ, ਲੇਕਿਨ ਕੋਈ ਬਹੁਤਾ ਫਰਕ ਨਹੀਂ ਪੈਣਾ। ਔਰ ਇਹ ਵੀ ਪੋਸੀਬਲ ਹੈ ਵੀ ਜਦੋਂ ਤੱਕ ਚੋਣਾਂ ਪਹੁੰਚਣੀਆਂ ਨੇ, ਇਹਨਾਂ 30-24 ਕਈ ਜਿਹੜੇ ਨੇ ਕਿਸੇ ਦੇ ਮਗਰ ਈਡੀ ਔਰ ਦੂਜਾ ਪਾ ਕੇ ਕਈਆਂ ਨੇ ਬੀਜੇਪੀ ਵੱਲ ਰੁਖ ਕੀਤਾ ਹੋਣਾ, ਕਿਉਂਕਿ ਆਲਰੇਡੀ ਇਹ ਨਹੀਂ ਹੈ ਕਿ ਵੀ ਸਾਰੀਆਂ ਹੀ ਵਿਰੋਧੀ ਤਰ੍ਹਾਂ ਉਹਨਾਂ ਦੇ ਨਾਲ ਆਈਆਂ ਨੇ। ਈਵਨ ਦੋ ਵੱਡੇ ਸੂਬੇ ਜਿਹੜੇ ਪਾਵਰਫੁਲ ਨੇ ਉਹਨਾਂ ਦੇ ਵਿਚਲੀਆਂ ਖੇਤਰੀ ਪਾਰਟੀਆਂ ਬੀਜੇਪੀ ਦੇ ਅਲਾਇੰਸ ਦੇ ਨਾਲ ਨੇ, ਜਿਨ੍ਹਾਂ ਦੇ ਵਿੱਚ ਜਿਹੜਾ ਉਹ ਨਵੀਨ ਪਟਨਾਇਕ ਹੈ ਉੜੀਸਾ ਦਾ, ਬੀਜੂ ਪਟਨਾਇਕ ਦਾ ਮੁੰਡਾ, ਔਰ ਇਸੇ ਤਰ੍ਹਾਂ ਸ਼ੇਖਰ ਤੇਲੰਗਾਨਾ ਦੇ ਵਿੱਚ, ਔਰ ਇਸੇ ਤਰ੍ਹਾਂ ਹੋਰ ਵੀ ਖੇਤਰੀ ਪਾਰਟੀਆਂ ਨੇ, ਅਕਾਲੀ ਦਲ
ਬਿਲਕੁਲ ਉਡੀਕ ਰਿਹਾ ਮੂੰਹ ਟੱਡ ਕੇ, ਜਿਵੇਂ ਉਹ ਦਿੱਲੀ ਵੱਲ ਮੂੰਹ ਟੱਡਿਆ ਹੋਇਆ ਕਿ ਕਦੋਂ ਮੂੰਹ ਦੇ ਵਿੱਚ ਇੱਕ ਬੂੰਦ ਪਾਣੀ ਦੀ ਪਾਉਣ ਤੇ ਕਹਿਣ ਵੀ ਆ ਜਾਓ ਸਾਡੇ ਨਾਲ। ਸੋ ਕੁੱਲ ਮਿਲਾ ਕੇ ਸਿੱਖ ਨੁਕਤਾ ਨਿਗਾਹ ਤੋਂ ਜਾਂ ਸਾਡੀ ਜਿਹੜੇ ਗੁਲਾਮੀ ਦੇ ਸੰਗਲ ਨੇ ਇਹਨਾਂ ਦੇ ਸਾਡੇ ਪਏ ਹੋਏ, ਇਸ ਨਾਲ ਕੋਈ ਫਰਕ ਨਹੀਂ ਪਏਗਾ ਕਿ ਇਹ ਰਹਿੰਦੇ ਨੇ ਜਾਂ ਇੰਡੀਆ ਵਾਲੇ ਆ ਜਾਂਦੇ ਨੇ ਜਾਂ ਕੱਲ ਨੂੰ ਕੋਈ ਹੋਰ ਧਿਰ ਵੀ ਇਸ ਕਿਸਮ ਦੀ ਖੜੀ ਹੋ ਜਾਂਦੀ ਹੈ। ਏਜੰਡਾ ਹੁਣ ਹਿੰਦੂਤਵਾ ਦਾ ਹੀ ਰਹੇਗਾ ਦਿੱਲੀ ਦੇ ਤਖਤ ਵਾਲਿਆਂ ਦਾ। ਅੱਜ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ, 1 ਸਤੰਬਰ ਦਾ ਦਿਨ ਹੈ ਔਰ 1 ਸਤੰਬਰ 1604 ਨੂੰ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ, ਜਿਨ੍ਹਾਂ ਨੇ ਰਾਮਸਰ ਸਾਹਿਬ ਦੇ ਮੁਕਾਮ ਦੇ ਉੱਤੇ ਆਦ ਬੀੜ ਜਿਹੜੀ ਹੈ ਉਹ ਲਿਖਵਾਈ, ਭਾਈ ਗੁਰਦਾਸ ਜੀ ਨੇ ਲਿਖੀ। ਅੱਜ ਦੇ ਦਿਨ ਨਗਰ ਕੀਰਤਨ ਦੀ ਸ਼ਕਲ ਦੇ ਵਿੱਚ ਉਸ ਨੂੰ ਮੈਂ ਅਕਸਰ ਪਹਿਲਾ ਨਗਰ ਕੀਰਤਨ ਹੀ ਕਹਿੰਦਾ, ਉਹ ਰਾਮਸਰ ਸਾਹਿਬ ਤੋਂ ਜਿਹੜਾ ਹੈ ਉਹ ਹਰਮੰਦਰ ਸਾਹਿਬ ਤੱਕ ਆਦ ਬੀੜ ਲਿਆਂਦੀ ਗਈ। ਸੰਗਤਾਂ ਸ਼ਬਦ ਪੜ੍ਹ ਰਹੀਆਂ ਸਨ। ਆਦ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕੀ ਹੋਈ ਸੀ। ਗੁਰੂ ਅਰਜਨ ਸਾਹਿਬ ਨੰਗੇ ਪੈਰ ਚੌਰ ਕਰਦੇ ਆ ਉਸ ਦੇ ਨਾਲ ਆਏ ਔਰ ਹਰਮੰਦਰ ਸਾਹਿਬ ਦੇ ਅੰਦਰ ਆਦ ਬੀੜ ਪ੍ਰਕਾਸ਼ਮਾਨ ਕੀਤੀ ਗਈ। ਪਹਿਲਾ ਹੁਕਮਨਾਮਾ ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਅਸੀਂ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਦੇ ਤੌਰ ਤੇ ਯਾਦ ਕਰਦੇ ਹਾਂ, ਔਰ ਉਸ ਹੁਕਮਨਾਮੇ ਦਾ ਅਕਸਰ ਜ਼ਿਕਰ ਹੁੰਦਾ ਹੈ ਕਿ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜ਼ਾਹਰ ਹੈ ਕਿ ਜਦੋਂ ਅਸੀਂ ਆਦ ਬੀੜ ਕਹਿੰਦੇ ਆ ਤੇ ਇਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨਹੀਂ ਸੀ, ਤਾਂ 9ਵੇਂ ਪਾਤਸ਼ਾਹ ਨੇ। ਸੋ ਦੂਸਰੀ ਬੀੜ ਜਿਸ ਨੂੰ ਗੁਰੂ 10ਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਵਿਖੇ ਤਿਆਰ ਕੀਤਾ। ਰਾਗਾਂ ਦਾ ਕ੍ਰਮ ਉਵੇਂ ਹੀ ਰਿਹਾ, 31 ਰਾਗਾਂ 'ਚ ਭਗਤ ਬਾਣੀ, ਪੱਟਾਂ ਦੀ ਬਾਣੀ, ਔਰ ਉਸ ਦੇ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਨੂੰ ਜਿਹੜਾ ਅੰਕਿਤ ਕੀਤਾ ਗਿਆ ਔਰ ਇਸ ਲਈ ਉਸ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ, ਕਿਉਂਕਿ ਦਮਦਮਾ ਸਾਹਿਬ ਦੇ ਮੁਕਾਮ ਤੇ ਉਹ ਮੁਕੰਮਲ ਹੋਈ। ਇਹ ਆਦ ਬੀੜ ਦੇ ਸਕਰਾਈਬ ਜਾਂ ਲਖਾਰੀ ਭਾਈ ਗੁਰਦਾਸ ਜੀ ਸਨ। ਜਿਹੜੀ ਦਮਦਮੀ ਬੀੜ ਦਮਦਮਾ ਸਾਹਿਬ ਮੁਕੰਮਲ ਹੋਈ ਔਰ ਬਾਅਦ ਦੇ ਵਿੱਚ ਹਜ਼ੂਰ ਸਾਹਿਬ ਵੀ ਪਹੁੰਚੀ, ਜਿਸ ਨੂੰ 10ਵੇਂ ਪਾਤਸ਼ਾਹ ਨੇ ਗੁਰਗੱਦੀ ਦਿੱਤੀ, ਉਸ ਦੇ ਲਖਾਰੀ ਭਾਈ ਮਨੀ ਸਿੰਘ ਸਨ। ਔਰ ਗੁਰੂ ਗ੍ਰੰਥ ਸਾਹਿਬ ਦਾ ਇਹ ਖਜ਼ਾਨਾ ਜਿਸ ਪ੍ਰਥਾਏ ਜੇ ਉਹ ਪਰਲ ਬਕ ਹੋਏ, ਨੋਬਲ ਲੌਰੀਏਟ, ਬੇਸ਼ੱਕ ਉਹ ਜਿਹੜਾ ਐਨਸਾਈਕਲੋਪੀਡੀਆ ਆਫ ਵਰਲਡ ਹਿਸਟਰੀ ਦਾ ਅਰਨਲਡ ਟਾਈਨ ਵੀ ਹੋਏ ਜਾਂ ਹੋਰ ਇੰਟਰਨੈਸ਼ਨਲ ਜਿਹੜੇ ਜਿਨ੍ਹਾਂ ਦਾ ਮਜ਼ਹਬਾਂ ਦੀ ਦੁਨੀਆ ਦੇ ਨਾਲ ਕੋਈ ਵਾਹ ਹੈ, ਉਹਨਾਂ ਨੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਔਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਯੂਨੀਵਰਸਲ ਮੈਸੇਜ ਹੈ, ਇਨਸਾਨੀਅਤ ਦਾ ਮੈਸੇਜ ਹੈ, ਬਹੁਤ ਸਾਰੇ ਜਦੋਂ ਅਸੀਂ ਤਾਂ ਕਿਉਂਕਿ ਸਾਡੇ ਲਈ ਤਾਂ ਜਾਗਤ ਜੋਤ ਗੁਰੂ ਨੇ, 10ਵੇਂ ਪਾਤਸ਼ਾਹ ਦੇ ਹੁਕਮ ਨੂੰ ਅਸੀਂ ਜਿਹੜਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਲੇਕਿਨ ਜੇ ਨੌਨ ਸਿੱਖ ਵੀ ਜਿਹੜੇ ਨੇ ਉਹਨਾਂ ਦੇ ਲਈ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਸਭ ਲਈ ਹੈ, ਕੁੱਲ ਮਾਨਵਤਾ ਲਈ ਹੈ, ਸਰਬੱਤ ਦੇ ਭਲੇ ਦਾ ਸੁਨੇਹਾ ਹੈ, ਕਿਰਤ ਕਰਨ ਦਾ ਸੁਨੇਹਾ ਹੈ, ਔਰਤਾਂ ਦੇ ਹੱਕਾਂ ਦਾ ਸੁਨੇਹਾ ਹੈ, ਜ਼ੁਲਮ ਦੇ ਖਿਲਾਫ ਆਵਾਜ਼ ਹੈ, ਪਿਆਰ ਦੇ ਨਾਲ ਰੱਬ ਦੇ ਮਿਲਣ ਦੀ ਗੱਲ ਹੈ। ਔਰ ਇਸ ਖੂਬਸੂਰਤ ਧਰਤੀ ਦੇ ਉੱਤੇ ਉਸ ਵਾਹਿਗੁਰੂ ਦਾ ਜਿਸ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕੁਦਰਤ ਦੇ ਨਾਲ ਇਸ਼ਕ ਹੈ, ਪ੍ਰੇਮ ਹੈ, ਕਾਦਰ ਦੇ ਨਾਲ। ਸੋ ਅਸੀਂ ਅੱਜ ਦੇ ਇਸ ਮੁਬਾਰਕ ਦਿਨ ਦੀ ਸਮੂਹ ਸਿੱਖ ਸੰਗਤਾਂ ਨੂੰ ਵੀ ਔਰ ਆਪਣੇ TV 84 ਦੇ ਵਿਊਅਰਸ ਨੂੰ ਵੀ, ਜਿਹਦੇ ਸਾਡੇ ਮੁਸਲਮਾਨ ਭੈਣ ਭਰਾ ਵੀ ਸ਼ਾਮਲ ਨੇ, ਕਿਉਂਕਿ ਇਸੇ ਗੁਰੂ ਗ੍ਰੰਥ ਸਾਹਿਬ 'ਚ ਬਾਬਾ ਫਰੀਦ ਸ਼ਕਰਗੰਜ ਉਹਨਾਂ ਦਾ ਵੀ ਕਲਾਮ ਹੈ, ਬਾਣੀ ਹੈ, ਜਿਸ ਨੂੰ ਸਿੱਖ ਬੜੇ ਸਤਿਕਾਰ ਨਾਲ ਪਿਆਰ ਨਾਲ ਪੜ੍ਹਦੇ ਨੇ। ਔਰ 2 ਦਿਨ ਪਹਿਲਾਂ ਹੀ ਗੱਲ ਜ਼ਬਾਨਾਂ ਦੇ ਬੋਲੀਆਂ ਦੇ ਆਧਾਰ ਤੇ ਹੋ ਰਹੀ ਸੀ। ਮੈਂ ਕਿਹਾ ਵੀ ਅੱਜ ਵੀ ਜਦੋਂ ਅਸੀਂ ਜਿਹੜੇ ਬਾਬਾ ਫਰੀਦ 12ਵੀਂ 13ਵੀਂ ਸਦੀ 'ਚ ਹੋਏ ਨੇ, ਜਦੋਂ ਉਹਨਾਂ ਦੇ ਸ਼ਲੋਕ ਪੜ੍ਹਦੇ ਹਾਂ ਤੇ ਅੱਜ ਵੀ ਅਸੀਂ ਸਾਡੇ ਪੰਜਾਬ ਦੀ ਲਹਿੰਦੇ ਪੰਜਾਬ ਦੀ ਪੰਜਾਬੀ ਦਾ ਜਿਹੜਾ ਓਰੀਜਨਲਪਨ ਹੈ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ 8 ਸਦੀਆਂ ਪਹਿਲਾਂ ਵੀ ਜਿਹੜੇ ਅਲਫਾਜ਼ ਉਹਨਾਂ ਨੇ ਵਰਤੇ ਅੱਜ ਵੀ ਸਾਡੀ ਪੰਜਾਬੀ ਦੇ ਉਹ ਵਿੱਚ ਪਪੂਲਰ ਨੇ। ਸੋ ਠੇਠ ਪੰਜਾਬੀ ਦੇ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਹੈ ਔਰ ਉਹਨਾਂ ਦਾ ਜਿਹੜਾ ਮੈਸੇਜ ਹੈ ਉਹ ਬਿਲਕੁਲ ਉਹੀ ਰੈਜ਼ੋਨੇਟ ਕਰਦਾ ਹੈ ਉਸ ਦੇ ਨਾਲ ਜੋ ਗੁਰੂ ਸਾਹਿਬਾਨ ਦਾ ਮੈਸੇਜ ਸੀ, ਉਸ ਰੱਬ ਦੀ ਯਾਦ, ਉਸ ਰੱਬ ਦਾ ਪਿਆਰ। ਔਰ ਉਸ ਪ੍ਰਥਾਈ ਬਾਬਾ ਫਰੀਦ ਜੀ ਦੇ ਸ਼ਲੋਕ ਦੇ ਨਾਲ ਹੀ ਮੈਂ
ਇਸ ਮੁਬਾਰਕਬਾਦ ਨੂੰ ਵੀ ਕਨਕਲੂਡ ਕਰਦੇ ਹਾਂ ਅੱਛਾ ਕਿ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤਾਂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 800 ਸਾਲ ਪਹਿਲਾਂ ਵੀ ਇਹ ਸਾਰੀਆਂ ਮਿੱਠੀਆਂ ਚੀਜ਼ਾਂ ਸਨ। ਫਰੀਦਾ ਸ਼ੱਕਰ ਔਰ ਸ਼ੱਕਰ ਗਾਂਝੀ ਉਹਨਾਂ ਨੂੰ ਇਸ ਲਈ ਕਿਹਾ ਜਾਂਦਾ ਵੀ ਉਹਨਾਂ ਨੂੰ ਸ਼ੱਕਰ ਬਹੁਤ ਪਸੰਦ ਸੀ। ਸ਼ੱਕਰ ਖੰਡ, ਹੁਣ ਸ਼ੱਕਰ ਚੋਂ ਖੰਡ ਬਣਦੀ ਹੈ, ਉਹ ਵੀ ਅਵੇਲੇਬਲ ਹੈ। ਨਿਵਾਤ ਮਿਸ਼ਰੀ ਨੂੰ ਕਹਿੰਦੇ ਨੇ। ਅੱਜ ਵੀ ਤੁਸੀਂ ਜਦੋਂ ਮਿਸ਼ਰੀ ਜਿਹਦੇ ਚੋਂ ਮੋਲੈਸਿਸ ਕੱਢ ਦਿੱਤਾ ਜਾਂਦਾ, ਚਿੱਟੀ ਲਿਸ਼ਕਦੀ ਮਿਸ਼ਰੀ, ਔਰ ਉਦੋਂ ਵੀ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਹਨੀ ਮਾਝਾ ਦੁੱਧ। ਤੇ ਜਿਨ੍ਹਾਂ ਨੇ ਦੁੱਧ ਦੀਆਂ ਧਾਰਾਂ ਲਈਆਂ ਹੋਈਆਂ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਧਾਰਾਂ 'ਚ ਜਿਹੜਾ ਦੁੱਧ ਦਾ ਮੱਝ ਦੇ ਦੁੱਧ ਦਾ ਦੀ ਕੀ ਮਿਠਾਸ ਹੈ। ਇਹ ਸਾਰੀਆਂ ਮਿੱਠੀਆਂ ਚੀਜ਼ਾਂ ਨੂੰ ਗੁਣ ਕੇ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਰੱਬ ਨਾ ਪੁੱਜਣ ਤੁਧ। ਕਿ ਇਹਨਾਂ ਜੋ ਰੱਬ ਦੇ ਨਾਮ ਵਿੱਚ ਸਵਾਦ ਹੈ, ਰੱਬ ਦੇ ਪਿਆਰ ਦੇ ਵਿੱਚ ਗੜੁੰਦ ਹੋ ਕੇ ਜੋ ਆਨੰਦ ਹੈ, ਇਹ ਇਹਨਾਂ ਸਾਰੀਆਂ ਚੀਜ਼ਾਂ ਦਾ ਮਿਠਾਸ ਵੀ ਨਹੀਂ ਦੇ ਸਕਦਾ। ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕ। G20 ਨੂੰ ਲੈ ਕੇ ਅਸੀਂ ਕੱਲ ਵੀ ਪ੍ਰੋਗਰਾਮ ਕੀਤਾ ਹੈ। ਬੇਸ਼ੱਕ ਸਾਡੇ ਕੁਝ ਵਿਊਅਰਸ ਨੂੰ ਤਾਂ ਇੰਟਰਨੈਸ਼ਨਲ ਪੋਲਿਟਿਕਸ ਦੀ ਜਦੋਂ ਗੱਲ ਕਰੀਏ ਤਾਂ ਉਹਨਾਂ ਨੂੰ ਲੱਗਦਾ ਹੈ ਵੀ ਉਹਨੇ ਸਾਡੇ ਉੱਤੋਂ ਦੀ ਲੰਘ ਰਹੀ ਹੈ, ਪਰ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਖਾਸ ਤੌਰ ਤੇ ਇੰਟਰਨੈਸ਼ਨਲ ਇਵੈਂਟਸ ਔਰ ਇਹਦੇ ਚੋਂ ਵੀ G20 ਦੇ ਹਵਾਲੇ ਨਾਲ ਜਿਵੇਂ ਮੋਦੀ ਐਂਡ ਕੰਪਨੀ ਆਪਣੇ ਗੁਨਾਹ ਨੂੰ ਇਸ G20 ਦੇ ਪਰਦੇ ਪਿੱਛੇ ਲੁਕੋ ਕੇ ਆਪਣੇ ਆਪ ਨੂੰ ਇੱਕ ਐਮਰਜਿੰਗ ਇਕੋਨਮੀ ਔਰ ਇੱਕ ਪਾਵਰ ਦੇ ਤੌਰ ਤੇ ਜਿਹੜਾ ਉਹ ਪ੍ਰੋਜੈਕਟ ਕਰਨ ਦੀ ਲਾਈਨ ਹੈ, ਤੇ ਫਿਰ ਜੇ ਅਸੀਂ ਉਸ ਵਿਚਲੀ ਹਵਾ ਨਾ ਕੱਢੀਏ, ਜੋ ਵਾਪਰ ਰਿਹਾ ਉਸ ਨੂੰ ਨਾ ਦੱਸੀਏ ਕਿ ਵੀ ਇਹਨਾਂ ਦਾ ਏਜੰਡਾ ਕਿਵੇਂ ਫੇਲ ਹੋ ਰਿਹਾ, ਤੇ ਫਿਰ ਇਹੀ ਹੈ ਕਿ ਵੀ ਉਹਨਾਂ ਦਾ ਝੂਠ ਵਿਕੇਗਾ, ਆਪਣੇ 'ਚ ਵੀ ਵਿਕੇਗਾ। ਜਿਵੇਂ ਉਹ ਜਿਹੜਾ ਰੇੜਾ ਜਿਹਾ ਇੱਕ ਚੰਦਰਯਾਨ ਲਾਇਆ, ਉਹਨੂੰ ਲੈ ਕੇ ਆਪਣੇ ਜਿਹੜੇ ਨੇ ਕਿੰਨੇ ਉਸ ਸ਼ੋਕ ਦੇਖੋ ਜੀ ਉੱਥੇ ਪਹੁੰਚ ਗਏ। ਉਹ ਮੈਂ ਕਿਹਾ ਭਾਈ ਇਹ ਜਿਹੜਾ ਉਹਨਾਂ ਦਾ ਨਾਸਾ ਮਾਡਲ ਸਾਰੇ ਵਿਕੇ ਹੋਏ, ਉਹਨਾਂ ਨੇ ਅੱਗੋਂ ਵੇਚਿਆ, ਉਹਨਾਂ ਨੇ ਤਾਂ 60 ਸਾਲ 'ਚ ਅੱਗੋਂ ਇਹਦੇ ਤੇ ਕੀਤਾ ਹੀ ਨਹੀਂ ਹੈ ਕੁਝ ਵੀ, ਔਰ ਇਹ ਕੋਈ ਏਡੀ ਗੱਲ ਨਹੀਂ ਹੈ। ਔਰ ਇਹ ਆਲਰੇਡੀ ਜਿਹੜਾ ਨਾਸਾ ਹੈ ਉਸ ਦੇ ਮਾਡਲ ਦੇ ਉੱਤੇ ਇਹਨਾਂ ਦਾ ਇਹ ਸਾਰਾ ਜਿਹੜਾ ਉਹ ਪ੍ਰੋਪੇਗੈਂਡਾ ਵੇਚ ਰਹੇ ਨੇ। ਹੁਣ ਇਹਨੂੰ ਕਰ ਰਹੇ ਨੇ ਜੇ ਆਉਣ ਵਾਲੇ ਸੂਰਜ ਦੇ ਦੁਆਲੇ ਅਸੀਂ ਜਾਣ। ਉਹਨੂੰ ਕਿਸੇ ਨੇ ਕਿਹਾ ਵੀ ਮੋਸਟ ਵੈਲਕਮ, ਕੱਲਾ ਤੁਸੀਂ ਉਹੀ ਕਾਹਨੂੰ ਭੇਜਣਾ, ਮੋਦੀ ਨੂੰ ਹੀ ਭੇਜ ਦਿਓ ਸੂਰਜ ਤੇ, ਤਾਂ ਕਿ ਸੂਰਜ ਵਾਂਗ ਪਹਿਲਾਂ ਹੀ ਕਹਿੰਦਾ ਜੀ ਸੂਰਜ ਵਾਂਗ ਚਮਕ ਰਿਹਾ ਮੋਦੀ, ਜਦ ਤੱਕ ਸੂਰਜ ਚਾਂਦ ਰਹੇਗਾ ਮੋਦੀ ਤੇਰਾ ਨਾਮ ਰਹੇਗਾ। ਉਹ ਕਹਿੰਦਾ ਇਹਨੂੰ ਨਾਮ ਕਾਹਨੂੰ ਰਹਿਣਾ, ਇਹਨੂੰ ਹੀ ਸੂਰਜ ਤੇ ਭੇਜ ਦਿਓ, ਨਾਲੇ ਪਤਾ ਲੱਗ ਜਾਂਦਾ ਵੀ ਸੂਰਜ ਕਿੰਨਾ ਕੁ ਤੱਤਾ ਹੈ। ਸੋ ਕੁੱਲ ਬਣਾ ਕੇ ਜਦੋਂ ਇਸ ਕਿਸਮ ਦਾ ਚੱਲ ਰਿਹਾ ਹੁੰਦਾ ਤਾਂ ਫਿਰ ਅਸੀਂ ਸਮਝਦੇ ਹਾਂ ਵੀ ਇਹਨਾਂ ਘਟਨਾਵਾਂ ਦੀ ਕੀ ਅਹਿਮੀਅਤ ਹੈ। ਹੁਣ G20 ਦੇ ਇਕੱਠ ਨੂੰ ਜਿਹਦੇ 'ਚ ਕਿ ਮੋਦੀ ਜਿੱਥੇ ਆਪਣਾ ਝੂਠ ਵੇਚਣ ਦੇ ਲਈ ਉਹਦੇ ਲਈ ਉਹਨਾਂ ਨੇ 1 ਸਾਲ ਤੋਂ ਬਹੁਤ ਸਾਰੇ ਉਹਦੀਆਂ ਜਿਹੜੀਆਂ ਸਾਈਡ ਲਾਈਨ ਇਵੈਂਟਸ ਹੁੰਦੀਆਂ ਨੇ, ਕੋਈ ਕਸ਼ਮੀਰ 'ਚ ਕਰ ਲਏ, ਕੋਈ ਇੱਧਰ ਕਰ ਲਈ, ਉੱਧਰ ਕਰ ਲਈ, ਪਰ ਪਹਿਲੀ ਫੂਕ ਤਾਂ ਉਦੋਂ ਹੀ ਨਿਕਲ ਗਈ ਜਦੋਂ ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਕਿਹਾ ਕਿ ਵੀ ਮੈਂ ਨਹੀਂ ਆਣਾ ਹੈ, ਮੇਰਾ ਫੋਰਨ ਮਿਨਿਸਟਰ ਆਏਗਾ। ਸੋ ਇਹ ਇੱਕ ਵੱਡਾ ਝਟਕਾ ਸੀ। ਸ਼ੀ ਜਿਨਪਿੰਗ ਦੇ ਹਵਾਲੇ ਨਾਲ ਅਜੇ ਕੋਈ ਡੈਫੀਨੇਟ ਤਾਂ ਨਹੀਂ ਹੈ, ਪਰ ਜੋ ਇੰਡੀਅਨ ਮੀਡੀਆ ਦਾ ਹੀ ਟ੍ਰੈਂਡ ਹੈ ਉਹਦੇ ਮੁਤਾਬਕ ਇਹ ਹੈ ਕਿ ਵੀ ਉਹ ਵੀ ਨਹੀਂ ਆ ਰਿਹਾ, ਔਰ ਇਸ ਦੇ ਉੱਤੇ ਹਾਲਾਂਕਿ ਸਸਪੈਂਸ ਕਾਇਮ ਹੈ, ਪਰ ਜੇ ਉਹ ਆ ਵੀ ਜਾਂਦਾ ਹੈ ਤੇ ਫਿਰ ਉਹ ਆਲਰੇਡੀ ਚੀਨ ਨੇ 2-3 ਕਦਮ ਜਿਹਦੇ 'ਚ ਉਹਨਾਂ ਨੇ ਇੰਡੀਆ ਨੂੰ ਜਿਹੜਾ ਕਿਹਾ ਕਿ ਜੀ ਉਹਨਾਂ ਨੇ ਮੀਟਿੰਗ ਮੰਗੀ ਸੀ ਜਿਹੜੀ ਬ੍ਰਿਕਸ ਦੇ ਵੇਲੇ ਹੋਈ, ਫਿਰ ਉਹਨਾਂ ਦੇ ਵੱਲੋਂ ਮੈਪ ਜਾਰੀ ਕਰਨਾ, ਫਿਰ ਉਹਨਾਂ ਨੂੰ ਕਹਿਣਾ ਕਿ ਭਾਈ ਠੰਡ ਰੱਖੋ, ਐਵੇਂ ਓਵਰ ਰਿਐਕਟ ਨਾ ਕਰੋ। ਸੋ ਉਸ ਸਾਰੇ ਦੇ ਥੱਲੇ ਜੇ ਸ਼ੀ ਜਿਨਪਿੰਗ ਆ ਵੀ ਜਾਂਦਾ, ਜਿਹਦੀ ਪੋਸੀਬਿਲਿਟੀ ਘੱਟ ਹੈ, ਤੇ ਜਿਵੇਂ ਬ੍ਰਿਕਸ ਦੇ ਵਿੱਚ ਫੋਕਸ ਤਾਂ ਸ਼ੀ ਜਿਨਪਿੰਗ ਸੀ ਤੇ ਹੁਣ ਪੁਤਿਨ ਨੇ ਤਾਂ ਆਉਣਾ ਨਹੀਂ ਹੈ, ਫਿਰ ਈਵਨ ਬਾਈਡਨ ਔਰ ਉਹਦੇ ਹਵਾਲੇ ਨਾਲ ਇਸ ਵੇਲੇ ਭਾਰਤ ਦੇ ਲਈ ਜਿਹੜਾ ਈਵਨ ਇਹਨਾਂ ਸਾਰਿਆਂ ਨੂੰ ਬੈਲੈਂਸ ਕਰਨਾ ਇਹ ਵੀ ਬੜਾ ਔਖਾ ਹੋਇਆ, ਕਿਉਂਕਿ ਬਾਲੀ ਵਾਲੀ G20 ਮੀਟਿੰਗ ਜਿਹੜੀ ਇੰਡੋਨੇਸ਼ੀਆ 'ਚ ਹੋਈ ਉਹਦੇ 'ਚ ਵੀ ਇੱਕ ਇਸ਼ੂ, ਕਿਉਂਕਿ ਸਾਲ ਪਹਿਲਾਂ ਜਦੋਂ ਇਹ ਹੋਈ ਤੇ ਯੂਕਰੇਨ ਜੰਗ ਤਾਂ ਹੁਣ 1.5 ਸਾਲ ਹੋ ਗਿਆ ਸ਼ੁਰੂ ਹੋਇਆ, ਔਰ ਆਲਰੇਡੀ ਕਿਲਿੰਗਸ ਹੋ ਰਹੀਆਂ ਨੇ, ਕੋਈ ਡਰੋਨ ਇੱਧਰ ਵੱਜਾ, ਕੋਈ ਉੱਧਰ ਵੱਜਾ। ਸੋ ਉਹਦੀ ਫਾਈਨਲ, ਕਿਉਂਕਿ ਸਮਿਟ ਤੋਂ ਬਾਅਦ ਇੱਕ ਤੁਸੀਂ ਬੇਸ਼ੱਕ G20 ਦਾ ਜਿਹੜਾ ਪ੍ਰਾਈਮ ਫੋਕਸ ਹੈ ਉਹ ਤਾਂ ਬਿਜ਼ਨਸ ਹੈ, ਵਪਾਰ ਹੈ,
ਪੋਲਿਟਿਕਸ ਨਹੀਂ ਹੈ। ਪਰ ਕਿਉਂਕਿ ਇਸ ਵੇਲੇ G20 'ਚ ਯੂਰਪੀਅਨ ਨੈਟੋ ਮੁਲਕ ਔਰ ਅਮਰੀਕਾ ਉਸ ਦੀ ਸਰਦਾਰੀ ਹੈ, ਸੋ ਉਹ ਚਾਹੁੰਦੇ ਨੇ ਕਿ ਵੀ ਇਸ ਨੂੰ ਜਿਹੜਾ ਕਰੰਟ ਇਸ਼ੂ ਚੱਲ ਰਿਹਾ ਉਹਦੇ 'ਚ ਰਸ਼ੀਆ ਨੂੰ ਆਈਸੋਲੇਟ ਕੀਤਾ ਜਾਏ। ਕੀਤਾ ਵੀ ਹੋਇਆ, ਇਕਨੋਮਿਕਲ ਸੈਂਕਸ਼ਨਸ ਲਾਈਆਂ ਹੋਈਆਂ, ICC ਨੇ ਉਹਨੂੰ ਵਾਰ ਕ੍ਰਿਮੀਨਲ ਬਣਾਇਆ ਹੋਇਆ। ਸੋ ਬਾਲੀ ਵਾਲੀ ਸਮਿਟ ਦੇ ਵਿੱਚ ਉਹਨਾਂ ਨੇ ਇਹ ਯੂਕਰੇਨ ਦੇ ਮੁੱਦੇ ਦੇ ਉੱਤੇ ਭਾਵੇਂ ਡਾਇਰੈਕਟ ਨਹੀਂ ਸੀ ਲੇਕਿਨ ਮੈਂਸ਼ਨ ਹੋ ਗਿਆ ਸੀ। ਹੁਣ ਅਸੀਂ ਡਿਸਕਸ ਕਰਾਂਗੇ ਕਿ ਵੀ ਰਸ਼ੀਆ ਦਾ ਨਾਂ ਆਉਣਾ ਵੀ ਹੈ, ਉਹਨਾਂ ਨੂੰ ਇਹ ਲੱਗਦਾ ਕਿ ਵੀ ਭਾਰਤ ਨੂੰ ਉਹਨਾਂ ਨੇ ਦਬਾਅ 'ਚ ਕਾਫੀ ਲਿਆ ਹੋਇਆ ਔਰ ਦਿੱਲੀ 'ਚੋਂ ਵੀ ਇਹੀ ਕੁਝ ਨਿਕਲ ਸਕਦਾ। ਸੋ ਆਲਰੇਡੀ ਜੇ ਸ਼ੀ ਜਿਨਪਿੰਗ ਨਹੀਂ ਆਂਦਾ ਤਾਂ ਵੀ G20 ਦੀ ਕ੍ਰੈਡੀਬਿਲਿਟੀ ਹਰਟ ਹੁੰਦੀ ਹੈ। ਜੇ ਆਂਦਾ ਹੈ ਤੇ ਫਿਰ ਉਹਦੀ ਔਰ ਬਾਈਡਨ ਉਹਨਾਂ ਦੀ ਪ੍ਰੈਜ਼ੈਂਸ ਔਰ ਪੁਤਿਨ ਦੀ ਐਬਸੈਂਸ, ਇਸ ਸਾਰੇ 'ਚੋਂ ਕੋਈ ਵੀ ਜਿਹੜਾ ਫਾਈਨਲ ਡਰਾਫਟ ਹੈ ਉਸ ਦੇ ਉੱਤੇ ਖਾਸ ਤੌਰ ਤੇ ਯੂਕਰੇਨ ਦਾ ਮੁੱਦਾ ਜਦੋਂ ਵਿੱਚ ਆ ਜਾਏਗਾ ਉਸ ਤੇ ਸਹਿਮਤੀ ਬਣਨੀ ਬੜਾ ਔਖਾ ਕੰਮ ਹੋਇਆ। ਹੁਣ ਕੈਨੇਡਾ G20 ਦਾ ਮੈਂਬਰ ਹੈ, ਜਸਟਿਨ ਟਰੂਡੋ ਜਿਨ੍ਹਾਂ ਦੇ ਨਾਲ ਮੋਦੀ ਸਰਕਾਰ ਦਾ ਖਾਸ ਪਿਆਰ ਹੈ ਕੈਨੇਡਾ ਵਾਲਿਆਂ ਦੇ ਨਾਲ, ਜਿਵੇਂ ਅੱਜ ਤੋਂ ਜਿਹੜਾ 2018 ਦੇ ਵਿੱਚ ਸ਼ਾਇਦ ਜਸਟਿਨ ਟਰੂਡੋ ਗਏ ਸੀ ਭਾਰਤ 18 ਜਾਂ 19 'ਚ, ਜਿਵੇਂ ਉਹਨਾਂ ਨੂੰ ਉਹਨਾਂ ਦੀ ਵਾਈਫ ਨੂੰ ਹਿਊਮਿਲੇਟ ਕੀਤਾ ਗਿਆ, ਜਿਵੇਂ ਸਿੱਖਾਂ ਨਾਲ ਜੋੜਿਆ ਗਿਆ ਔਰ ਉਸ ਤੋਂ ਖਾਲਿਸਤਾਨ ਨਾਲ ਜੋੜਿਆ ਗਿਆ, ਉਸ ਤੋਂ ਪਹਿਲਾਂ ਸਿੱਖ MPs ਦੇ ਨਾਲ ਜੋ ਬਿਹੇਵ ਖਾਸ ਤੌਰ ਤੇ ਜਿਹੜੇ ਡਿਫੈਂਸ ਮਿਨਿਸਟਰ ਸੀ ਹਰਜੀਤ ਸਿੰਘ ਸੱਜਣ ਉਹਨਾਂ ਦੇ ਨਾਲ ਕੀਤਾ ਗਿਆ। ਲੇਕਿਨ ਕੈਨੇਡਾ ਇੱਕ ਰਿਸਪੌਂਸਿਬਲ ਮੈਂਬਰ ਹੈ ਦੁਨੀਆ ਦਾ, ਉਹ ਤਾਂ ਜਾ ਰਹੇ ਨੇ ਜਸਟਿਨ ਟਰੂਡੋ। ਲੇਕਿਨ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਜਦੋਂ ਤੁਸੀਂ ਉਹਨਾਂ ਦੀ ਟਾਈਮਿੰਗ ਦੇਖਦੇ ਹੋ, ਹੁਣ ਇਹ ਨਹੀਂ ਹੈ ਜਿਵੇਂ ਅੱਜ ਹੀ ਮੈਂ ਜਿਹੜੀ ਬੀਬੀ ਇਹਨਾਂ ਦੀ ਦਾ ਹਿੰਦੂ ਅਖਬਾਰ ਦੀ ਫੋਰਨ ਅਫੇਅਰਸ ਦੀ ਐਕਸਪਰਟ ਹੈ ਸੁਹਾਸਿਨਾ ਹੈਦਰ, ਇਹ ਸੁਬਰਾਮਨੀਅਮ ਸਵਾਮੀ ਜਿਹੜਾ RSS ਦਾ ਆਈਡੀਆਲੋਗ ਹੈ ਉਹਦੀ ਡਾਟਰ ਹੈ, ਜਿਹੜਾ ਮੁਸਲਮਾਨਾਂ ਨੂੰ ਡੀਫਰੈਂਚਾਈਜ਼ ਕਰਨ ਦੀ ਗੱਲ ਕਰਦਾ ਹੈ। ਲੇਕਿਨ ਉਹਦੀ ਆਪਣੀ ਕੁੜੀ ਨੇ ਹੈਦਰ, ਸਲਮਾਨ ਹੈਦਰ ਇੰਡੀਆ ਦਾ ਐਂਬੈਸਡਰ ਵੀ ਹੁੰਦਾ ਸੀ, ਫੋਰਨ ਸੈਕਟਰੀ ਵੀ ਹੁੰਦਾ ਸੀ, ਉਹਦੇ ਮੁੰਡੇ ਨਾਲ ਵਿਆਹ ਕੀਤਾ ਹੋਇਆ ਹੈਦਰ ਨਾਲ। ਮੈਂ ਕਿਹਾ ਵੀ ਇਹੀ ਹਾਲ ਇਹਨਾਂ ਦੇ ਸਾਰਿਆਂ ਦੇ ਟੱਬਰਾਂ ਦਾ ਸੀ, ਮੁਰਲੀ ਮਨੋਹਰ ਜੋਸ਼ੀ, ਅਡਵਾਨੀ, ਇਹ ਉਹ। ਤੇ ਮੈਂ ਅੱਜ ਹੀ ਜਿਹੜੀ ਹੈ ਸੁਸ਼ਮਿਤਾ ਦਾ ਫਸਟ ਨੇਮ ਹੈ ਹੈਦਰ ਜ਼ਾਰ ਹੈ, ਹਸਬੈਂਡ ਦਾ ਨਾਂ ਹੈ, ਜਿਹੜੇ ਮੁਸਲਮਾਨ ਨੇ, ਉਹਦਾ ਮੈਂ ਕਮੈਂਟ, ਕਿਉਂਕਿ ਉਹਦਾ ਕਾਫੀ ਪ੍ਰੋਮੀਨੈਂਟ ਜਰਨਲਿਸਟ ਹੈ ਇੰਟਰਨੈਸ਼ਨਲ ਲੈਵਲ ਦੀ ਦਾ ਹਿੰਦੂ 'ਚ ਉਹ ਸਰਵੇ ਜਿਹੜਾ ਹੈ ਉਸ ਦਾ ਜਿਹੜਾ ਕਮੈਂਟ ਹੈ ਉਹ ਜਾਂ ਉਸ ਦਾ ਐਨਾਲਿਸਿਸ ਹੈ ਉਸ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ। ਸੋ ਉਹ ਔਰ ਇਹਨਾਂ ਦਾ ਹਿੰਦੂ ਅਖਬਾਰ ਦਾ ਕੋਰਸਪੋਂਡੈਂਟ ਬੀਜਿੰਗ ਦੇ ਵਿੱਚ ਵੀ ਹੈ। ਸੋ ਮੈਂ ਅੱਜ ਉਹਨਾਂ ਦਾ ਉਹ ਡਾਇਲੌਗ ਸੁਣ ਰਿਹਾ ਸੀ ਜਾਂ ਉਹਦਾ ਐਨਾਲਿਸਿਸ ਦੇਖ ਰਿਹਾ ਸੀ, ਤਾਂ ਉਹਨੇ ਵੀ ਇਹ ਕਿਹਾ ਕਿ ਵੀ ਇਹ ਜਿਹੜੀਆਂ ਦੋਨੋਂ ਤਿੰਨੋਂ ਘਟਨਾਵਾਂ, ਮੈਨੂੰ ਖੁਸ਼ੀ ਵੀ ਹੋਈ ਕਿ ਵੀ ਇਹ ਅੱਜ ਡਿਸਕਸ ਕਰ ਰਹੇ ਨੇ, ਅਸੀਂ ਇੱਕ ਦਿਨ ਪਹਿਲਾਂ ਕਰ ਚੁੱਕੇ ਹਾਂ। ਔਰ ਉਹੀ ਤਿੰਨੋਂ ਨੁਕਤੇ ਕਿ ਵੀ ਚੀਨ ਦਾ ਇਹ ਕਹਿਣਾ ਕਿ ਵੀ ਇਹ ਮੀਟਿੰਗ ਤਾਂ ਇੰਡੀਆ ਨੇ ਮੰਗੀ ਸੀ, ਫਿਰ ਉਹਨਾਂ ਦਾ ਮੈਪ ਦੀ ਟਾਈਮਿੰਗ ਔਰ ਨਾਲ ਦੀ ਨਾਲ ਉਹਨਾਂ ਦਾ ਰਿਐਕਸ਼ਨ ਕਿ ਵੀ ਇਹ ਜਰਾ ਐਵੇਂ ਨਾ ਭੜਕੀ ਜਾਓ। ਸੋ ਉਹਨਾਂ ਦਾ ਵੀ ਇਹ ਸੀ ਕਿ ਚੀਨ ਕੋਈ ਗੱਲ ਵੀ ਉਹਦੀ ਹਰ ਚੀਜ਼ ਦਾ ਇੱਕ ਮਤਲਬ ਹੁੰਦਾ ਹੈ, ਪਰ ਵੈਸੇ ਵੀ ਡਿਪਲੋਮੇਸੀ ਦੀ ਜ਼ਬਾਨ ਦੇ ਵਿੱਚ ਜਿਹੜੀ ਟਾਈਮਿੰਗ ਹੁੰਦੀ ਹੈ ਉਹਦੀ ਇੱਕ ਬੜੀ ਅਹਿਮੀਅਤ ਹੁੰਦੀ ਹੈ। ਹੁਣ ਐਨ ਇਸ ਪੀਰੀਅਡ 'ਚ ਅਸੀਂ ਦੇਖ ਰਹੇ ਹਾਂ ਵੀ ਕੈਨੇਡਾ ਦੇ ਉੱਤੇ ਭਾਰਤ ਨੇ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਖਾਲਿਸਤਾਨ ਰੈਫਰੈਂਡਮ ਜਿਹੜਾ ਜਦੋਂ ਟੋਰਾਂਟੋ 'ਚ ਹੁੰਦਾ ਹੈ ਔਰ ਕਿੰਨਾ ਦਬਾਅ ਬਣਾਇਆ। ਹੁਣ ਵੀ ਜਿਸ ਦਿਨ 9 ਤੇ 10 ਸਤੰਬਰ ਨੂੰ ਦਿੱਲੀ ਦੇ ਵਿੱਚ ਇਹ G20 ਦੀ ਮੀਟ ਹੋ ਰਹੀ ਹੈ, ਸਰੀ, ਵੈਨਕੂਵਰ, ਇਹ ਸਾਰੇ ਉਸ ਬੈਲਟ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ। ਬਹੁਤ ਉਤਸ਼ਾਹ ਹੈ ਸੰਗਤਾਂ 'ਚ, ਕਿਉਂਕਿ ਉਸੇ ਹੀ ਸਰੀ ਦੇ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਹਰਦੀਪ ਸਿੰਘ ਨਿੱਜਰ ਨੂੰ ਟਾਰਗੇਟ ਕਿਲਿੰਗ ਦੇ ਨਾਲ ਇੰਡੀਅਨ ਇੰਟੈਲੀਜੈਂਸ ਏਜੰਸੀਆਂ, ਰਾਜ, ਅਜੀਤ ਡੋਵਲ, ਇਹਨਾਂ ਨੇ ਮਾਰਿਆ। ਸੋ ਇਹ ਹੁਣ ਇਹ ਟਾਈਮਿੰਗ ਵੀ ਇਹੀ ਹੋਣਾ ਬੜੀ ਅਹਿਮੀਅਤ ਵਾਲੀ ਗੱਲ ਹੈ। ਜੇ ਸਿੱਖਾਂ ਨੇ 7 ਤਰੀਕ ਨੂੰ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੈਰਲਲ G20 ਦੇ ਮਾਈਨੋਰਿਟੀਜ਼ ਦਾ ਮੀਟ ਰੱਖੀ ਹੈ, ਜਿਹਦੇ ਸਿੱਖ, ਨਾਗੇ, ਕਸ਼ਮੀਰੀ ਔਰ ਮਨੀਪੁਰੀ ਦੂਸਰਿਆਂ ਨੇ ਸ਼ਮੂਲੀਅਤ ਕਰਨੀ। ਸੋ ਮਤਲਬ ਇਹ ਹੈ ਵੀ ਇਨ ਸਪਾਈਟ ਆਫ ਕਿ ਵੀ ਬੜੇ ਬੜੇ ਨੇਸ਼ਨ ਜਿਹੜੇ ਨੇ ਇਸ ਵੇਲੇ ਉਹ ਇੰਡੀਆ ਦਾ ਕਿ ਜੀ ਉਹਦੀ ਇਕਨੋਮੀ ਤਾਂ ਫਲਾਂ ਉਹ ਬੜੇ ਹੋਏ ਨੇ ਮੇਜ਼ ਦੇ ਥੱਲੇ, ਸਿੱਖ ਚੈਲੰਜ ਕਰ ਰਹੇ ਨੇ। ਔਰ ਇਸ ਸਾਰੇ ਦੌਰ ਦੇ ਪੀਰੀਅਡ ਦੇ ਵਿੱਚ ਜਿਵੇਂ ਕੈਨੇਡੀਅਨ ਗਵਰਨਮੈਂਟ ਨੂੰ ਹਰਾਸ ਕੀਤਾ ਗਿਆ ਇੰਡੀਅਨ ਸਿਸਟਮ ਵੱਲੋਂ,
ਔਰ ਅਸੀਂ ਦੇਖਦੇ ਹਾਂ ਕਿ ਬਈ ਡਿਮਾਰਸ਼ੇ, ਪ੍ਰੋਟੈਸਟ, ਟਰੈਵਲ ਐਡਵਾਈਜ਼ਰੀ, ਫਿਰ ਵਿਦਨ ਕੈਨੇਡਾ ਘੁਸ ਕੇ ਵੜ ਕੇ ਉਹਨਾਂ ਦਾ ਜੇ ਇੱਕ ਸ਼ਹਿਰੀ ਦਾ ਕਤਲ ਕਰ ਦੇਣਾ। ਉਸ ਤੋਂ ਪਹਿਲਾਂ ਰਿਪੁਦਮਨ ਸਿੰਘ ਮਲਕ ਭਾਵੇਂ ਉਹ ਉਹਨਾਂ ਦਾ ਹੀ ਬੰਦਾ ਸੀ ਔਰ ਉਹਨੂੰ ਵੀ ਉਹਨਾਂ ਨੇ ਐਲੀਮੀਨੇਟ ਕੀਤਾ। ਸੋ ਇਸ ਸਭ ਦੇ ਚਲਦਿਆਂ ਇਹ ਦੇਖਿਆ ਜਾ ਰਿਹਾ ਸੀ ਕਿ ਵੀ ਇੰਡੀਆ ਇੱਕ ਪਾਸੇ ਮਨੀਪੁਰ ਦੇ ਮੁੱਦੇ ਤੇ ਵੀ ਐਕਸਪੋਜ਼ ਹੋਇਆ ਹੈ, ਯੂਰਪੀਅਨ ਪਾਰਲੀਮੈਂਟ ਦਾ ਰੈਜ਼ੋਲੂਸ਼ਨ ਇਸ ਦੇ ਉੱਤੇ ਹੈ ਔਰ ਯੂਰਪੀਅਨ ਤਾਕਤਾਂ ਤਾਂ ਆਲਰੇਡੀ ਅਸੀਂ ਪਿਊ ਸਰਵੇ ਦੇ ਵਿੱਚ ਦੱਸਿਆ ਸੀ ਕਿ ਫਰਾਂਸ ਦੇ ਵਿੱਚ 80% ਲੋਕ ਡਿਸਲਾਈਕ ਕਰਦੇ ਨੇ ਔਰ ਯੂਰਪੀਅਨ ਕੰਟਰੀਜ਼ ਜਿਨ੍ਹਾਂ ਨੇ ਸ਼ਮੂਲੀਅਤ ਕਰਨੀ ਹੈ ਉਹਨਾਂ ਦਾ ਇੰਡੀਆ ਬਾਰੇ ਔਰ ਦੂਸਰਾ ਬੜਾ ਓਪੀਨੀਅਨ ਕਈ ਪੁਆਇੰਟ ਥੱਲੇ ਆਇਆ ਅੱਜ ਤੋਂ 10 ਸਾਲ ਪਹਿਲਾਂ ਤੋਂ ਕਿ ਵੀ ਜਸਟਿਨ ਟਰੂਡੋ ਦੇ ਲਈ ਕੀ ਜਿਹੜਾ ਹੋਏਗਾ। ਲੇਕਿਨ ਅੱਜ ਜਿਹੜੀ ਖਬਰ ਮੁੱਖ ਤੌਰ ਦੇ ਉੱਤੇ ਉਹਨਾਂ ਦੇ ਮੀਡੀਆ ਨੇ ਔਰ ਮੇਰਾ ਸੋਰਸ CTV ਨਿਊਜ਼ ਹੈ, ਖਬਰ ਹੀ ਇਹ ਹੈ ਕਿ ਵੀ ਉਹਨਾਂ ਨੇ ਇੰਡੀਆ ਐਨਵॉय ਟੂ ਕੈਨੇਡਾ ਟ੍ਰੇਡ ਨੈਗੋਸ਼ੀਏਸ਼ਨਸ ਹਾਲਟਡ। ਹੁਣ ਇਹ ਖਬਰ ਕੈਨੇਡਾ ਦੇ ਸੋਰਸ ਰਾਹੀਂ ਨਹੀਂ ਆ ਰਹੀ, ਇੰਡੀਆ ਦਾ ਜਿਹੜਾ ਐਂਬੈਸਡਰ ਉਹਨੇ ਕਿਹਾ ਕਿ ਜੀ ਜਿਹੜੀ ਪਿਛਲੇ ਸਾਲ ਤੋਂ ਮਾਰਚ ਮਹੀਨੇ ਤੋਂ ਆਲਮੋਸਟ 13 ਮਹੀਨੇ ਤੋਂ ਜ਼ਿਆਦਾ ਜਿਹੜੇ ਨੇ ਉਹ ਅਸੀਂ ਦੇਖਦੇ ਹਾਂ ਇਹਨਾਂ ਦੀ ਜਿਹੜੀ ਹੈ 13 ਮਹੀਨੇ ਤੋਂ ਨੈਗੋਸ਼ੀਏਸ਼ਨ ਮਾਰਚ 2022 ਤੋਂ ਚੱਲ ਰਹੀ ਸੀ ਔਰ 10 ਰਾਉਂਡ ਗੱਲਬਾਤ ਦੇ ਹੋ ਚੁੱਕੇ ਸੀ ਟ੍ਰੇਡ ਨੈਗੋਸ਼ੀਏਸ਼ਨ। ਉਹ ਇੰਡੀਆ ਦਾ ਐਨਵॉय ਕਹਿ ਰਿਹਾ ਵੀ ਕੈਨੇਡਾ ਨੇ ਕਿਹਾ ਜੀ ਇਹ ਅਸੀਂ ਸਸਪੈਂਡ ਕਰ ਰਹੇ ਹਾਂ ਗੱਲਬਾਤ, ਬਾਅਦ ਚ ਦੇਖਾਂਗੇ ਅਸੀਂ ਕਦੋਂ ਕਰਨਾ। ਹਾਲਾਂਕਿ ਇੱਕ ਸਟੇਜ ਤੇ ਸੋਚਦੇ ਸੀ ਕਿ ਜੀ ਜਿਵੇਂ ਇਹ ਸਾਰੀ G20 ਤੋਂ ਪਹਿਲਾਂ ਇਹ ਸਾਰਾ ਨਿਬੜ ਜਾਏ ਔਰ ਫਿਰ ਇਹ ਹੋਏ ਕਿ ਜੀ ਦੇਖੋ ਕੈਨੇਡਾ ਔਰ ਇੰਡੀਆ ਜਿਹੜੇ ਨੇ ਹੁਣ ਇੱਕ ਦੂਸਰੇ ਦੇ ਨਾਲ ਜਿਹੜੇ ਨੇ ਉਹ ਵਪਾਰਕ ਸੰਧੀ ਵੀ ਉਹਨਾਂ ਦੀ ਹੋ ਗਈ। ਔਰ ਇਹ ਖਬਰ CTV ਨੇ ਇੰਡੀਆਜ਼ ਐਨਵॉय ਟੂ ਕੈਨੇਡਾ ਉਹਨਾਂ ਨੇ ਕਿਹਾ trade negotiations halted. India's envoy to Canada says Ottawa has tapped the brakes on trade negotiations just before Prime Minister Justin Trudeau heads to New Delhi. Timing ਉਹਨੇ ਦਿੱਲੀ ਜਾਣ ਤੋਂ ਪਹਿਲਾਂ ਉਹਨੇ ਕਿਹਾ ਵੀ ਬ੍ਰੇਕਾਂ ਲਾ ਦਿੱਤੀਆਂ, ਸਸਪੈਂਸ਼ਨ ਕਿ ਵੀ ਨੋ ਟ੍ਰੇਡ ਨੈਗੋਸ਼ੀਏਸ਼ਨ। ਇੰਡੀਅਨ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਇਹ ਆਟਵਾ 'ਚ ਬੈਠਾ said Ottawa sought a pause within the last month to ongoing talks for early progress trade agreement. The Canadian side has requested that let's take a pause and then we will restart, Verma said in a wide-ranging interview ahead of next week's G20 summit in New Delhi. ਇਹ ਹੈ ਜਦੋਂ ਅਸੀਂ ਟਾਈਮਿੰਗ ਦੀ ਗੱਲ ਕਰਦੇ ਹੋ ਉਹ ਕਹਿ ਰਿਹਾ ਜੀ ਕੈਨੇਡਾ ਨੇ ਕਿਹਾ ਰੁਕ ਜਾਓ ਬਾਅਦ ਚ ਦੇਖਾਂਗੇ ਕਿਵੇਂ ਕਰਨਾ ਹੈ ਔਰ ਉਹਨੇ ਵਰਮਾ ਨੇ ਕਿਹਾ ਜੀ ਇਹ ਠੀਕ G20 ਤੋਂ ਪਹਿਲਾਂ ਜਿਹੜਾ ਇਹ ਸਾਰੇ ਨੂੰ ਉਹਨਾਂ ਨੇ ਕਿਵੇਂ ਹਾਲਟ ਕੀਤਾ ਜੀ। ਫਿਰ ਉਹਨਾਂ ਕਹਿੰਦਾ देयर इज एन ऑनेस्ट रिक्वेस्ट फ्रॉम द कैनेडियन साइड एंड वी हैव नो रीजन नॉट टू एक्सेप्ट इट। ਉਹ ਕਹਿੰਦਾ ਜੀ ऑनेस्ट ਉਹਨਾਂ ਦੀ ਰਿਕੁਐਸਟ ਹੈ ਅਸੀਂ ਕੀ ਕਰ ਸਕਦੇ ਹਾਂ। ਔਰ ਫਿਰ since March 2022 the two countries have been negotiating a deal that would be restricted to certain industries instead of spanning the entire economy. deal negotiate ਹੋ ਰਹੀ ਸੀ ਔਰ ਇਹ ਜਿਹੜੀ ਹੈ 5 ਸਾਲ ਤੋਂ ਉਹਨੇ ਕਿਹਾ ਜੀ ਆਪਸ ਦੇ ਵਿੱਚ ਟੱਸਲ ਚੱਲ ਰਹੀ ਹੈ ਔਰ ਇਹ ਅੱਗੇ ਪੂਰੀ ਇਸ ਖਬਰ ਦੇ ਨਾਲ ਹੀ ਰਿਲੇਟਡ ਡੀਟੇਲ ਹੈ ਕਿ ਵੀ ਕੀ ਤੇ ਐਗਰੀਮੈਂਟ ਹੁੰਦੇ ਰਹਿ ਗਿਆ ਔਰ ਗਲੋਬਲ ਅਫੇਅਰਸ ਕੈਨੇਡਾ ਔਰ ਇਸ ਸਾਰੇ ਦਾ ਕੀ ਚੱਲ ਰਿਹਾ ਔਰ ਇਨਹਾਂਸਡ ਅਸੀਂ ਕੋਆਪਰੇਸ਼ਨ ਚਾਹੁੰਦੇ ਹਾਂ ਕਿ ਇਹ ਜਿਹੜਾ ਉਹਨੇ ਕਿਹਾ ਵੀ ਬਟ ਹੁਣ ਇਹ ਹੈ ਜਿਹੜੇ ਕਹਿੰਦੇ ਨੇ ਜੀ ਸਿੱਖ ਫੈਕਟਰ ਜਾਂ ਰੈਫਰੈਂਡਮ ਨਾਲ ਕੀ ਫਰਕ ਪੈਂਦਾ ਜੀ, ਕਿਹੜਾ UN ਨੇ ਮੰਨ ਲੈਣਾ ਜਾਂ ਨਾਅਰੇ ਲਾਉਣ ਨਾਲ ਕੀ ਫਰਕ। ਹੁਣ ਇਹ ਸਾਰੇ ਨੂੰ ਕਹਿਣ ਤੋਂ ਬਾਅਦ ਹੁਣ ਇਹਦੇ ਪਿੱਛੇ ਕੀ ਰੀਜ਼ਨ ਹੈ ਉਹਦੇ ਚ ਉਹਨਾਂ ਨੇ ਕਿਹਾ ਬਟ it is suspected that talks have been hindered by tensions over a faction of Sikh community in Canada who advocate for the separation of part of Punjab which they call Khalistan. ਇਹ ਜਿਹੜੀ ਹਿੰਡਰਿੰਗ ਹੋਈ 13 ਮਹੀਨੇ ਪਹਿਲਾਂ ਹੀ ਹੋ ਗਏ ਸੀ ਹੁਣ ਬਿਲਕੁਲ ਹਾਲਟ ਇਹਦੇ ਪਿੱਛੇ ਖਾਲਿਸਤਾਨ ਦੀ ਮੋਟ। I don't think any country would want the sovereignty or of internal affairs of a country to be interfered with by a third party. There are some elements that I would describe as mischievous to want to disrupt the trade deal. ਹੁਣ mischievous element ਕੌਣ ਨੇ ਜਿਹੜੇ trade deal ਨੂੰ ਡਿਸਰਪਟ ਕਰ ਰਹੇ ਨੇ? ਸਿੱਖ ਤਾਂ ਕੋਈ ਸਰਕਾਰ 'ਚ ਨਹੀਂ ਨੇ। ਹੁਣ ਉਹਨਾਂ ਦਾ ਇਸ਼ਾਰਾ ਇਹ ਸਾਰੇ ਦੇ ਥੱਲੇ
ਅਗੇਨ ਜਗਮੀਤ ਸਿੰਘ ਦੇ ਨਾਲ ਹੈ, ਜਗਮੀਤ ਸਿੰਘ ਵੱਲ ਹੈ, ਜੀ ਕਿਉਂਕਿ ਜਸਟਿਨ ਟਰੂਡੋ ਦੀ ਹਕੂਮਤ ਤਾਂ ਉਹਨਾਂ ਦੇ ਪਿਲਰ ਦੇ ਉੱਤੇ ਹੀ ਖੜੀ ਹੈ, ਐਬਸੋਲੂਟ ਮੈਜੋਰਟੀ ਤਾਂ ਨਹੀਂ ਹੈ। ਔਰ ਜਗਮੀਤ ਸਿੰਘ ਨੇ ਤਾਂ ਲਾਈਨ ਲਈ ਸੀ ਕਿ ਇੰਡੀਆ ਬਾਈਕਾਟ ਕਰੇ G20 ਦਾ, ਕਿਉਂਕਿ ਹਿਊਮਨ ਰਾਈਟ ਵਾਇਲੇਸ਼ਨ ਕਰ ਰਿਹਾ ਇੰਡੀਆ। ਸੋ ਬੇਸ਼ੱਕ ਬਾਈਕਾਟ ਜਸਟਿਨ ਟਰੂਡੋ ਨੇ ਜਾਣ ਤੋਂ ਨਾ ਤਾਂ ਨਹੀਂ ਕੀਤੀ, ਲੇਕਿਨ ਜਿਹੜੀ ਆ ਉਸ ਰਿਕੁਐਸਟ ਨੂੰ ਜਿਹੜੀ NDP ਵੱਲੋਂ ਸੀ ਉਹ ਵੀ ਦੱਸ ਦਿੱਤਾ। ਉਹਨਾਂ ਨੇ ਕਿਹਾ ਜੀ ਆ ਲਓ ਅਸੀਂ ਟ੍ਰੇਡ ਡੀਲ ਦੇ ਉੱਤੇ ਬ੍ਰੇਕਾਂ ਲਾ ਰਹੇ ਹਾਂ। ਔਰ ਇਕੱਲਾ ਇਹ ਨਹੀਂ ਹੈ ਵੀ ਇਸ ਨੇ ਅੱਜ ਮੈਂ ਗਲੋਬ ਐਂਡ ਮੇਲ ਦੀ ਸਟੋਰੀ ਵੀ ਹੈ ਔਰ ਕੌਮਿਆਂ 'ਚ ਇੱਕ ਸਕ੍ਰੈਂਬਲ ਫॉर ਇੰਡੀਆ, ਸਕ੍ਰੈਂਬਲ ਦਾ ਭੱਜ ਦੌੜ ਪਈ ਹੋਈ। ਵੈਨ ਲੀਡਰਸ ਗੈਦਰ ਐਟ ਨਿਊ ਡੈਲੀਜ਼ G20 summit, countries including Canada will quote Modi as an ally, but no matter the size of his nation's economy, his illiberal politics can be obstacles to trust. ਉਹਨੇ ਕਿਹਾ ਜੀ ਇੱਕ ਪਾਸੇ ਭਾਵੇਂ ਉਹ ਮੁਲਕ ਨੇ ਜਿਹੜੇ ਮੋਦੀ ਦੀ ਨੇੜਤਾ ਦੇ ਲਈ ਭੱਜ ਦੌੜ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਵੱਡੀ ਇਕਨੋਮੀ ਹੈ, ਜਾਪਾਨ ਨੂੰ ਵੀ ਪਿੱਛੇ ਛੱਡ ਦੇਣਾ ਹੈ, ਔਰ ਇਹ ਲੰਬੀ ਸਟੋਰੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਜਦੋਂ ਮੋਦੀ ਆਇਆ ਉਹਨੇ ਜਿਹੜਾ ਉਹਦੇ 'ਚ US ਕਾਂਗਰਸ 'ਚ ਬੋਲਿਆ ਕਿ ਕਿੰਨੀ ਵਾਰੀ ਉਹਨੂੰ ਐਪਲੌਜ਼ ਦਿੱਤਾ, 15 ਵਾਰੀ ਸਟੈਂਡਿੰਗ ਓਵੇਸ਼ਨ ਦਿੱਤੀ ਔਰ ਨਾਲ ਦੀ ਨਾਲ ਜਿਹੜਾ ਉਹਨੂੰ ਤਾੜੀਆਂ ਮਾਰੀਆਂ ਗਈਆਂ। ਔਰ ਇਹ ਉਹਨਾਂ ਨੇ ਜਿਹੜਾ ਕਿ ਵੀ GDP ਜਿਹੜੀ ਹੈ ਇੰਡੀਆ ਦੀ ਉਹ ਹੁਣ 3.5 ਟ੍ਰਿਲੀਅਨ ਦੀ ਹੈ ਔਰ ਇਹ ਆਉਣ ਵਾਲੇ ਪੀਰੀਅਡ 'ਚ ਵੱਧ ਸਕਦੀ ਹੈ। ਔਰ ਉਹਨਾਂ ਨੇ ਕਿਹਾ ਜੀ ਇਸ ਸਭ ਦੇ ਚਲਦਿਆਂ ਵੀ ਕੈਨੇਡਾ ਦਾ ਕਿਉਂ ਬੇਰੁਖੀ ਹੈ ਇੰਡੀਆ ਦੇ ਨਾਲ ਜਾਂ ਕੈਨੇਡਾ ਦੇ ਨਾਲ ਕਿਉਂ ਸੰਬੰਧ ਵਿਗੜੇ ਨੇ। ਉਹਨੇ ਕਿਹਾ ਜੀ ਕੈਨੇਡਾ ਇਜ਼ ਨਾਟ ਬਲਾਈਂਡ ਟੂ ਇੰਡੀਆਜ਼ ਚੇਂਜਿੰਗ ਪੋਜੀਸ਼ਨ, ਵੀ ਉਹਨਾਂ ਨੂੰ ਵੀ ਪਤਾ ਹੈ ਵੀ ਭਾਰਤ ਦੀ ਅਹਿਮੀਅਤ ਔਰ ਦੂਜੀ ਤੀਜੀ ਇਹ ਵੱਧ ਰਹੀ ਹੈ। ਲੇਕਿਨ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਨਾਲ ਡਿਸਐਗਰੀਮੈਂਟਸ ਬਿਟਵੀਨ ਨਿਊ ਦਿੱਲੀ ਐਂਡ ਆਟਵਾ are primarily rooted in the issue of Sikh separatism. Canada is home to the largest Sikh population outside India and is a major hub of Khalistan independence movement which seeks the creation of Sikh homeland. कि आ है रूट कॉज कि भारत तो बाद सब तो ज़्यादा सिख परसेंटेज वाइज कैनेडा च ने वो खालिस्तान चाहते ने। After an unofficial referendum, हुणे ग्लोब एंड मेल दी स्टोरी है, after an unofficial referendum in Ontario this year, in which organizers said tens of thousands took part, and Sikh protests outside Indian diplomatic missions, New Delhi complained angrily that Canada was not doing enough to control a movement it regards as extremist. ਹੁਣ ਅਖਬਾਰ ਨਹੀਂ ਕਹਿ ਰਿਹਾ ਵੀ extremism ਉਹਨੇ ਕਿਹਾ ਜੀ ਇੰਡੀਆ ਇਹਨੂੰ extremist movement ਕਹਿੰਦਾ, ਉਹ ਇਹਨੂੰ ਦਬਾਉਣਾ ਚਾਹੁੰਦੇ ਨੇ। ਔਰ ਉਹ ਚਾਹੁੰਦੇ ਨੇ ਕਿ ਵੀ ਇੰਡੀਆ ਦੀ ਮਿਨਿਸਟਰੀ ਨੇ ਜਿਵੇਂ ਕਿਹਾ ਵੀ ਕਾਲ ਅਪਨ them to prevent anti-India activities by individuals and groups based in this country। ਔਰ ਇਹ ਉਹਨੇ ਕਿਹਾ ਪਰ ਸਿੱਖ ਜਿਹੜੇ ਕੈਨੇਡਾ 'ਚ ਨੇ many Sikhs in Canada see this as an issue of free speech, ਕਿ ਵਿਚਾਰਾਂ ਦਾ ਪ੍ਰਗਟਾਵਾ ਹੈ ਆਜ਼ਾਦੀ ਦੇ ਨਾਲ, and say India's angry reaction is indicative of how the country has taken an increasingly illiberal turn under Modi and Hindu nationalist BJP। ਕਹਿੰਦੇ ਕੈਨੇਡਾ ਦਾ ਅਸੀਂ ਕਹਿੰਦਾ ਦੇਖ ਲਓ ਵੀ ਜਿਹੜੇ ਲੋਕ ਇੱਥੇ ਸਾਡੀ ਫਰੀडम ਆਫ ਐਕਸਪ੍ਰੈਸ਼ਨ ਜਿਹੜਾ ਕੈਨੇਡੀਅਨ ਚਾਰਟਰ ਆਫ ਰਾਈਟਸ ਦਿੰਦਾ ਹੈ ਉਸ ਦੇ ਉੱਤੇ ਜਿਹੜਾ ਰੁਕਾਵਟ ਖੜੀ ਕਰ ਰਹੇ ਨੇ, ਇਹ ਪਿੱਛੇ ਕੀ ਕਰ ਰਹੇ ਹੋਣਗੇ, ਕਿਸ ਕਿਸਮ ਦਾ ਜ਼ਬਰ ਔਰ ਜ਼ੁਲਮ ਕਰ ਰਹੇ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਨਾਲ ਨਾਲ ਜਿਹੜਾ ਉਹਨਾਂ ਨੇ ਕਿਹਾ ਵੀ ਸਿੱਖ ਕਹਿੰਦੇ ਨੇ, ਉਹਨਾਂ ਨੇ ਕੋਟ ਕੀਤਾ WSO ਦੇ ਬਲਪ੍ਰੀਤ ਸਿੰਘ ਨੂੰ ਕਿ ਇਨ ਇੰਡੀਆ anyone who speaks about Khalistan faces very intense persecution, not just them but their families too। ਅਸੀਂ ਦੇਖ ਹੀ ਰਹੇ ਹਾਂ ਵੀ ਯੂਆਪਾ ਦੇ ਥੱਲੇ ਔਰ ਅਦਰਵਾਈਜ਼ ਇਹਨਾਂ ਦਾ ਕੀ ਚੱਲ ਰਿਹਾ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਡਿਪਲੋਮੈਟਿਕ ਸਨੱਬ ਹੈ ਇੰਡੀਆ ਨੂੰ ਕਿ ਜਸਟਿਨ ਟਰੂਡੋ ਨੇ ਜਾਣ ਤੋਂ ਪਹਿਲਾਂ ਮੈਸੇਜ ਇਹ ਦਿੱਤਾ ਹੈ ਕਿ ਅਸੀਂ ਜਿਹੜਾ ਉਹ ਤੁਹਾਡੇ ਤੁਸੀਂ ਕੀ ਕਰ ਰਹੇ ਹੋ ਉਹਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਤੇ ਸਾਨੂੰ ਤੁਹਾਡੇ ਨਾਲ ਕੋਈ ਟ੍ਰੇਡ ਕਰਨ ਦੀ ਕਾਹਲੀ ਨਹੀਂ ਔਰ ਅਸੀਂ ਬ੍ਰੇਕਾਂ ਲਾ ਦਿੱਤੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84
TV ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। UK, ਜਨੇਵਾ, ਇਟਲੀ, ਆਸਟਰੀਆ, ਟੋਰਾਂਟੋ ਅਤੇ ਆਸਟ੍ਰੇਲੀਆ ਤੋਂ ਬਾਅਦ ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਟਵੈਨਵਿਸ ਸੈਕੰਡਰੀ ਸਕੂਲ 66 ਐਵਨਿਊ 126 ਸਟਰੀਟ ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਦੇ ਭਾਰਤ ਵਿੱਚ ਅੰਬੈਸਡਰ ਨੇ ਕਿਹਾ ਹੈ ਕਿ ਕੁਝ ਦੇਸ਼ ਦਿੱਲੀ ਵਿੱਚ ਹੋ ਰਹੇ G20 ਦੇ ਏਜੰਡੇ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਅੰਬੈਸਡਰ ਅਨੁਸਾਰ ਬਾਲੀ ਇੰਡੋਨੇਸ਼ੀਆ ਵਿੱਚ ਹੋਏ G20 ਦੇ ਪਿਛਲੇ ਸੰਮੇਲਨ ਦੌਰਾਨ ਫਾਈਨਲ ਬਿਆਨ ਵਿੱਚ ਖਾਮਖਾ ਯੂਕਰੇਨ ਨੂੰ ਘਸੋੜ ਦਿੱਤਾ ਗਿਆ ਸੀ ਔਰ ਇਸ ਵਾਰ ਇਵੇਂ ਨਹੀਂ ਹੋਣਾ ਚਾਹੀਦਾ। ਲੱਗਦਾ ਹੈ ਕਿ ਰੂਸ ਆਪਣੇ ਸਟੈਂਡ ਨਾਲ G20 ਸੰਮੇਲਨ ਨੂੰ ਸਾਬੋਤਾਜ ਕਰ ਸਕਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ। ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਡੇ ਲਈ G20 ਬਹੁਤ ਅਹਿਮੀਅਤ ਰੱਖਦਾ ਹੈ। ਇਸ ਲਈ ਨਹੀਂ ਕਿ G20 ਚੋਂ ਕੋਈ ਹੀਰੇ ਤੇ ਲਾਲ ਉਹਨਾਂ ਨੇ ਕੱਢਣੇ ਨੇ। ਸਾਨੂੰ ਤਾਂ ਇਹ ਹੈ ਵੀ ਇਸ ਚੋਂ ਜਿਹੜਾ ਇੰਡੀਆ ਆਪਣਾ ਇੰਟਰਨੈਸ਼ਨਲ PR ਕਰਕੇ ਆਪਣੇ ਆਪ ਨੂੰ ਉਹਦਾ ਟੌਪ ਲਿਜਾਣਾ ਚਾਹੁੰਦਾ ਸੀ, ਉਸ ਦੀ ਫੂਕ ਨਿਕਲੀ ਹੈ ਔਰ ਅੱਗੋਂ ਨਿਕਲ ਰਹੀ ਹੈ। ਅੱਛਾ। ਔਰ ਅਸੀਂ ਜਿਵੇਂ ਕਿਹਾ ਹੀ ਕਿ ਵੀ ਰਸ਼ੀਆ ਦੇ ਪ੍ਰੈਜ਼ੀਡੈਂਟ ਦਾ ਨਾਂ ਆਉਣਾ ਹੀ ਆਪਣੇ ਆਪ ਦੇ ਵਿੱਚ ਇੱਕ ਪਹਿਲਾ ਸੈਟਬੈਕ ਸੀ। ਬਿਲਕੁਲ। ਚਾਈਨੀਜ਼ ਸ਼ੀ ਜਿਨਪਿੰਗ ਦਾ ਵੀ ਜਿਹੜਾ ਨਾਂ ਆਲਮੋਸਟ ਤੈਅ ਹੀ ਹੈ ਵੀ ਉਹਨੇ ਨਹੀਂ ਹੋਣਾ। ਔਰ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕਰਕੇ ਹਟੇ ਹਾਂ ਕਿ ਵੀ ਕਿਵੇਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਦਿੱਲੀ ਜਾਣ ਤੋਂ ਪਹਿਲਾਂ ਜਿਹੜੀ ਟ੍ਰੇਡ ਡੀਲ ਜਿਹੜੀ 13 ਮਹੀਨੇ ਤੋਂ ਨੈਗੋਸ਼ੀਏਟ ਕਰ ਰਹੇ ਸੀ ਔਰ ਲੱਗਦਾ ਸੀ ਵੀ ਕਨਕਲੂਜਨ ਦੇ ਨੇੜੇ ਹੈ ਔਰ ਇਹ ਵਿਜ਼ਿਟ ਤੋਂ ਪਹਿਲਾਂ ਹੋ ਜਾਏਗੀ, ਉਹਨਾਂ ਨੇ ਸਡਨਲੀ ਜਿਹੜੀ ਇਹ ਟ੍ਰੇਡ ਡੀਲ ਨੂੰ ਹਾਲਟ ਕਰ ਦਿੱਤਾ ਹੈ। ਸੋ ਜਿਸ ਖਬਰ ਨੂੰ ਜਿਹੜਾ ਇਹਨਾਂ ਦਾ ਇੰਡੀਆ ਦਾ ਹਾਈ ਕਮਿਸ਼ਨਰ ਜਿਹੜਾ ਉਹ ਬਰੀਫ ਕਰ ਰਿਹਾ ਮੀਡੀਆ ਨੂੰ ਔਰ ਗਲੋਬ ਐਂਡ ਮੇਲ ਨੇ ਔਰ ਦੂਸਰੇ ਮੀਡੀਆ ਨੇ ਕਿਹਾ ਕਿ ਵੀ ਇਹ ਜਿਹੜਾ ਸਿੱਖ ਫੈਕਟਰ ਹੈ, ਖਾਲਿਸਤਾਨ ਫੈਕਟਰ ਹੈ, ਇਹ ਇੱਕ ਵੱਡਾ ਕਾਰਨ ਹੈ ਜਿਹੜਾ ਰਿਲੇਸ਼ਨਸ ਦੇ ਵਿੱਚ ਵੱਡੀ ਰੁਕਾਵਟ ਬਣਿਆ। ਇਕੱਲੀ ਰੁਕਾਵਟ ਹੀ ਨਹੀਂ, ਔਰ ਇਹ ਕਿਹੜਾ ਜਸਟਿਨ ਟਰੂਡੋ ਜਾਂ ਕੈਨੇਡਾ ਨੂੰ ਇਹ ਪਤਾ ਨਹੀਂ ਹੈ ਵੀ ਇਹ ਕੀ ਕਰ ਰਹੇ ਨੇ। ਈਵਨ ਕੈਨੇਡਾ ਦੀ ਸਿਕਿਉਰਿਟੀ ਐਡਵਾਈਜ਼ਰ ਨੇ ਇਹ ਗੱਲ ਕਹੀ ਸੀ ਕਿ ਵੀ ਜਿਹੜੇ ਮੁਲਕ ਕੈਨੇਡੀਅਨ ਮਾਮਲਿਆਂ 'ਚ ਇੰਟਰਫੀਅਰ ਕਰ ਰਹੇ ਨੇ ਉਹਨਾਂ 'ਚ ਭਾਰਤ ਦਾ ਨਾਮ ਵੀ ਲਿਆ ਸੀ। ਔਰ ਉਹਦੇ ਇਸ ਬਿਆਨ ਤੋਂ ਕੁਝ ਦਿਨਾਂ ਬਾਅਦ ਹੀ ਸਰੀ ਦੇ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਔਰ ਜਿਹੜੇ ਖਾਲਿਸਤਾਨ ਰੈਫਰੈਂਡਮ ਦੇ ਜਿਹੜਾ ਕੈਨੇਡਾ ਦੇ ਵਿੱਚ ਥੰਮ ਸਨ ਹਰਦੀਪ ਸਿੰਘ ਨਿੱਜਰ, ਉਹਨਾਂ ਦਾ ਕੋਲਡ ਬਲੱਡਡ ਮਰਡਰ ਜਿਹੜਾ ਹੈ ਉਹ ਟਾਰਗੇਟ ਕਿਲਿੰਗ ਦੇ ਨਾਲ ਕੀਤਾ ਗਿਆ। ਹੁਣ ਜਦੋਂ ਤਾਂ ਇਹ ਖਬਰ ਸੀ ਕਿ ਜੀ ਪੁਤਿਨ ਨਹੀਂ ਆ ਰਿਹਾ ਔਰ ਉਸ ਨੇ ਇਹ ਕਿਹਾ
ਕਿ ਜੀ ਜਿਹੜਾ ਡੈਲੀਗੇਸ਼ਨ ਰਸ਼ੀਆ ਦਾ ਆਏਗਾ ਉਹਦੀ ਅਗਵਾਈ ਉਹਦਾ ਫੋਰਨ ਮਿਨਿਸਟਰ ਕਰੇਗਾ। ਕੁਛ ਨੇ ਇਹ ਵੀ ਸਮਝਿਆ ਜਾਂ ਕਿਹਾ, ਅਸੀਂ ਵੀ ਮੈਂਸ਼ਨ ਕੀਤਾ ਹੈ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਉਹਨੂੰ ਵਾਰ ਕ੍ਰਿਮੀਨਲ ਬਣਾਇਆ ਹੋਇਆ ਹੈ, ਇਸ ਲਈ ਉਹ ਬ੍ਰਿਕਸ ਦੇ ਵਿੱਚ ਵੀ, ਕਿਉਂਕਿ ਸਾਊਥ ਅਫਰੀਕਾ ਵੀ ਸਿਗਨੇਟਰੀ ਹੈ, ਤੇ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਇੰਡੀਆ ਵੀ ਸਿਗਨੇਟਰੀ ਹੋਏਗਾ ICC ਦਾ, ਉਸ ਕਰਕੇ ਸ਼ਾਇਦ ਨਾ ਹੋਏ। ਲੇਕਿਨ ਅੱਜ ਜਦੋਂ ਉਹਨਾਂ ਦਾ ਰਸ਼ੀਆ ਦਾ ਜਿਹੜਾ ਐਂਬੈਸਡਰ ਹੈ ਨਵੀਂ ਦਿੱਲੀ 'ਚ, ਉਹਦੀ ਸਟੇਟਮੈਂਟ, ਅਦਰਵਾਈਜ਼ ਰਸ਼ੀਆ ਜਦੋਂ ਇੰਡੀਆ ਬਾਰੇ ਗੱਲ ਆਉਂਦੀ ਉਹ ਬਹੁਤ ਪ੍ਰੋਟੈਕਟਿਵ ਹੁੰਦਾ, ਔਰ ਇਹੀ ਕਾਰਨ ਹੈ ਜਦੋਂ ਕਸ਼ਮੀਰ ਦੇ ਮੁੱਦੇ ਤੇ ਕਿ ਵੀ ਜੰਮੂ ਕਸ਼ਮੀਰ 'ਚ ਰੈਫਰੈਂਡਮ ਹੋਣਾ ਚਾਹੀਦਾ, ਪਲੇਬਸਾਈਟ, UN ਸਿਕਿਉਰਿਟੀ ਕੌਂਸਲ ਦੇ ਵਿੱਚ ਰੈਜ਼ੋਲੂਸ਼ਨ ਆਂਦਾ ਸੀ, ਜਿਹੜਾ ਇਸ ਦੇ ਉੱਤੇ ਪ੍ਰਪੋਜ਼ਲ ਆਂਦੀ ਸੀ, ਉਹ ਤਾਂ ਆਲਰੇਡੀ ਪਾਸ ਕੀਤਾ ਹੋਇਆ, 14 ਰੈਜ਼ੋਲੂਸ਼ਨ ਹੈ ਹੀ ਨੇ, ਤੇ ਉਸ ਨੂੰ ਪ੍ਰੀਵੀਅਸ ਸੋਵੀਅਤ ਯੂਨੀਅਨ ਹੁਣ ਦਾ ਰਸ਼ੀਆ ਵੀਟੋ ਕਰ ਦਿੰਦਾ ਸੀ। ਹੁਣ ਔਰ ਇਹੀ ਹਾਲ ਇਹਦੇ ਬਾਵਜੂਦ ਕਿ ਵੀ ਯੂਕਰੇਨ ਦੇ ਵਿੱਚ ਰਸ਼ੀਆ ਦਾ ਅਟੈਕ ਸੋਵਰਨਿਟੀ ਦੀ ਵਾਇਓਲੇਸ਼ਨ ਹੈ, ਇੰਡੀਆ ਜਿਹੜਾ ਹੈ ਉਹਨੇ UN ਜਨਰਲ ਅਸੈਂਬਲੀ ਹੋਏ, ਸਿਕਿਉਰਿਟੀ ਕੌਂਸਲ ਹੋਏ, ਇੰਟਰਨੈਸ਼ਨਲ ਫੋਰਮ ਹੋਏ, ਕਦੇ ਵੀ ਖੁੱਲ੍ਹ ਕੇ ਰਸ਼ੀਆ ਨੂੰ ਕੰਡੈਮ ਨਹੀਂ ਕੀਤਾ। ਹੁਣ ਇਸ ਸਭ ਦੇ ਚੱਲਦਿਆਂ ਜੇ G20 ਨਵੀਂ ਦਿੱਲੀ 'ਚ ਹੋ ਰਿਹਾ ਹੈ, ਭਾਰਤ ਦੀ ਪ੍ਰੈਸਟੀਜ ਤੇ ਇਹ ਉਹ, ਮੋਦੀ ਇਸ 'ਚੋਂ ਆਪਣਾ ਜਿਹੜਾ ਉਹ PR ਕੱਢਣਾ ਚਾਹੁੰਦਾ, ਤੇ ਆਲਰੇਡੀ ਪੁਤਿਨ ਦਾ ਨਾਂ ਆਉਣਾ ਹੀ ਆਪਣੇ ਆਪ 'ਚ ਕਾਫੀ ਸੀ ਕਿ ਵੀ ਉਹਨੇ ਡਿਸਟੈਂਸ ਕੀਤਾ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੇ ਐਂਬੈਸਡਰ ਮਿਸਟਰ ਡੈਨਿਸ ਐਲੀਪੋਵ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ, ਉਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਈਵਨ ਜਦੋਂ ਤੱਕ G20 ਮੁੱਕੇਗਾ ਕੋਈ ਜਿਹੜਾ ਫਾਈਨਲ ਸਟੇਟਮੈਂਟ ਜਿਹੜੀ ਹੈ ਉਹ ਜਾਰੀ ਨਹੀਂ ਹੋ ਸਕੇਗੀ ਜਿਹਦੇ 'ਚ ਕਿ ਯੂਕਰੇਨ ਦਾ ਨਾਂ ਹੋਏ, ਕਿਉਂਕਿ ਬਾਲੀ ਜਿੱਥੇ ਹੋਇਆ ਉੱਥੇ ਤਾਂ ਮੈਂਸ਼ਨ ਹੋ ਗਿਆ ਸੀ। ਹੁਣ ਇਹਨਾਂ ਦੀ ਨਿਊਜ਼ ਏਜੰਸੀ ਦੀ ਖਬਰ ਹੈ some countries are trying to hijack G20 agenda, says Russia. ये बड़ी strong statement है। Usually Russia protective है, and उन्हें Russian ambassador Denis Aripov says language of Bali declaration that had mention of Ukraine will have to change when the G20 countries meet in New Delhi. उन्होंने कहा जी हुण ਬਾਲੀ ਵਾਲੀ ਗਲਤੀ ਅਸੀਂ ਨਹੀਂ ਦੁਹਰਾਉਣ ਦੇਣੀ, ਇਹ ਬਦਲਣੀ ਪਏਗੀ ਜੋ ਯੂਕਰੇਨ ਬਾਰੇ ਕਿਹਾ, ਔਰ ਉਹਦੇ 'ਚ ਉਹਦੀ ਜਿਹੜਾ ਕੋਟ ਅਨਕੋਟ ਹੈ ਉਹਨੇ ਕਿਹਾ ਅਨਫੋਰਚੂਨੇਟਲੀ ਇੰਡੀਅਨ ਪ੍ਰੈਜ਼ੀਡੈਂਸੀ ਇਨ G20 हैज़ एक्सपीरियंस्ड वेरी स्ट्रॉन्ग प्रेशर फ्रॉम सम कंट्रीज, ज़ाहिर है अमेरिका और यूरोप, who in Russia's opinion hijacked the G20's agenda, making the Ukrainian crisis as one of the top issues. ਉਹਨੇ ਕਿਹਾ ਜੀ ਇੰਡੀਆ ਦੇ ਪ੍ਰੈਸ਼ਰ ਥੱਲੇ, ਇੰਡੀਆ ਤੇ ਪ੍ਰੈਸ਼ਰ ਪਾ ਕੇ ਜਿਹੜੀਆਂ ਕੰਟਰੀਜ਼ ਨੇ ਉਹ G20 ਦੇ ਏਜੰਡੇ ਨੂੰ ਹਾਈਜੈਕ ਕਰ ਰਹੀਆਂ ਨੇ। G20 should focus on economic issues and finance, but since last year it was decided by some members of the group to discuss political issues within the G20, something that we do not accept. ਇਹ ਬਹੁਤ ਸਟਰੋਂਗ ਸਟੇਟਮੈਂਟ ਕਿ ਵੀ ਅਸੀਂ ਇਸ ਨੂੰ ਬਿਲਕੁਲ ਮੰਨਣ ਲਈ ਤਿਆਰ ਨਹੀਂ ਹਾਂ। ਉਹ ਬਾਲੀ ਤਾਂ ਜੋ ਹੋ ਗਿਆ ਹੁਣ ਅਸੀਂ ਇਹਨੂੰ ਨਹੀਂ ਹੋਣ ਦੇਵਾਂਗੇ। ਇਫ ਦੇਅਰ ਇਜ਼ ਨੋ ਕੰਸੈਂਸਸ ਔਨ ਸਮਥਿੰਗ then the items without consensus should be removed, taking into account that political issues have never been discussed in G20. ਕਿ ਜੇ ਨਹੀਂ ਹੈ ਸਭ ਦੀ ਕੰਸੈਂਸਸ, ਕਿਵੇਂ ਯੂਕਰੇਨ ਤੇ ਰਸ਼ੀਆ ਦੀ ਕਿਵੇਂ ਕੰਸੈਂਸਸ ਹੋਏਗੀ ਜੀ, ਉਹ ਤਾਂ ਹਮਲਾਵਰ ਹੈ। ਇਹਦਾ ਮਤਲਬ ਇਹ ਹੈ ਕਿ ਵੀ ਇਹ ਆਲਰੇਡੀ ਇਹ ਜਿਹੜਾ ਇਹਦੇ ਚੋਂ PR ਕੱਢ ਕੇ ਆਪਣੀ ਬੱਲੇ ਬੱਲੇ ਚਾਹੁੰਦੇ ਸੀ, ਮੈਨੂੰ ਲੱਗਦਾ ਹੈ ਕਿ ਵੀ ਇਹਨਾਂ ਨੇ ਇਸ 'ਚ ਆਪਣੀ ਤੋਏ ਕਰਵਾ ਲੈਣੀ ਹੈ। ਹਾਲਾਂਕਿ ਇੰਟਰਨੈਸ਼ਨਲੀ ਰਸ਼ੀਆ ਦੇ ਉੱਤੇ ਜਿਹੜਾ ਇਸ਼ੂ ਹੈ ਅਸੀਂ ਦੇਖਦੇ ਹਾਂ ਵੀ ਕੱਲਾ ਇੰਡੀਆ ਦੇ ਉੱਤੇ ਜਿਹੜਾ ਉਹ ਇਹੀ ਦਬਾਅ ਨਹੀਂ ਹੈ ਜੋ ਜਿਵੇਂ ਕੈਨੇਡਾ ਨੇ ਟ੍ਰੇਡ ਡੀਲ ਕੈਂਸਲ ਕੀਤੀ। ਹੁਣ ਜਿਹੜਾ ਯੂਰਪੀਅਨ ਯੂਨੀਅਨ ਨੇ, ਯੂਰਪੀਅਨ ਪਾਰਲੀਮੈਂਟ ਨੇ ਮਨੀਪੁਰ ਦੇ ਉੱਤੇ ਰੈਜ਼ੋਲੂਸ਼ਨ ਕੀਤਾ ਸੀ, ਔਰ ਉਹਦੀ ਕਾਪੀ ਸਾਨੂੰ ਯਵਾਰ ਸ਼ਾਹ ਸਾਹਿਬ ਨੇ ਅੱਜ ਹੀ ਭੇਜੀ ਹੈ ਕੱਲਾ ਇਹ। ਔਰ ਮੈਂ ਜਦੋਂ ਇਹ ਰੈਜ਼ੋਲੂਸ਼ਨ ਦੇਖਿਆ ਜਿਹੜਾ ਉਹਨਾਂ ਨੇ ਪਾਸ ਕੀਤਾ ਹੈ, ਮੋਸ਼ਨ ਫॉर ए ਰੈਜ਼ੋਲੂਸ਼ਨ ਔਨ ਇੰਡੀਆ ਦਾ ਸਿਚੁਏਸ਼ਨ ਇਨ ਮਨੀਪੁਰ, ਹੁਣ ਜਦੋਂ ਤੁਸੀਂ ਯੂਰਪੀਅਨ ਪਾਰਲੀਮੈਂਟ ਦੇ ਹਵਾਲੇ ਨਾਲ ਦੇਖਦੇ ਹੋ, ਫਿਰ ਪਿਊ ਸਟੱਡੀ ਵੱਲੋਂ ਯੂਰਪੀਅਨ ਕੰਟਰੀਜ਼ ਜਿਵੇਂ ਇੰਡੀਆ ਨੂੰ ਦੇਖਿਆ ਜਾ ਰਿਹਾ ਹੈ, ਤੇ ਇਹਦੀ ਜਿਹੜੀ ਰੈਜ਼ੋਲੂਸ਼ਨ ਦੀ ਵਰਡਿੰਗ ਹੈ ਉਹ ਕਾਫੀ ਸਟਰੋਂਗ ਵਰਡਿੰਗ ਹੈ। ਔਰ ਇਹ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਰੂਲ 144 ਦੇ ਥੱਲੇ ਰੂਲਸ ਆਫ ਪ੍ਰੋਸੀਜਰ ਨੂੰ ਲਿਆਂਦਾ ਗਿਆ। ਪਹਿਲਾਂ ਤਾਂ ਉਹਨਾਂ ਨੇ ਜਿਵੇਂ ਹੁੰਦਾ ਹੈ ਕਿ ਵੇਅਰ ਐਜ਼ ਯੂਰਪੀਅਨ ਯੂਨੀਅਨ ਐਂਡ ਇੰਡੀਆ
ਇਹ ਦੁਨੀਆ ਦੀਆਂ ਦੋ ਲਾਰਜੈਸਟ ਡੈਮੋਕ੍ਰੇਸੀਜ਼ ਨੇ, ਉਹ ਪ੍ਰੋਟੈਕਟ ਕਰਨ ਹਿਊਮਨ ਰਾਈਟਸ, ਤੋਂ ਦੂਜੇ ਨੂੰ ਕਮਿਟਡ ਨੇ। ਇਸੇ ਤਰ੍ਹਾਂ ਸਿਵਲ ਸੁਸਾਇਟੀ ਹਿਊਮਨ ਰਾਈਟਸ ਦੇ ਡਿਫੈਂਡਰ। ਔਰ ਇਹ ਜਿਹੜਾ ਵੇਅਰ ਐਜ਼ ਇਨ ਅਕਤੂਬਰ 2020 the UN High Commissioner for Human Rights appealed to India to safeguard the rights of human rights defenders, raising concerns over shrinking space for civil society, detention and harassment of those exercising their legitimate rights and the use of laws to stifle dissent। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਲਰੇਡੀ ਫਿਰ ਉਹਨਾਂ ਨੇ ਮਨੀਪੁਰ ਦੇ ਉੱਤੇ whereas violence in India's Manipur state has erupted along ethnic and religious lines between mainly Hindu Maitai community and Christian Kuki tribe, leading to a cycle of violence with over 100 killed, 40,000 displaced and destruction of property and churches। ਫਿਰ ਇਹ ਸਾਰੇ ਦੇ ਉੱਤੇ ਹੀ ਉਹਨਾਂ ਨੇ ਇੰਡੀਆ ਨੂੰ ਕਾਫੀ ਜਿਹੜਾ ਲਿਆ ਔਰ ਉਹਦੇ 'ਚ ਉਹਨਾਂ ਨੇ ਉਹਨੂੰ ਵਾਰਨ ਕੀਤਾ, ਕਾਲ ਔਨ ਦਾ ਯੂਰਪੀਅਨ ਯੂਨੀਅਨ to place human rights and democratic values at the heart of its engagement with India and jointly develop a strategy to address human rights issues, particularly those concerning ethnic and religious minorities and freedom of religion। ਇਹ ਪੂਰਾ ਡਾਇਰੈਕਟ ਕੀਤਾ ਵੀ ਇੰਡੀਆ ਦੇ ਉੱਤੇ ਅੱਖ ਰੱਖੋ। recalls the need for a regular European Union India human rights dialogue। ਯੂਰਪੀਅਨ ਯੂਨੀਅਨ ਇੰਡੀਆ ਨੂੰ engage ਕਰੇ human rights dialogue ਦੇ ਉੱਤੇ ਹਾਈਐਸਟ ਲੈਵਲ ਦੇ ਉੱਤੇ, ਐਸਟੈਬਲਿਸ਼ਿੰਗ ਫਰਮ ਕ੍ਰਾਈਟੇਰੀਆ ਐਂਡ ਬੈਂਚਮਾਰਕਸ ਫॉर ਪ੍ਰੋਗਰੈਸ, ਰਿਕੁਐਸਟ ਦੈਟ ਦਾ ਯੂਰਪੀਅਨ ਪਾਰਲੀਮੈਂਟ ਇਜ਼ ਰੈਗੂਲਰਲੀ ਇਨਫੋਰਮਡ ਆਫ ਪ੍ਰੋਗਰੈਸ। ਕਿ ਬਈ ਉਹਨਾਂ ਨੂੰ ਭਾਰਤ ਨੂੰ ਇਹ ਕਿਹਾ ਜਾਏ ਵੀ ਉਹ ਲਗਾਤਾਰਤਾ ਦੇ ਨਾਲ ਜਿਹੜਾ ਉਹ ਦੱਸਣ ਕਿ ਵੀ ਜੋ ਉਹਨਾਂ ਦੇ ਨਾਲ ਡਾਇਲੌਗ ਜਾਂ ਜੋ ਕੰਸਰਨ ਨੇ ਉਹਨਾਂ ਦੇ ਉੱਤੇ ਕੀ ਚੱਲ ਰਿਹਾ। ਔਰ ਆਲਰੇਡੀ ਈਵਨ ਜੱਗੀ ਜੌਲ ਦੇ ਮਾਮਲੇ 'ਚ ਵੀ ਜਿਹੜੇ ਉਹਨਾਂ ਦੇ ਸਕਾਟਿਸ਼ ਪਾਰਲੀਮੈਂਟ ਮੈਂਬਰ ਨੇ ਉਹਨਾਂ ਨੇ ਰਿਸ਼ੀ ਸੁਨਕ ਨੂੰ ਕਿਹਾ ਵੀ ਤੂੰ ਦਿੱਲੀ ਚੱਲੇ, ਔਰ ਇਹ 5 ਸਾਲ ਲਗਭਗ ਹੋ ਗਏ ਨੇ ਉਹਨੂੰ ਜਿਹੜਾ ਇਲੀਗਲੀ ਰੱਖਿਆ ਹੋਇਆ ਉਹਨੂੰ ਛੁਡਾ ਕੇ ਲਿਆ। ਔਰ ਇਸ ਦੇ ਨਾਲ ਅਸੀਂ ਇਹ ਦੇਖ ਰਹੇ ਹਾਂ ਵੀ ਇੰਡੀਆ ਦੇ ਈਵਨ ਗੁਆਂਢ ਦੇ ਵਿੱਚ ਵੀ ਆਲਰੇਡੀ ਜੋ ਇਹਨਾਂ ਦੀ ਰਿਲੇਸ਼ਨਸ਼ਿਪ ਚੱਲ ਰਹੀ ਹੈ, ਭੂਟਾਨ ਵੀ ਚੀਨ ਦੇ ਦਾਇਰੇ 'ਚ। ਔਰ ਕੱਲ੍ਹ ਬੜੇ ਦਮਖਮ ਦੇ ਨਾਲ ਇਹਨਾਂ ਦੀ ਖਬਰ ਲੱਗੀ ਸੀ ਕਿ ਇੰਡੀਆ ਦਾ ਸਪੈਸ਼ਲ ਜਿਹੜਾ ਇੱਕ ਨੇਵਲ ਸ਼ਿਪ ਹੈ INS ਦਿੱਲੀ, ਇਹ ਉੱਥੇ ਲੱਗ ਰਿਹਾ ਹੈ ਔਰ ਜਿਹੜਾ ਉਹ ਸ਼੍ਰੀਲੰਕਾ ਦੀ ਉਸ ਬੰਦਰਗਾਹ ਤੇ। ਔਰ ਰਾਜਨਾਥ ਸਿੰਘ ਜਿਹੜਾ ਉਹ ਜਾਏਗਾ, ਰਿਸੀਵ ਕਰੇਗਾ ਔਰ ਉਹਨੂੰ ਜਿਹੜਾ ਸਟੇਟ ਵਿਜ਼ਿਟ ਤੇ ਅੱਜ ਖਬਰ ਆ ਗਈ ਰਾਜਨਾਥ ਸਿੰਘ ਕੈਂਸਲਸ 2-day ਵਿਜ਼ਿਟ ਟੂ ਸ਼੍ਰੀਲੰਕਾ। ਔਰ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਜੀ ਸਵੇਰੇ ਅਨਾਉਂਸ ਕੀਤਾ ਵੀ ਰਾਜਨਾਥ ਸਿੰਘ ਜਾ ਰਿਹਾ ਹੈ ਔਰ ਉੱਥੇ ਜਾ ਕੇ ਉਹ ਜਿਹੜਾ ਅਰਲੀਅਰ ਅਨਾਉਂਸ ਕਿ ਉਹਨਾਂ ਨੇ ਕਿਹਾ ਜੀ ਡਿਊ ਟੂ ਅਨਅਵੋਇਡੇਬਲ ਸਰਕਮਸਟੈਂਸਿਸ coinciding with the visit INS Delhi, India Navy's first indigenously designed and built guided missile destroyer arrived at Colombo on September 1st। ਅੱਜ ਉਹਨਾਂ ਦੀ ਜਿਹੜੀ ਜਿਹਨੂੰ ਇਹ ਮਿਸਲ ਡਿਸਟਰੋਇਰ ਕਹਿੰਦੇ ਨੇ ਉਹਨੇ ਆਉਣਾ ਸੀ। ਰਾਜਨਾਥ ਸਿੰਘ ਇੰਡੀਆ ਦੇ ਡਿਫੈਂਸ ਮਿਨਿਸਟਰ ਨੇ ਉੱਥੇ ਹੋਣਾ ਸੀ। ਫਿਰ ਉਹਨਾਂ ਕਿਹਾ ਜੀ ਡਿਊ ਟੂ ਅਨਅਵੋਇਡੇਬਲ ਸਰਕਮਸਟੈਂਸਿਸ ਦਾ ਵਿਜ਼ਿਟ ਆਫ ਰੱਖਿਆ ਮੰਤਰੀ ਰਾਜਨਾਥ ਸਿੰਘ ਟੂ ਸ਼੍ਰੀਲੰਕਾ ਸਟੈਂਡਸ ਡੈਫਰਡ ਟੂ ਏ ਲੇਟਰ ਡੇਟ। ਔਰ ਇਹ ਹੁਣ ਇਸ ਤੋਂ ਮੈਨੂੰ ਇਹ ਲੱਗਦਾ ਕਿ ਵੀ ਇਹ ਵੀ ਚੀਨ ਨੇ ਜਿਹੜਾ ਹੈ ਲੰਕਾ ਨੂੰ ਥੋੜੀ ਜਿਹੀ ਬਾਹ ਮਰੋੜੀ ਹੋਣੀ ਹੈ ਔਰ ਇਹ ਵੀ ਇਹਨਾਂ ਦੇ ਮੂੰਹ ਦੇ ਉੱਤੇ ਸਲੈਪ ਹੈ। ਜਦੋਂ ਅਸੀਂ ਦੇਖ ਰਹੇ ਹਾਂ ਵੀ ਕਿਉਂਕਿ ਇੱਕ ਸਾਈਡ ਉਹ ਦਿਖਾਈ ਜਾਂਦੀ ਹੈ ਜਿਨ੍ਹਾਂ ਨੇ ਬੱਲੇ ਬੱਲੇ ਕਰਨੀ ਹੈ, ਪਰ ਇਹ ਜਿਹੜੀਆਂ ਡਿਵੈਲਪਮੈਂਟ ਚੱਲ ਰਹੀਆਂ ਹੁੰਦੀਆਂ ਨੇ ਇਹ ਬਾਅਦ 'ਚ ਜਦੋਂ ਡੀਕਲਾਸੀਫਾਈ ਹੁੰਦੀ ਹੈ ਜਾਣਕਾਰੀ ਜਾਂ ਜਿਹੜੇ ਤਾਂ ਡਿਪਲੋਮੈਟਿਕ ਅੱਖ ਰੱਖਦੇ ਨੇ ਉਹ ਦੇਖ ਰਹੇ ਹੁੰਦੇ ਨੇ ਵੀ ਕਿੱਥੇ ਕੀ ਚੱਲ ਰਿਹਾ। ਸੋ ਇਹਨਾਂ ਦਾ ਆਲਰੇਡੀ ਜਿਹੜਾ ਹੈ ਉਹ ਜਲੂਸ ਨਿਕਲ ਰਿਹਾ ਸਾਰੇ ਪਾਸਿਓਂ। ਐਨ ਮੌਕੇ ਤੇ ਸਵੇਰੇ ਅਨਾਉਂਸ ਕਰਦੇ ਨੇ ਵੀ ਜਾਣਾ ਔਰ ਸ਼ਾਮ ਨੂੰ ਕਹਿੰਦੇ ਨੇ ਜੀ ਡਿਊ ਟੂ ਅਨਅਵੋਇਡੇਬਲ ਸਰਕਮਸਟੈਂਸ। ਅਨਅਵੋਇਡੇਬਲ ਇਹਨਾਂ ਵੱਲੋਂ ਤਾਂ ਕੋਈ ਨਹੀਂ ਨਾ, ਸ਼੍ਰੀਲੰਕਾ ਨੇ ਕਿਹਾ ਹੋਣਾ ਕਿ ਵੀ ਰੁਕੋ, ਜਿਵੇਂ ਕੈਨੇਡਾ ਨੇ ਕਿਹਾ ਵੀ ਰੁਕੋ, ਅਜੇ ਕੋਈ ਟ੍ਰੇਡ ਨੈਗੋਸ਼ੀਏਸ਼ਨ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ
ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਯੂਕੇ, ਜਨੇਵਾ, ਇਟਲੀ, ਆਸਟਰੀਆ, ਟੋਰਾਂਟੋ ਅਤੇ ਆਸਟ੍ਰੇਲੀਆ ਤੋਂ ਬਾਅਦ ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਟਵੈਨਵਿਸ ਸੈਕੰਡਰੀ ਸਕੂਲ, ਸ਼ਾਰਟ ਐਵਨਿਊ 126 ਸਟਰੀਟ ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸਟੋਰੀਜ਼ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲੀ ਦਲ ਬਾਦਲ ਪ੍ਰਧਾਨ ਸੁਖਬੀਰ ਬਾਦਲ ਨੇ ਬੀਜੇਪੀ ਦੀ ਇੱਕ ਰਾਸ਼ਟਰ ਇੱਕ ਚੋਣ ਜਿਹੜੇ ਏਜੰਡੇ ਦੀ ਹਮਾਇਤ ਕੀਤੀ ਹੈ ਔਰ ਇਹ ਆਪਣੇ ਪੈਰਾਂ ਤੇ ਕੁਹਾੜੀ ਮਾਰਨ ਵਾਲਾ ਵਾਂਗ ਹੀ ਹੈ। ਔਰ ਜਿਵੇਂ ਕਿ ਬਾਦਲ ਅਕਾਲੀ ਦਲ ਨੇ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਦੇ ਬਿੱਲ ਦਾ ਸਮਰਥਨ ਕੀਤਾ ਸੀ। ਸੋ ਇੱਕ ਰਾਸ਼ਟਰ ਇੱਕ ਇਲੈਕਸ਼ਨ ਦਾ ਮਤਲਬ ਹੈ ਕਿ ਭਾਰਤ ਵਿੱਚ ਫੈਡਰਲ ਢਾਂਚੇ ਦਾ ਪੂਰੀ ਤਰ੍ਹਾਂ ਭੋਗ ਪਾ ਦੇਣਾ, ਪਰ ਵਿਕੇ ਹੋਏ ਮੂਰਖਾਂ ਨੂੰ ਕੌਣ ਸਮਝਾ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਇੰਡੀਅਨ ਕਨਸਟੀਟਿਊਂਟ ਅਸੈਂਬਲੀ ਦੇ ਵਿੱਚ ਭਾਰਤੀ ਆਇਨ, ਭਾਰਤੀ ਕਨਸਟੀਟਿਊਸ਼ਨ ਡਿਸਕਸ ਹੋ ਰਿਹਾ ਸੀ ਤੇ ਉਹਨਾਂ ਦੇ ਸਾਹਮਣੇ ਬੜਾ ਕਲੀਅਰ ਮਾਡਲ ਸੀ ਕਿ ਜਦੋਂ ਅਸੀਂ ਫੈਡਰਲ ਸਿਸਟਮ ਦੀ ਗੱਲ ਕਰਦੇ ਹਾਂ, ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਕਾਂਗਰਸ ਦੀ ਕਮਿਟਮੈਂਟ ਕੈਬਨਿਟ ਮਿਸ਼ਨ ਦੇ ਵੇਲੇ ਵੀ ਸੀ, ਜਿਸ ਦੇ ਆਧਾਰ ਦੇ ਉੱਤੇ ਜਿਹੜਾ ਹੈ ਉਹ ਬਾਅਦ ਦੇ ਵਿੱਚ ਸਿੱਖ ਵੀ ਮੰਗ ਕਰਦੇ ਰਹੇ ਵੀ ਇਹ ਢਾਂਚਾ ਹੋਏ। ਅਨੰਦਪੁਰ ਦੇ ਮਤੇ ਦਾ ਵੀ ਉਹੀ ਸਪਿਰਿਟ ਸੀ ਔਰ ਉਹ ਇਹ ਸੀ ਕਿ ਭਾਰਤ ਕਿਉਂਕਿ ਅੱਡ-ਅੱਡ ਸੱਭਿਆਚਾਰ ਅਸੀਂ ਤਹਿਜ਼ੀਬ ਨੂੰ ਕਹਿੰਦੇ ਹਾਂ ਜੀ, ਅੱਡ-ਅੱਡ ਬੋਲੀਆਂ ਔਰ ਅੱਡ-ਅੱਡ ਨਸਲਾਂ ਦੇ ਲੋਕਾਂ ਦਾ ਸਮੂਹ ਹੈ, ਉਪ ਮਹਾਦੀਪ ਹੈ, ਸਬ ਕੰਟੀਨੈਂਟ ਹੈ। ਇੱਕ ਰੇਸ, ਇੱਕ ਜ਼ਬਾਨ, ਇੱਕ ਸਾਰਤਾ ਨਹੀਂ ਹੈ ਜੋ ਨੇਸ਼ਨ ਸਟੇਟ ਜਾਂ ਇੱਕ ਨੇਸ਼ਨ ਦੇ ਥੱਲੇ ਜਿਹੜੀ ਗੱਲ ਕੀਤੀ ਜਾਂਦੀ ਹੈ। ਇਸ ਲਈ ਭਾਰਤ ਦਾ ਜਿਹੜਾ ਸਿਸਟਮ ਹੋਏ ਉਹ ਆਈਡੀਅਲੀ ਫੈਡਰਲ ਸਿਸਟਮ ਹੋਏਗਾ ਔਰ ਫੈਡਰਲ ਸਿਸਟਮ ਦਾ ਮਤਲਬ ਸੀ ਜਿਹੜੀ ਇਨੀਸ਼ੀਅਲ ਮੰਗ ਨੂੰ ਕਾਂਗਰਸ ਨੇ 30 ਚ ਮੰਨਿਆ ਸੀ ਕੈਬਨਿਟ ਮਿਸ਼ਨ ਦੇ ਵੇਲੇ ਔਰ ਅਨੰਦਪੁਰ ਦੇ ਮਤੇ 'ਚ ਵੀ ਇਹੀ ਕਿਹਾ ਗਿਆ ਸੀ ਕਿ 3-4 ਮਹਿਕਮੇ ਸੈਂਟਰ ਗਵਰਨਮੈਂਟ ਆਪਣੇ ਕੋਲ ਰੱਖੇ। ਇਹਦਾ ਮਤਲਬ ਇਹ ਹੈ ਕਿ ਨੇਸ਼ਨ ਦੀ ਫੋਰਨ ਪਾਲਿਸੀ ਕੀ ਹੋਏਗੀ ਇਹ ਫੈਡਰਲ ਹਕੂਮਤ ਡਿਸਾਈਡ ਕਰੇ। डिफेंस ਜ਼ਾਰ है फौज और दूसरा ਜਿਹੜਾ और फाइनेंस ਕਿ ਵੀ ਉਹਦੇ ਚ ਕਮਿਊਨੀਕੇਸ਼ਨ ਦੂਜਾ ਬਾਕੀ ਹਰ ਮਾਮਲੇ ਦੇ ਵਿੱਚ ਜਿਹੜੀਆਂ ਸਟੇਟਾਂ ਨੇ ਉਹ ਆਟੋਨੋਮਸ ਹੋਣ, ਖੁਦ ਮੁਖਤਾਰ ਹੋਣ, ਇੰਟਰਨਲ ਆਟੋਨੋਮੀ ਹੋ, ਉੱਪਰ ਢਾਂਚਾ ਜਿਹੜਾ ਭਾਰਤ ਦਾ ਹੋਏ। ਜਿਵੇਂ ਅਮਰੀਕਾ ਦਾ ਬਾਈ ਐਂਡ ਲਾਰਜ ਇਹੀ ਮਾਡਲ ਹੈ ਕਿ ਅਮਰੀਕਾ ਦੇ ਵਿੱਚ ਤੁਸੀਂ ਦੇਖੋਗੇ ਹਰ ਸਟੇਟ ਦਾ ਆਪਣਾ ਕਨਸਟੀਟਿਊਸ਼ਨ ਹੈ, ਆਪਣੀਆਂ ਲੈਜਿਸਲੇਚਰ ਬਾਡੀਜ਼ ਨੇ, ਆਪਣਾ ਝੰਡਾ ਹੈ, ਆਪਣਾ ਬਜਟ ਹੈ ਔਰ ਈਵਨ ਆਪਣੇ ਡਰਾਈਵਿੰਗ ਲਾਇਸੈਂਸ ਨੇ, ਆਪਣੀ ਹਰ ਚੀਜ਼ ਜਿਹੜੀ ਹੈ ਉਹ ਹੈ। ਔਰ ਕੋਈ ਵੀ ਜਿਹੜੀ ਫੈਡਰਲ ਇੰਟਰਵੈਂਸ਼ਨ ਹੈ ਜਿਹੜਾ ਲਾਅ ਐਂਡ ਆਰਡਰ ਤੋਂ ਲੈ ਕੇ ਬਾਕੀ ਤਾਂ ਸਾਰਾ ਹੈ ਹੀ ਹੈ, ਅਦਰ ਦੈਨ ਕਿ ਜਿਹੜੇ ਕੁਝ ਕ੍ਰਾਈਮ ਫੈਡਰਲ ਕੈਟਾਗਰੀ 'ਚ ਰੱਖੇ ਹੋਏ ਨੇ ਜਿਹਦੇ 'ਚ FBI ਇਨਵੋਲਵ ਹੁੰਦੀ ਹੈ, ਜਿਹਦੇ 'ਚ ਹੇਟ ਕ੍ਰਾਈਮ ਆ ਜਾਂਦਾ ਹੈ ਜਾਂ ਕੋਈ ਹੋਰ ਸੈਬੋਟਾਜ, ਕੰਸਪੀਰੇਸੀ, ਕੋਈ ਇਸ ਕਿਸਮ ਦੇ ਜਿਹੜੇ ਨੇ। ਹੁਣ ਸ਼ੁਰੂਆਤ ਤਾਂ ਭਾਰਤ ਦੀ ਵੀ ਇਵੇਂ ਹੀ ਹੋਈ, ਲੇਕਿਨ ਹੌਲੀ ਹੌਲੀ ਅਸੀਂ ਦੇਖਦੇ ਹਾਂ ਔਰ ਇਹੀ ਕਾਰਨ ਸੀ ਕਿ ਈਵਨ ਰਿਵਰ ਵਾਟਰਸ ਲਈ ਵੀ ਇਹੀ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੀ ਗੱਲ ਹੋਈ ਔਰ ਜਦੋਂ ਇੱਕ ਕਮਿਟਮੈਂਟ ਜਿਹੜੀ ਕਾਂਗਰਸ ਦੀ ਲੋਕਾਂ ਦੇ ਨਾਲ ਸੀ ਔਰ ਉਹ ਠੀਕ ਫੈਸਲਾ ਬਾਅਦ ਦੇ ਵਿੱਚ ਹੋਇਆ, ਉਹ ਵੀ ਨਹਿਰੂ ਨੇ ਆਸਾਨੀ ਨਾਲ ਨਹੀਂ ਸੀ ਮੰਨਿਆ। ਉਹ ਵੀ ਮਿਸਟਰ ਰੋਮੇਲ ਤੇਲੰਗਾਨਾ ਦੇ ਰਹਿਣ ਵਾਲੇ, ਜਦੋਂ ਉਹਨਾਂ ਨੇ ਭੁੱਖ ਹੜਤਾਲ ਕੀਤੀ ਔਰ ਉਹਨਾਂ ਦੀ ਡੈਥ ਹੋ ਗਈ, ਉਹ ਸੀ
ਲੈਂਗੁਏजेस ਦੇ ਆਧਾਰ ਦੇ ਉੱਤੇ ਸੂਬਿਆਂ ਦਾ ਬਣਾਉਣਾ ਕਿ ਭਾਈ ਅੱਡ-ਅੱਡ ਕਲਚਰਸ ਨੇ। ਜੇ ਹੁਣ ਅਸੀਂ ਕੱਲ੍ਹ ਹੀ ਜਦੋਂ ਅਸੀਂ ਗੱਲ ਕੀਤੀ ਕਿ ਵੀ ਸੰਸਕ੍ਰਿਤ ਜਿਹਨੂੰ ਬੋਲਣ ਵਾਲੇ ਸਿਰਫ 15,000 ਲੋਕ ਨੇ ਭਾਰਤ ਦੇ ਵਿੱਚ, ਬਿਲਕੁਲ, ਲੇਕਿਨ ਕਿਵੇਂ 800-900 ਕਰੋੜ ਰੁਪਇਆ ਉਹਦੀ ਪ੍ਰਮੋਸ਼ਨ ਦੇ ਉੱਤੇ ਖਰਚ ਕੀਤਾ ਹੈ, ਜਦੋਂ ਕਿ ਜਿਹੜੀਆਂ ਖੇਤਰੀ ਜ਼ਬਾਨਾਂ ਨੇ, ਜਦੋਂ ਤੁਸੀਂ ਇੰਡੀਅਨ ਕਰੰਸੀ ਦਾ ਨੋਟ ਦੇਖਦੇ ਹੋ 22 ਜ਼ਬਾਨਾਂ ਨੇ ਜਿਹੜੀਆਂ ਇਹਨਾਂ ਨੇ ਮੰਨੀਆਂ ਹੋਈਆਂ, ਉਹਨਾਂ 'ਚ ਕੁਛ ਸਾਊਥ ਦੀਆਂ 5-6 ਜ਼ਬਾਨਾਂ ਨੇ, ਔਰ ਉਸ ਸਾਰੇ ਦੇ ਥੱਲੇ ਔਰ ਉਹਨਾਂ ਦਾ ਕੋਈ ਇਹਨਾਂ ਨਾਲ ਲਾਗਾ ਦੇਗਾ ਨਹੀਂ ਹੈ। ਸੋ ਇਹੀ ਕਾਰਨ ਸੀ ਕਿ ਜਦੋਂ ਇਹ ਮੰਗ ਉੱਠੀ ਕਿ ਵੀ ਜ਼ਬਾਨ ਦੇ ਆਧਾਰ ਤੇ ਸੂਬੇ ਬਣਨ, ਫਿਰ ਅਸੀਂ ਦੇਖਦੇ ਹਾਂ ਕਿ ਮਦਰਾਸ ਸਟੇਟ ਟੁੱਟੀ, ਤਮਿਲਨਾਡੂ, ਹੁਣ ਨਾਡੂ ਲਫ਼ਜ਼ ਦਾ ਮਤਲਬ ਤਮਿਲ ਜ਼ਬਾਨ ਮੁਲਕ ਹੁੰਦਾ, ਤਾਮਿਲਾਂ ਦਾ ਮੁਲਕ। ਹੁਣ ਜਿਹੜੀ ਅੱਜ ਖਾਲਿਸਤਾਨ ਲਫ਼ਜ਼ ਨਾਲ ਇਹਨਾਂ ਨੂੰ ਪ੍ਰੋਬਲਮ ਹੈ, ਹਾਲਾਂਕਿ ਇੱਕ ਸਟੇਜ ਤੇ ਬੀਬੀ ਰਜਿੰਦਰ ਕੌਰ ਉਹ ਵੀ ਕਈ ਵਾਰੀ ਇੰਨੀਆਂ ਨਾਈਵ ਕਈ ਗੱਲਾਂ ਕਰਦੇ ਨੇ, ਉਹਨੇ ਰਾਜ ਸਭਾ 'ਚ ਕਿਹਾ ਸੀ, ਰਾਜ ਸਭਾ ਮੈਂਬਰ ਸੀ ਅਕਾਲੀਆਂ ਦੀ, ਕਿ ਜੀ ਜੇ ਪੰਜਾਬ ਦਾ ਨਾਂ ਬਦਲ ਕੇ ਖਾਲਿਸਤਾਨ ਰੱਖਤਾ ਜਾਏ ਤਾਂ ਸਿੱਖ ਖੁਸ਼ ਹੋ ਜਾਣਗੇ। ਹੁਣ ਮਤਲਬ ਇਹ ਨਹੀਂ ਹੈ, ਗੱਲ ਇਹ ਹੈ ਵੀ ਤੁਸੀਂ ਵਿਦਿਨ ਏ ਕੰਟਰੀ ਤਾਮਿਲਨਾਡੂ ਕਹਿ ਸਕਦੇ ਹੋ, ਤਾਮਿਲਾਂ ਦਾ ਮੁਲਕ, ਤੇ ਬੰਬੇ ਨੂੰ 2 ਸਟੇਟਾਂ 'ਚ ਤੋੜਿਆ, ਇੱਕ ਮਰਾਠੀ ਸਪੀਕਿੰਗ ਤੇ ਇੱਕ ਗੁਜਰਾਤੀ ਸਪੀਕ, ਗੁਜਰਾਤ ਬਣਾ ਦਿੱਤਾ ਤੇ ਮਹਾਰਾਸ਼ਟਰ, ਹੁਣ ਰਾਸ਼ਟਰ ਨੇਸ਼ਨ ਹੈ, ਮਹਾਰਾਸ਼ਟਰ ਰਾਸ਼ਟਰ ਦਾ ਵੀ ਪਿਓ, ਉੱਥੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਉਹਦਾ ਤੁਸੀਂ ਆਫੀਸ਼ੀਅਲ ਨਾਂ ਜਿਹੜਾ ਹੈ ਉਹ ਬਣਾ ਦਿੱਤਾ ਹੋਇਆ। ਲੇਕਿਨ ਜੇ ਖਾਲਸੇ ਦੇ ਉੱਤੇ ਖਾਲਿਸਤਾਨ ਲਫ਼ਜ਼ ਦੀ ਗੱਲ ਹੁੰਦੀ ਹੈ, ਲਫ਼ਜ਼ ਦੀ, ਹਾਲਾਂਕਿ ਹੁਣ ਤਾਂ ਸਾਡਾ ਇੰਡੀਪੈਂਡੈਂਟ ਸੋਵਰਨ ਮੁਲਕ ਦੀ ਗੱਲ ਹੈ, ਨਾਂ ਬਦਲਣ ਦੇ ਵਾਲੀ ਗੱਲ ਤਾਂ ਉਹ ਪੁਰਾਣੇ ਜ਼ਮਾਨੇ ਦੀਆਂ ਇਸ ਕਿਸਮ ਦੀਆਂ ਜਬਲੀਆਂ ਕਈ ਵਾਰੀ ਅਕਾਲੀ ਸਿਆਸਤਦਾਨ ਮਾਰਦੇ ਸੀ। ਲੇਕਿਨ ਲਿੰਗੁਇਸਟ ਸਟੇਟਸ ਬਣਨਾ ਜਿਹੜਾ ਹੈ ਉਹਦੇ ਨਾਲ ਘੱਟੋ ਘੱਟ ਇਹ ਸੀ ਕਿ ਇੱਕ ਜ਼ਬਾਨ ਨੂੰ ਬੋਲਣ ਵਾਲੇ ਲੋਕ, ਉਹਨਾਂ ਦਾ ਇੱਕ ਸੂਬੇ ਦੇ ਅੰਦਰ ਘੱਟੋ ਘੱਟ ਉਹਨਾਂ ਦੇ ਕੋਲ ਅੰਦਰੂਨੀ ਖੁਦ ਮੁਖਤਾਰੀ ਹੋਏਗੀ, ਕਿਉਂਕਿ ਕਨਸਟੀਟਿਊਸ਼ਨ ਦੇ ਥੱਲੇ ਐਜੂਕੇਸ਼ਨ, ਲਾ ਐਂਡ ਆਰਡਰ, ਇਹ ਸਾਰੇ ਮਹਿਕਮੇ ਸਟੇਟ ਦੇ ਹੀ ਸੀ। ਲੇਕਿਨ ਅਸੀਂ ਓਵਰ ਏ ਪੀਰੀਅਡ ਆਫ ਟਾਈਮ ਦੇਖਦੇ ਹਾਂ ਕਿ ਜੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ 120 ਦੇ ਕਰੀਬ ਸੋਧਾਂ ਕੀਤੀਆਂ ਗਈਆਂ, ਅਮੈਂਡਮੈਂਟ, ਉਹਦੇ 'ਚ ਤੁਸੀਂ ਬਹੁਤ ਸਾਰੀਆਂ ਸੋਧਾਂ ਦੇਖੋਗੇ ਕਿ ਉਹ ਪਾਵਰ ਜਿਹਨੂੰ ਯੂਸਰਪ ਕਰਨਾ ਕਹਿੰਦੇ, ਹੜੱਪਣਾ, ਸਟੇਟਾਂ ਦੀਆਂ ਪਾਵਰਸ ਖੋਹ ਕੇ ਸੈਂਟਰ ਜਿਹੜਾ ਉਹ ਪਾਵਰਫੁਲ ਹੁੰਦਾ ਚਲਾ ਗਿਆ। ਫੈਡਰਲ ਜਿਹੜਾ ਸਿਸਟਮ ਨੂੰ ਉਹਨਾਂ ਨੇ ਹੌਲੀ ਖਤਮ ਕੀਤਾ। ਹੁਣ ਆਨੰਦਪੁਰ ਦਾ ਮਤਾ ਜਿਸ ਦੇ ਉੱਤੇ ਧਰਮਯੁੱਧ ਮੋਰਚਾ ਲੱਗਾ, ਜਿਹਨੂੰ ਇਹਨਾਂ ਨੇ ਵੱਖਵਾਦੀ, ਆਤੰਕਵਾਦੀ ਤੇ ਅਲਗਾਵਵਾਦੀ ਸਿੱਖਾਂ ਨੂੰ ਬਣਾਇਆ, ਪਰ ਉਹਨੂੰ ਆਨੰਦਪੁਰ ਦੇ ਮਤੇ ਨੂੰ ਵੱਖਵਾਦੀ ਕਿਹਾ ਗਿਆ। ਹੁਣ ਆਨੰਦਪੁਰ ਦਾ ਮਤਾ ਇਸ ਫੈਡਰਲ ਢਾਂਚੇ ਦੀ ਗੱਲ ਕਰਦਾ ਸੀ ਕਿ ਭਾਈ ਆ 3-4 ਮਹਿਕਮੇ ਸੈਂਟਰ ਦੇ ਕੋਲ ਹੋਣ ਔਰ ਪੰਜਾਬ ਨੂੰ ਜਿਹੜਾ ਉਹ ਅੰਦਰੂਨੀ ਖੁਦ ਮੁਖਤਾਰੀ ਹੋਏ, ਇਹੀ ਬਾਕੀ ਸੂਬਿਆਂ ਨੂੰ ਵੀ ਹੋਏ। ਔਰ ਇਸ ਦੇ ਲਈ ਹਾਲਾਂ ਇਹਨਾਂ ਨੇ ਘੱਲੂਕਾਰਾ ਵੀ ਕਰਤਾ, ਦੂਜਾ ਵੀ, ਫਿਰ ਵੀ ਰਾਜੀਵ ਲੌਂਗੋਵਾਲ ਅਕੋਰਡ ਦੇ ਥੱਲੇ ਕਮਿਸ਼ਨ ਬਣਾਇਆ ਗਿਆ, ਉਹਨੂੰ ਸਰਕਾਰੀਆ ਕਮਿਸ਼ਨ ਕਿਹਾ ਗਿਆ। ਔਰ ਸਰਕਾਰੀਆ ਕਮਿਸ਼ਨ ਸੀ ਕਿ ਵੀ ਕਿਵੇਂ ਸਟੇਟਾਂ ਦੀ ਜਿਹੜੀ ਫੈਡਰਲ ਢਾਂਚੇ ਦੀ ਬਣਤਰ ਹੈ ਉਹਨੂੰ ਕਿਵੇਂ ਮੇਨਟੇਨ ਰੱਖਿਆ ਜਾਏ। ਲੇਕਿਨ ਪਿਛਲੇ 9 ਸਾਲਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਹੌਲੀ, ਪਹਿਲਾਂ ਤਾਂ ਕਾਂਗਰਸ ਨੇ ਸ਼ੁਰੂ ਕਰ ਦਿੱਤਾ, ਹਾਲਾਂ ਜਦੋਂ ਇਹ ਵੀ ਸੀ ਕਿ ਵੀ ਸੂਬਿਆਂ ਦੇ ਵਿੱਚ ਆਪਣੀਆਂ ਸਰਕਾਰਾਂ ਬਣਦੀਆਂ ਸੀ, ਪਰ ਦਿੱਲੀ 'ਚ ਕਾਂਗਰਸ ਦੀ ਹਕੂਮਤ ਹੋਣ ਕਰਕੇ ਜਦੋਂ ਮਰਜ਼ੀ, ਉਹ ਇੱਕ ਸੰਵਿਧਾਨ ਦੇ ਵਿੱਚ ਆਰਟੀਕਲ 356 ਹੈ ਜਿਹਦੇ ਥੱਲੇ ਗਵਰਨਰ ਕਿਸੇ ਵੀ ਸਰਕਾਰ ਨੂੰ ਡਿਸਮਿਸ ਕਰ ਸਕਦਾ। ਹੁਣ ਇੰਦਰਾ ਗਾਂਧੀ ਜਦੋਂ ਹਾਰ ਤੋਂ ਬਾਅਦ, ਹਾਰੀ ਐਮਰਜੈਂਸੀ ਤੋਂ ਬਾਅਦ, ਫਿਰ 1980 'ਚ ਜਿੱਤੀ, ਜਦੋਂ ਵਾਪਸ ਆਈ ਤੇ 10 ਸੂਬਿਆਂ ਦੇ ਵਿੱਚ ਜਿਹੜੀਆਂ ਸਰਕਾਰਾਂ ਆਪੋਜੀਸ਼ਨ ਦੀਆਂ ਸੀ ਉਹ ਅਸੈਂਬਲੀਆਂ ਭੰਗ ਕਰਕੇ ਦੁਬਾਰਾ ਚੋਣਾਂ ਕਰਾ ਕੇ ਦੁਬਾਰਾ ਪਾਵਰ 'ਚ ਆ ਗਏ। ਸੋ ਮਤਲਬ ਉਦੋਂ ਹੀ ਨਜ਼ਰ ਆ ਗਿਆ ਸੀ ਕਿ ਵੀ ਇਹ ਇੱਕੋ ਹੀ ਆਰਟੀਕਲ 356 ਐਸਾ ਹੈ, ਜੋ ਮਰਜ਼ੀ ਸਟੇਟਾਂ ਦੇ ਹੱਕ ਹੋਣ ਉਹ ਤਾਂ ਗਵਰਨਰ ਜਦੋਂ ਮਰਜ਼ੀ ਬਰਖਾਸਤ ਕਰ ਦੇ। ਅੱਜ ਵੀ ਅਸੀਂ ਦੇਖ ਰਹੇ ਹਾਂ, ਉਹ ਵੈਸਟ ਬੰਗਾਲ ਦਾ ਗਵਰਨਰ ਹੋਏ ਜਿਹਨੇ ਮਮਤਾ ਬੈਨਰਜੀ ਦਾ ਜੀਣਾ ਹਰਾਮ ਕੀਤਾ ਹੋਏ, ਛੱਤੀਸਗੜ੍ਹ ਦਾ ਹੋਏ ਜਾਂ ਪੰਜਾਬ ਦਾ ਪ੍ਰੋਤ ਹੋਏ, ਕਿਵੇਂ ਇੰਟਰਫੀਅਰ ਕਰ ਰਹੇ ਨੇ, ਜਿਹਦੀ ਕਿ ਕੋਈ ਕਨਸਟੀਟਿਊਸ਼ਨ 'ਚ ਵੀ ਕੋਈ ਉਹਦੀ ਗੁੰਜਾਇਸ਼ ਨਹੀਂ ਹੈ ਕਿ ਕੋਈ ਉਹ ਇੰਟਰਵੀਨ ਕਰਨ। ਹੁਣ ਇਸ ਸਭ ਦੇ ਚੱਲਦਿਆਂ ਹਾਲਾਂ ਜਦੋਂ ਅਸੀਂ ਨਾਰਥ ਈਸਟ ਦੀਆਂ ਸਟੇਟਾਂ ਦੇਖਦੇ ਹਾਂ, ਬਹੁਤਿਆਂ ਨੂੰ ਆਰਟੀਕਲ 370 ਦਾ ਤਾਂ ਪਤਾ ਹੈ ਵੀ ਕਸ਼ਮੀਰ ਦੇ ਵਿੱਚ ਸੀ, ਐਗਰੀਮੈਂਟ ਸੀ, ਜੰਮੂ ਕਸ਼ਮੀਰ ਦਾ ਆਪਣਾ ਝੰਡਾ ਸੀ, ਆਪਣਾ ਨੈਸ਼ਨਲ ਐਂਥਮ ਸੀ, ਉਹਨਾਂ ਦੇ ਹੈੱਡ ਨੂੰ ਸਦਰੇ ਰਿਆਸਤ ਕਹਿੰਦੇ ਸੀ, ਉਹਨਾਂ ਦੀ ਆਪਣੀ ਕਨਸਟੀਟਿਊਂਟ ਅਸੈਂਬਲੀ ਸੀ, ਕੋਈ ਲਾਅ ਆਟੋਮੈਟਿਕਲੀ ਪਾਰਲੀਮੈਂਟ ਦਾ ਉਹਨਾਂ ਤੇ ਲਾਗੂ ਨਹੀਂ ਸੀ ਹੁੰਦਾ। ਪਰ ਅਸੀਂ ਦੇਖਦੇ ਹਾਂ ਕਨਸਟੀਟਿਊਂਟ ਅਸੈਂਬਲੀ 1955 'ਚ ਖਤਮ ਕਰਤੀ ਗਈ, ਔਰ ਜੋ ਕੰਮ 5 ਅਗਸਤ 2019 ਨੂੰ ਆਰਟੀਕਲ 370 ਔਰ ਉਹਨੂੰ ਅੱਗੋਂ ਐਨਫੋਰਸ ਕਰਨ ਲਈ 35A ਸਭ ਉਡਾ ਦਿੱਤਾ, ਸੂਬੇ ਦਾ ਵੀ ਵਜੂਦ ਖਤਮ ਕਰ ਦਿੱਤਾ।
ਹੁਣ ਸਭ ਤੋਂ ਕਿਉਂਕਿ ਇਸ ਨੂੰ ਅਸੀਂ ਇੱਕ ਪਾਸੇ ਤਾਂ ਰਾਸ਼ਟਰਵਾਦ ਦੇ ਨਾਂ ਥੱਲੇ ਆਲਰੇਡੀ ਹਿੰਦੁਸਤਾਨ ਦੀ ਆਈਡੀਓਲੋਜੀ ਵਨ ਨੇਸ਼ਨ ਵਨ ਰੇਸ ਵਨ ਪੀਪਲ ਨਾਜ਼ੀਆਂ ਵਾਲੀ ਤਰਜ਼ ਦੀ ਲਾਗੂ ਹੈ। ਜੀ ਹੁਣ ਕਸ਼ਮੀਰ ਦਾ ਇਹ ਵਜੂਦ ਮਟਾਣਾ ਇਹ ਤਾਂ ਸਿੱਖਾਂ ਦੇ ਲਈ ਅਕਾਲੀਆਂ ਲਈ ਖਾਸ ਕਰ ਜਿਹੜੀ ਅਨੰਦਪੁਰ ਦਾ ਮਤੇ ਤੇ ਮੋਰਚੇ ਲਾਉਣ ਵਾਲੇ ਸੀ ਜਾਂ ਫੈਡਰਲ ਢਾਂਚੇ ਦੀ ਮੰਗ ਕਰਦੇ ਸੀ, ਉਹ ਲਾਲ ਝੰਡੀ ਹੋਣੀ ਚਾਹੀਦੀ ਸੀ ਕਿ ਹੁਣ ਤੱਕ ਇਹ ਤਾਂ ਹੁੰਦਾ ਸੀ ਕਿ ਕਿਸੇ ਖਿੱਤੇ ਨੂੰ ਜਿਹਨੂੰ ਯੂਨੀਅਨ ਟੈਰੀਟਰੀ ਬਣਾਇਆ ਹੋਇਆ ਹੈ ਸੈਂਟਰ ਨੇ ਉਹਨੂੰ ਸਟੇਟਹੁੱਡ ਦੇ ਦਿੱਤਾ ਜਾਂਦਾ ਸੀ ਕਿ ਭਾਈ ਉਹਦਾ ਸਟੇਟ ਦਾ ਦਰਜਾ, ਜਿਵੇਂ ਹਿਮਾਚਲ ਪ੍ਰਦੇਸ਼ ਸੂਬਾ ਨਹੀਂ ਸੀ ਪਹਿਲਾਂ, ਯੂਨੀਅਨ ਟੈਰੀਟਰੀ ਸੀ। ਇਹ ਤਾਂ 1966 ਤੋਂ ਸ਼ਾਇਦ 2-3 ਸਾਲ ਬਾਅਦ 1969 ਦੇ ਵਿੱਚ ਉਹਨੂੰ ਸਟੇਟ ਬਣਾਇਆ ਗਿਆ। ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ਵੀ ਯੂਨੀਅਨ ਟੈਰੀਟਰੀ ਸੀ, ਇਸੇ ਤਰ੍ਹਾਂ ਮਨੀਪੁਰ ਵੀ ਯੂਨੀਅਨ ਟੈਰੀਟਰੀ ਸੀ। ਸੋ ਇਹ ਤਾਂ ਹੁੰਦਾ ਸੀ ਕਿ ਵੀ ਯੂਨੀਅਨ ਟੈਰੀਟਰੀ ਦਾ ਦਰਜਾ ਤੁਸੀਂ ਸਟੇਟ ਲੈਵਲ ਤੇ ਲੈ ਆਓ। ਇਹ ਨਹੀਂ ਸੀ ਹੁੰਦਾ ਵੀ ਤੁਸੀਂ ਆਰਟੀਕਲ 3 ਜਿਹੜਾ ਸਪੈਸ਼ਲ ਤੁਸੀਂ ਰਾਈਟ ਦਿੱਤਾ ਉਹ ਵੀ ਖੋਲੋ ਤੇ ਸੂਬੇ ਦਾ ਵਜੂਦ ਵੀ ਮਿਟਾ ਦਿਓ। ਹੁਣ ਇਸੇ ਤਰ੍ਹਾਂ ਨਾਰਥ ਈਸਟ ਦੀਆਂ ਸਟੇਟਾਂ ਨੂੰ ਆਰਟੀਕਲ 371 ਦੇ ਥੱਲੇ ਉੱਥੇ ਕੋਈ ਜ਼ਮੀਨ ਨਹੀਂ ਖਰੀਦ ਸਕਦਾ। ਉਹਦੇ 'ਚ ਮਨੀਪੁਰ ਵੀ ਹੈ, ਉਹਦੇ 'ਚ ਨਾਗਾਲੈਂਡ ਵੀ ਹੈ, ਅਰੁਣਾਚਲ ਵੀ ਹੈ, ਦੂਜੇ ਵੀ ਨੇ। ਹੁਣ ਜਦੋਂ 370 ਖਤਮ ਕਰ ਦਿੱਤਾ ਉਹਨਾਂ ਨੂੰ ਵੀ ਫਿਕਰ ਪੈ ਗਿਆ ਵੀ ਇਹ ਤਾਂ ਹੋਏਗਾ। ਹਾਲਾਂ ਸੁਪਰੀਮ ਕੋਰਟ ਜਦੋਂ ਅੱਜ ਕੱਲ੍ਹ ਬਹਿਸ ਚੱਲ ਰਹੀ ਹੈ ਕਸ਼ਮੀਰ ਦੀ ਇਸ ਆਰਟੀਕਲ 370 ਐਬਰੋਗੇਸ਼ਨ ਨੂੰ ਲੈ ਕੇ, ਸੈਂਟਰ ਨੇ ਕਿਹਾ ਨਹੀਂ ਜੀ ਉੱਥੇ ਉਹ ਸਪੈਸ਼ਲ ਤੇ ਫਲਾਣਾ ਟਿਮਕਾ। ਲੇਕਿਨ ਅਕਾਲੀਆਂ ਦੀ ਤੁਸੀਂ ਇਹਨਾਂ ਦੀ ਬੇਈਮਾਨੀ, ਵਕਾਂਦਰੂਪਣਾ, ਘਟੀਆਪਨ, ਮੂਰਖਤਾ ਨਹੀਂ ਹੈ, ਇਹ ਇਸ ਕਦਰ ਕਰਪਟ ਨੇ ਬਾਦਲ ਟੱਬਰ ਕਿ ਇਸੇ ਹੀ ਬਾਦਲ ਨੇ, ਹੁਣ ਤਾਂ ਇਹਦਾ ਪਿਓ ਮਰ ਗਿਆ ਹੋਇਆ ਲੇਕਿਨ ਜਦੋਂ 5 ਅਗਸਤ 2019 ਨੂੰ ਆਰਟੀਕਲ 370 ਖਤਮ ਕਰਨ ਦਾ ਮਤਾ ਲਿਆਂਦਾ ਗਿਆ ਸੀ ਉਦੋਂ ਤਾਂ ਇਹ ਬੁੱਢਾ ਜਿੰਦਾ ਸੀ ਦਾ। ਹੁਣ ਇਹਨਾਂ ਨੇ ਹਮਾਇਤ ਕੀਤੀ, ਇਹਨਾਂ ਨੂੰ ਸ਼ਰਮ ਨਹੀਂ ਆਈ ਕਿ ਵੀ ਤੁਸੀਂ ਜਿਹੜਾ ਆਪ ਸੂਬਿਆਂ ਨੂੰ ਆਟੋਨਮੀ ਮੰਗਦੇ ਹੋ। ਅਨੰਦਪੁਰ ਦਾ ਮਤਾ ਖੁਦ ਮੁਖਤਾਰੀ ਦਾ ਇੱਕ ਸਟੇਜ ਸੀ, ਤਾਰਾ ਸਿੰਘ ਵਾਲਾ ਅਕਾਲੀ ਦਲ ਮੰਗ ਕਰਦਾ ਹੁੰਦਾ ਸੀ ਕਿ ਆਰਟੀਕਲ 370 ਪੰਜਾਬ 'ਚ ਵੀ ਸਾਨੂੰ ਇਹੀ ਹੱਕ ਦੇ ਦਿਓ ਤੇ ਤੁਸੀਂ ਉਹਦਾ ਵਜੂਦ ਖਤਮ ਕਰਵਾ ਦਿੱਤਾ। ਹੁਣ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਬੀਜੇਪੀ ਨੂੰ ਕਿ ਅੱਜ ਤਾਂ ਮੋਦੀ ਇੱਕ ਸਟਾਰ ਕੈਂਪੇਨਰ ਹੈ। ਕਦੇ ਨਹੀਂ ਸੀ ਹੋਇਆ ਪਹਿਲਾਂ ਕਿ ਕੋਈ ਪ੍ਰਧਾਨ ਮੰਤਰੀ ਲੈਵਲ ਦੇ ਉੱਤੇ ਲੋਕਲ ਐਮਐਲਏ ਦੀਆਂ ਚੋਣਾਂ ਦੇ ਵਿੱਚ ਜਾ ਕੇ ਕੈਂਪੇਨ ਕਰਦਾ ਹੋਏ। ਹੁਣ ਇਹ ਤਾਂ ਪੰਚਾਇਤ ਦੀਆਂ ਚੋਣਾਂ ਵੀ ਕਿਸੇ ਸੂਬੇ 'ਚ ਹੁੰਦੀਆਂ ਨੇ ਤੇ ਬੀਜੇਪੀ ਦਾ ਸਟਾਰ ਪ੍ਰਚਾਰਕ ਬਣ ਕੇ ਗਿਆ ਹੁੰਦਾ ਪ੍ਰਧਾਨ ਮੰਤਰੀ। ਹੁਣ ਇਹਨਾਂ ਨੂੰ ਲੱਗਦਾ ਹੈ ਕਿ ਵੀ ਕੁਝ ਥਾਵਾਂ ਤੇ ਸੌਦਾ ਵਿਕ ਰਿਹਾ, ਕੁਝ ਤੇ ਨਹੀਂ ਵਿਕ। ਹੁਣ ਕਰਨਾਟਕਾ 'ਚ ਚੋਣਾਂ ਹੋਈਆਂ, ਕਾਂਗਰਸ ਆ ਗਈ ਵਾਪਸ। ਹਾਲਾਂ ਮੋਦੀ ਨੂੰ ਉਹਨਾਂ ਨੇ ਪਿਚ ਕੀਤਾ ਸੀ ਉੱਥੇ ਲਿਜਾ ਕੇ ਜਾਂ ਦੂਜੇ, ਉਹਨਾਂ ਨੇ ਕਿਹਾ ਜੀ ਇੱਕ ਅੱਧੀ ਵਾਰੀ ਤਾਂ ਝੂਠ ਇੰਨਾ ਬੋਲ ਦਿਓ ਔਰ ਇੰਨਾ ਕੁਝ ਕਰ ਦਿਓ ਕਿ ਵੀ ਸਾਰੀਆਂ ਹੀ ਚੋਣਾਂ ਇੱਕੋ ਵੇਲੇ ਹੋ ਜਾਣ। ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਨੇ, ਭਾਰਤ ਦੇ 29 ਸੂਬੇ ਨੇ, ਦੂਜੇ ਨੇ, ਉਹਨਾਂ ਦੀਆਂ ਚੋਣਾਂ ਵੀ ਨਾਲ ਹੀ। ਹੁਣ ਜਦੋਂ ਇਹ ਕਹਿ ਰਹੇ ਨੇ ਵਨ ਨੇਸ਼ਨ ਵਨ ਇਲੈਕਸ਼ਨਸ, ਇਹਦਾ ਮਤਲਬ ਇਹ ਹੈ ਕਿ ਵੀ ਵਿੱਚ ਵਿਚਾਲੇ ਹੁਣ ਕਿਸੇ ਦੀ ਟਰਮ 8-9 ਅਸੈਂਬਲੀਆਂ ਦੀ ਮੁੱਕਣੀ ਹੈ, ਕੁਛ ਦੀ ਬਾਅਦ 'ਚ ਜਾ ਕੇ ਮੁੱਕਣੀ ਹੈ। ਜਿਵੇਂ ਪੰਜਾਬ ਪਿਛਲੇ ਸਾਲ ਜੇ ਬਣਿਆ, ਅਜੇ ਇਹਦੇ 4 ਸਾਲ ਪਏ ਨੇ, 3.5 ਸਾਲ, ਕਿ ਜੀ ਐਸਾ ਲਾਅ ਲਿਆਓ ਕਿ ਇੱਕੋ ਵੇਲੇ ਹੀ ਚੋਣਾਂ ਦੇ ਵਿੱਚ ਲੋਕ ਸਾਰੀਆਂ ਵੋਟਾਂ ਪਾਰਲੀਮੈਂਟ ਦੀਆਂ ਵੀ ਪਾ ਦੇਣ, ਅਸੈਂਬਲੀਆਂ ਵੀ। ਫਿਰ 5 ਸਾਲ ਬਾਅਦ ਜਦੋਂ ਚੋਣ ਹੋਏ, ਦੇਖੋ ਜੀ ਖਰਚਾ ਘਟ ਜਾਏਗਾ। ਜਦੋਂ ਗੱਲ ਇਹ ਨਹੀਂ ਹੈ, ਉਹਨਾਂ ਨੂੰ ਇਹ ਹੈ ਕਿ ਇੱਕ ਵਾਰ ਬਾਈ ਹੁੱਕ ਔਰ ਬਾਈ ਕਰੁਕ ਮਨੀ ਦੂਜੇ ਖਰਚ ਕਰਕੇ ਲੈ ਲਓ ਔਰ ਉਸ ਤੋਂ ਬਾਅਦ ਫਿਰ 5 ਸਾਲ ਕੁੱਟੋ ਲੋਕਾਂ ਨੂੰ ਵੀ, ਮਨਾਈਆਂ ਕਰੋ, ਚੋਰੀ ਕਰੋ, ਕਰਪਸ਼ਨ ਕਰੋ, ਅਡਾਨੀ ਨੂੰ ਰਜਾਓ, ਅੰਬਾਨੀ ਨੂੰ ਰਜਾਓ ਤੇ ਗੱਲ ਮੁਕਾ ਦਿਓ। ਹੁਣ ਇਹ ਸਭ ਤੋਂ ਖਤਰਨਾਕ ਹੈ ਫੈਡਰਲ ਸਿਸਟਮ ਦੇ ਲਈ ਕਿ ਜਦੋਂ ਤੁਹਾਡੀ ਪਾਵਰ, ਜੇ ਹਰ ਸੂਬੇ ਦੀ ਅਸੈਂਬਲੀ ਦੀ ਇੱਕ ਆਪਣੀ ਟਾਈਮਿੰਗ ਹੈ, ਉਹ ਚੀਫ ਮਿਨਿਸਟਰ ਡਿਸਾਈਡ ਕਰਦਾ ਵੀ ਉਹਨੇ ਕਦੋਂ ਡਿਸੋਲਵ, ਇਨ ਬਿਟਵੀਨ ਵੀ ਉਹ ਡਿਸੋਲਵ ਕਰ ਦਿੰਦਾ। ਕਈ ਵਾਰੀ ਮਿਡ ਟਰਮ ਇਲੈਕਸ਼ਨਾਂ ਇਸੇ ਲਈ ਹੁੰਦੀਆਂ ਸੀ ਕਿ ਉਹ ਤੁਹਾਡੇ ਹਕੂਕ ਜਾ ਰਹੇ ਨੇ। ਔਰ ਹੁਣ ਇਸ ਦੇ ਉੱਤੇ ਹਾਲਾਂ ਆਪੋਜੀਸ਼ਨ ਪਾਰਟੀਆਂ ਨੇ ਕੋਈ ਕਲੀਅਰ ਲਾਈਨ ਨਹੀਂ ਲਈ, ਪਰ ਸਾਡਾ ਇੱਕ ਮੂਰਖਾਂ ਦਾ ਰਾਜਾ ਵਿਕਾਂਦਰੂ ਮਾਲ ਸੁਖਬੀਰ ਬਾਦਲ ਉਹਦੀ ਹਮਾਇਤ ਕਰ ਰਿਹਾ। ਉਹ ਕਹਿ ਰਿਹਾ ਕਿ ਵੀ ਆਈ ਐਂਡ ਮਾਈ ਪਾਰਟੀ ਆਰ ਇਨ ਫੇਵਰ ਆਫ ਵਨ ਨੇਸ਼ਨ ਵਨ ਇਲੈਕਸ਼ਨ। Every second day there is one or the other election taking place. Lok Sabha and Vidhan Sabha election should be held simultaneously so that there is no election for 5 years. Otherwise what happens is election keeps taking place in one state or the other. ਹੁਣ ਤੁਸੀਂ ਇਸ ਨੂੰ ਕੀ ਕਹੋਗੇ? ਮਤਲਬ ਇਹ ਹੈ ਕਿ ਈਵਨ ਇਸ ਹੱਦ ਤੱਕ ਜਾ ਕੇ ਤਰਲੇ ਕਰ ਰਹੇ ਨੇ ਬੀਜੇਪੀ ਦੇ ਕਿ ਅਸੀਂ ਤੁਹਾਡੇ ਇਸ ਸਟੈਪ ਦੀ ਵੀ ਹਮਾਇਤ ਕਰਦੇ ਹਾਂ ਜਿਹੜਾ ਬਿਲਕੁਲ
ਯੂਸਰਪ ਕਰ ਰਿਹਾ ਪਾਵਰਸ ਨੂੰ, ਸਾਨੂੰ ਆਪਣੇ ਗਲੇ ਲਗਾ ਲਓ, ਬਿਲਕੁਲ ਸਾਨੂੰ ਵਾਪਸ ਲੈ ਲਓ। ਔਰ ਉਹੀ ਕਦੇ ਪਤੀ ਪਤਨੀ ਦਾ ਰਿਸ਼ਤਾ ਕਹਿ ਕੇ ਇਹਦੇ ਪਿਓ ਨੇ ਬੇੜਾ ਗਰਕ ਕੀਤਾ ਸੀ, ਔਰ ਹੁਣ ਇਹ ਬੇੜਾ ਗਰਕ ਕਰਨ ਤੇ ਆਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਫਿਊਅਰਸ ਤੁਸੀਂ ਤਾਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ ਆਰਐਸਐਸ ਦੇ ਜਿਹੜੇ ਟੂਚੇ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਔਰ ਮੋਦੀ ਕੇ ਸਿੱਖਾਂ ਦਾ ਇੱਕ ਨਵਾਂ ਕਲਟ ਜਿਹੜਾ ਸਾਹਮਣੇ ਆ ਰਿਹਾ ਹੈ। ਹੁਣ ਤਰਲੋਚਨ ਸਿੰਘ ਨਾਂ ਦੇ ਬਦ 1 ਲੱਖ ਬੰਦੇ ਨੇ ਨੰਗੇ ਚਿੱਟੇ ਹੋ ਕੇ ਸਿੱਖਾਂ ਦੇ ਹਿੰਦੂ ਹੋਣ ਦਾ ਐਲਾਨ ਕੀਤਾ। ਉਸ ਅਨੁਸਾਰ 5 ਪਿਆਰੇ ਵੀ ਹਿੰਦੂਆਂ ਵਿੱਚੋਂ ਹੀ ਆਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਮੁਵਾਇਦ ਹੁਸੈਨ ਜਿਹੜੇ ਨੇ ਉਹ ਪਹਿਲੇ ਪਾਕਿਸਤਾਨੀ ਮੂਲ ਦੇ ਸੁਪਰੀਮ ਕੋਰਟ ਦੇ ਵਕੀਲ ਅਮਰੀਕਾ 'ਚ ਬਣੇ। ਜਦੋਂ ਮੈਂ ਪਹਿਲੀ ਵਾਰ 1991 'ਚ ਵਾਸ਼ਿੰਗਟਨ ਗਿਆ, ਉਹਨਾਂ ਨਾਲ ਮੁਲਾਕਾਤ ਹੋਈ। ਮਸ਼ਾਹਿਦ ਹੁਸੈਨ ਉਹਨਾਂ ਦੇ ਵੱਡੇ ਭਰਾ ਨੇ ਔਰ ਈਸਟਰਨ ਟਾਈਮਸ ਇੱਕ ਪੇਪਰ ਉਦੋਂ ਕੱਢਦੇ ਹੁੰਦੇ ਸੀ, ਉਹਦੇ ਵਿੱਚ ਕੋਈ ਆਰਟੀਕਲ ਥੋੜਾ ਕੰਟਰੋਵਰਸ਼ੀਅਲ ਸੀ। ਉਸ ਕੰਟੈਕਸਟ ਸੀ, ਲੋਕਲ ਸੰਗਤ ਦੇ ਵਿੱਚ ਥੋੜਾ ਜਿਹਾ ਰੋਸ ਸੀ। ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਨੇ ਲੰਚ ਤੇ ਸੱਦਿਆ। ਫਿਰ ਤੋਂ ਸਾਡੇ ਬਹੁਤ ਕਰੀਬੀ ਦੋਸਤ ਬਣੇ। ਮਸ਼ਾਹਿਦ ਸਾਹਿਬ ਵੀ ਜਦੋਂ ਵਾਸ਼ਿੰਗਟਨ ਆਉਂਦੇ ਰਹੇ, ਉਹਨਾਂ ਦੀ ਹਮੇਸ਼ਾ ਹੁੰਦਾ ਸੀ ਕਿ ਮਿਲਣਾ ਔਰ ਗੱਲਬਾਤ ਕਰਨੀ। ਔਰ ਲਾਹੌਰੀ ਹੋਣ ਦੇ ਨਾਤੇ ਉਹ ਬਹੁਤ ਗੱਲਾਂ ਜਿਹੜੀਆਂ ਨੇ ਉਹ ਸਿੱਧੇ ਅੰਦਾਜ਼ 'ਚ ਹੁੰਦੀਆਂ। ਤੇ ਇੱਕ ਵਾਰ ਉਹ ਕਹਿਣ ਲੱਗੇ, ਕਹਿੰਦੇ ਜੀ ਵੈਸੇ ਤਾਂ ਲੋਕ ਵਿਕਦੇ ਆਏ ਨੇ, ਹਮੇਸ਼ਾ ਵਿਕਦੇ ਨੇ, ਆਪਣੇ ਵੀ ਵਿਕਦੇ ਨੇ, ਪਰ ਆਪਣੇ ਬਹੁਤ ਸਸਤੇ 'ਚ ਵਿਕ ਜਾਂਦੇ ਨੇ। ਤੇ ਮੈਂ ਕਿਹਾ ਜੀ ਸਸਤੇ 'ਚ ਨਹੀਂ, ਉਧਾਰ 'ਚ ਹੀ ਵਿਕ ਜਾਂਦੇ। ਬੜਾ ਹੱਸੇ ਜ਼ੋਰ ਜ਼ੋਰ ਦੀ। ਮੈਂ ਕਿਹਾ ਜੀ ਵਿਕਣ ਦਾ ਤਾਂ ਚਲੋ, ਵਿਕਦੇ ਤਾਂ ਲੋਕ ਆਏ, ਕੋਈ ਮੁੱਲ ਲੈ ਕੇ ਵਿਕੋ, ਵੀ ਸਸਤੇ ਨਹੀਂ, ਉਧਾਰ 'ਚ ਹੀ ਵਿਕਣ ਵਾਲਾ ਕੰਮ ਹੋਇਆ। ਔਰ ਅੱਜ ਕੱਲ੍ਹ ਮੈਂ ਦੇਖ ਰਿਹਾ, ਔਰ ਅੱਗੇ ਵੀ ਅਸੀਂ ਪਾਸਿੰਗ ਰੈਫਰੈਂਸ 'ਚ ਗੱਲ ਕੀਤੀ ਸੀ ਕਿ ਕਿਵੇਂ ਜਿਉਂ-ਜਿਉਂ ਜਿਹੜਾ ਤਾਕਤ ਦਾ ਕੇਂਦਰ ਹੁੰਦਾ ਹੈ, ਜਿਵੇਂ ਬਹੁਤ ਵਾਰ ਇਹ ਹੁੰਦਾ ਹੈ ਵੀ ਗੁੜ ਤੇ ਮੱਖੀਆਂ ਦਾ ਈਡੀਅਮ ਤਾਂ ਸਾਰੇ ਇਸਤੇਮਾਲ ਕਰਦੇ ਨੇ, ਪਰ ਗੁੜ ਤੇ ਮੱਖੀਆਂ ਆਣ ਸਮਝ ਆ ਸਕਦਾ ਹੈ, ਪਰ ਜਦੋਂ ਗੂੰ ਤੇ ਮੱਖੀਆਂ ਆਉਂਦੀਆਂ ਨੇ ਉਦੋਂ ਤੁਸੀਂ ਅੰਦਾਜ਼ਾ ਲਾਓ ਵੀ ਉਹਨਾਂ ਮੱਖੀਆਂ ਨੂੰ ਤੁਸੀਂ ਕੀ ਕਹੋਗੇ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਕਿਵੇਂ ਆਰਐਸਐਸ ਦੇ ਹੱਥ 'ਚ ਪਾਵਰ ਆਈ। ਇਹਨਾਂ 10 ਸਾਲਾਂ ਦੇ ਵਿੱਚ ਕਿਸ ਲੈਵਲ ਦੇ ਉੱਤੇ ਸਿੱਖਾਂ ਦੇ ਵਿੱਚ ਇਹਨਾਂ ਨੇ ਘੁਸਪੈਠ ਕੀਤੀ, ਕਿਵੇਂ ਅਕਾਲੀ ਦਲ ਨੂੰ ਪਹਿਲਾਂ ਅੰਦਰੋਂ ਖੌਰਾ ਲਾਇਆ। ਅੰਦਰੋਂ ਤਾਂ ਲਾਣ ਦੇ ਉਹਨਾਂ ਨੂੰ, ਕਿਉਂਕਿ ਆਪ ਹੀ ਜਾ ਕੇ ਵਿਛ ਗਏ। ਜੋ ਪ੍ਰਕਾਸ਼ ਸਿੰਘ ਬਾਦਲ ਨੇ 50 ਸਾਲ 'ਚ ਆਰਐਸਐਸ ਦੇ ਨਾਲ, ਜਨਸੰਘ ਦੇ ਨਾਲ ਜੋ ਸਾਂਝ ਪਤੀ ਪਤਨੀ ਦੇ ਰਿਸ਼ਤੇ ਦੇ ਨਾਂ ਥੱਲੇ ਅਨਕੰਡੀਸ਼ਨਲ, ਉਹਦੇ 'ਚੋਂ ਇਹੀ ਨਤੀਜਾ ਹੋਣਾ ਸੀ। ਔਰ ਇੱਕ ਤੋਂ ਬਾਅਦ ਇੱਕ ਉਹ ਢੀਂਡਸੇ ਦੀ ਅੰਡਰਸਟੈਂਡਿੰਗ ਹੋਏ, ਮਨਜਿੰਦਰ ਸਿਰਸਾ ਔਰ
ਕਾਲਕੇ ਤੇ ਇਹ ਸਾਰਿਆਂ ਦਾ ਸਿੱਧੇ ਤੌਰ ਤੇ ਉਹਨਾਂ ਦੇ ਨਾਲ ਜਾਣਾ ਹੋਏ, ਜਾਂ ਅਸੀਂ ਹੋਰ ਸੂਬਿਆਂ ਦਾ ਤਾਂ ਹੁਣ ਕਹਿਣਾ ਹੀ ਕੀ ਹੈ, ਜਦੋਂ ਮੇਨ ਧੁਰਾ ਹੀ ਹਿਲ ਜਾਂਦਾ। ਹਰਿਆਣੇ ਦੇ ਵਿੱਚ ਤੁਸੀਂ ਦੇਖੋ ਖੱਟੜ ਦੇ ਪੈਰਾਂ 'ਚ ਬਹਿਣ ਵਾਲੇ, ਹਰਿਆਣਾ ਕਮੇਟੀ ਦਾ ਹਿੱਸਾ ਬਣਨ ਵਾਲੇ ਸਾਰਿਆਂ ਦੇ। ਲੇਕਿਨ ਜਿਸ ਤੇਜ਼ੀ ਦੇ ਨਾਲ ਹੁਣ, ਕਿਉਂਕਿ ਇਹ 2024 ਦੀਆਂ ਚੋਣਾਂ ਤੋਂ ਪਹਿਲਾਂ ਵੀ, ਔਰ ਪੰਜਾਬ ਉਹਨਾਂ ਨੂੰ ਬਹੁਤ ਰੜਕਦਾ, ਬਹੁਤ ਖੁੜਕਦਾ ਉਹਨਾਂ ਨੂੰ, ਕਿਉਂਕਿ ਕਿਸਾਨ ਮੂਵਮੈਂਟ ਦੇ ਹਵਾਲੇ ਨਾਲ ਵੀ, ਸਿੱਖਾਂ ਦੀ ਡਿਫਾਇੰਸ ਵੀ, ਔਰ 2014 ਹੋਏ 2019 ਹੋਏ, ਦੋਨੋਂ ਵਾਰ ਮੋਦੀ ਦੇ ਰੱਥ ਨੂੰ ਪੰਜਾਬ ਦੇ ਵਿੱਚ ਰੋਕਿਆ ਗਿਆ। ਵੱਖਰੀ ਕਹਾਣੀ ਹੈ ਕਿ ਜੀ ਇੱਕ ਬਦਲ ਦੇ ਨਾਂ ਥੱਲੇ ਵਿੱਚ ਤੀਜੇ ਟੁੱਚੇ ਆਮ ਆਦਮੀ ਪਾਰਟੀ ਵਾਲੇ ਵੜ ਗਏ। ਅੱਛਾ, ਲੇਕਿਨ ਕੁਝ ਉਹ ਕਰੈਕਟਰ ਨੇ ਜਿਨ੍ਹਾਂ ਨੂੰ ਤੁਸੀਂ ਬੜੇ ਧਿਆਨ ਨਾਲ ਦੇਖਦੇ ਹੋ ਕਿ ਵੀ ਉਹ ਕਿਵੇਂ ਰੰਗ ਬਦਲਦੇ ਨੇ ਉਹਨਾਂ ਦੇ। ਉਹਦੇ 'ਚ ਕੈਪਟਨ ਅਮਰਿੰਦਰ ਤੋਂ ਵੱਧ ਕੇ ਕਿ ਭਾਈ ਕਿਸ ਲੈਵਲ ਦਾ ਬੰਦਾ ਤੇ ਕਿੱਥੇ ਜਾ ਕੇ ਉਹ ਡਿੱਗਿਆ ਅਲਟੀਮੇਟਲੀ। ਉਹ ਵੀ ਇੱਕ ਉਹ ਨੇ ਜਿਹੜੇ ਸੱਤਾ ਦੇ ਨੇੜੇ ਰਹਿਣ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਅੱਜ ਜਿਹੜੇ ਬਹੁਤ ਸਾਰੇ, ਹੁਣ ਜੇ ਮਨਜਿੰਦਰ ਸਿਰਸਾ ਨੂੰ ਨੈਸ਼ਨਲ ਜਨਰਲ ਸੈਕਟਰੀ ਬਣਾਇਆ बीजेपी ਦਾ, ਤੁਸੀਂ ट्वीट देखो, मैं मोदी जी का शुक्रगुजार हूँ। मोदी जी ने जो सिखों के लिए किया आज तक किसी ने नहीं किया। इन्हों जो तुसी सामने बिठा के 76 हाथ च फड़ लो, एक तो गिनती शुरू करो, 99 ते आके भुल जाओ, फिर एक तो शुरू करो, 100 ना पूरा होने दो। इस तो वध के इन्हां दे नाल तुसी कोई आर्गू ਜਾਂ कोई दलील ਜਾਂ इन्हां तो कोई सवाल जवाब करना भी नहीं बने। तो जिन्हों पंजाबी छत्तरां दा कच्चा कहंदे ने, ये इन्हां दा इलाज। ਹੁਣ ਇਸ ਕਿਸਮ ਦਾ ਇੱਕ ਟੁਚਾ, ਭੁੱਖਾ, ਬਦ ਅਖਲਾਕ, ਬਦ ਕਿਰਦਾਰ ਤਰਲੋਚਨ ਸਿੰਘ ਨਾਂ ਦਾ ਬੰਦਾ ਹੈ। ਗਿਆਨੀ ਜ਼ੈਲ ਸਿੰਘ ਜਦੋਂ ਚੀਫ ਮਿਨਿਸਟਰ, ਹੁਣ ਮੈਂ ਕੁਝ ਚੀਜ਼ਾਂ ਨੇ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਪਬਲਿਕਲੀ, ਕਿਉਂਕਿ ਇਹ ਇੱਕ ਕੁਝ ਚੀਜ਼ਾਂ ਦੀ ਜਿਹੜੀ ਹੈ ਉਹ ਇੱਕ ਸਿਵਲਾਈਜੇਸ਼ਨਲ ਢੰਗ ਨਾਲ ਜਾਂ ਸ਼ਾਇਸਤਗੀ ਹੁੰਦੀ ਹੈ। ਬਦ ਅਖਲਾਕ ਜਿਹੜਾ ਲਫ਼ਜ਼ ਪਿੰਪ ਅਸੀਂ ਕਹਿੰਦੇ ਹਾਂ, ਦਲਾਲ, ਇਹ बद अखलाक ਗਿਆਨੀ ਜ਼ੈਲ ਸਿੰਘ ਜਿਹੜਾ ਸਿਰੇ ਦਾ ਬਦ ਅਖਲਾਕ ਸੀ, ਇਹ ਉਹਦਾ ਪਿੰਪ ਸੀ। ਔਰ ਉਸ ਹੱਦ ਤੱਕ ਜਾ ਕੇ ਜਿਹਨੇ ਆਪਣੀਆਂ, ਹੁਣ ਮੈਂ ਜੇ ਲਫ਼ਜ਼ ਕਿਹਾ ਔਰ ਮੈਂ ਕ੍ਰੈਡੀਬਿਲਿਟੀ ਦੇ ਨਾਲ ਜਿਹੜਾ ਇਨਸਾਈਡ ਹੈ ਕਿ ਆਪਣੀਆਂ ਈਵਨ ਰਿਸ਼ਤੇਦਾਰ ਬੱਚੀਆਂ ਨੂੰ ਵੀ ਇਹਨੇ ਨਹੀਂ ਬਖਸ਼ਿਆ ਉਸ ਸਤਾ ਦੀ, ਕਿਉਂਕਿ ਉਹਦਾ PR ਮੈਨ ਸੀ ਜਦੋਂ ਜ਼ੈਲ ਸਿੰਘ ਚੀਫ ਮਿਨਿਸਟਰ ਸੀ ਪੰਜਾਬ ਦੇ ਵਿੱਚ। ਫਿਰ ਜ਼ੈਲ ਸਿੰਘ ਦਿੱਲੀ ਪਹੁੰਚ ਜਾਂਦਾ, ਪ੍ਰੈਜ਼ੀਡੈਂਟ ਉਹਦਾ PR ਬਣ ਜਾਂਦਾ। ਹੁਣ ਜ਼ੈਲ ਸਿੰਘ ਦਾ ਸਾਰਾ ਸਫ਼ਰ ਕਾਂਗਰਸ ਤੋਂ ਜਿਹੜਾ ਦੋ ਹੱਥੀਂ ਗੱਫੇ ਖਾਂਦਾ। ਫਿਰ ਜ਼ੈਲ ਸਿੰਘ ਨੂੰ ਜਦੋਂ ਤਨਖਾਹੀ ਐਲਾਨਿਆ ਜਾਂਦਾ ਜੂਨ 84 ਦੇ ਹਮਲੇ ਤੋਂ ਬਾਅਦ, ਇਹ ਦਲਾਲ ਫਿਰ ਦਲਾਲੀ ਕਰਦਾ ਆ ਕੇ ਗਿਆਨੀ ਕਿਰਪਾਲ ਸਿੰਘ ਸਾਹਿਬ ਸਿੰਘ ਨਾਲ, ਉਹਨੂੰ ਆਫ ਦਾ ਹੁੱਕ ਕਰਾਉਣ ਦੇ ਲਈ ਕਾਂਗਰਸ। ਫਿਰ ਜ਼ੈਲ ਸਿੰਘ ਦਾ ਅੰਤ ਹੋ ਜਾਂਦਾ। ਇਹਨੂੰ ਲੱਗਦਾ ਫਿਰ ਇੱਧਰ ਹਰਿਆਣੇ 'ਚੋਂ ਰਾਜ ਸਭਾ ਮੈਂਬਰ ਉਹਦਾ ਲੋਕ ਦਲ ਵਾਲਿਆਂ ਦਾ ਦੇਵੀ ਲਾਲ ਦੇ ਪੁੱਤਰ ਤੇ ਉਹਨਾਂ ਦਾ ਚੋਲਾ ਫੜ ਲੈਂਦਾ, ਇਧਰੋਂ ਬਾਦਰਾਂ ਦੇ ਨਾਲ ਚੰਬੜਿਆ ਹੁੰਦਾ। ਹੁਣ ਕਰਦਾ ਅੱਜ ਹਾਲਾਤ ਇਹ ਨੇ ਵੀ ਹੁਣ ਬੁੱਢਾ ਕਬਰਾਂ 'ਚ ਲੱਤਾਂ ਨੇ, ਪਰ ਉਹਨੂੰ ਇਹ ਨਜ਼ਰ ਆਉਂਦਾ ਕਿ ਵੀ ਜੇ ਮਰਨ ਤੋਂ ਪਹਿਲਾਂ ਮੋਦੀ ਦੇ ਕੋਲੋਂ ਵੀ ਕੁਝ ਗੱਫਾ ਮਿਲ ਜਾਏ ਕੋਈ ਨਾ ਕੋਈ, ਤੇ ਉਹ ਅੱਜ ਕੱਲ ਪਿਛਲੇ ਕੁਝ ਪੀਰੀਅਡ ਤੋਂ ਹੀ ਲੱਗਾ ਹੋਇਆ ਸੀ, ਹੁਣ ਖੁੱਲ ਕੇ ਹੀ ਸਾਹਮਣੇ ਆ ਗਿਆ। ਉਹ ਲੱਗਾ ਹੋਇਆ ਸਾਬਤ ਕਰਨ ਜੀ ਹਿੰਦੂਆਂ ਸਿੱਖਾਂ ਦਾ ਤਾਂ ਝਗੜਾ ਹੀ ਕੋਈ ਨਹੀਂ। ਹਿੰਦੂ ਤਾਂ ਜਿਹੜਾ ਸਾਰਾ ਸਾਡਾ ਇਤਿਹਾਸ ਹੀ ਹਿੰਦੂਆਂ ਦਾ ਇਤਿਹਾਸ ਹੈ। ਔਰ ਉਹਦਾ ਇੱਕ ਆਰਟੀਕਲ ਜਿਹੜਾ ਹਿੰਦੀ ਨਿਊਜ਼ਪੇਪਰ 'ਚ ਵੀ ਲੱਗਾ, ਉਹਦੇ 'ਚ ਉਹਨੇ ਕਿਹਾ 5 ਹਿੰਦੂ ਹੀ ਪਹਿਲੇ 5 ਪਿਆਰੇ ਸਜੇ ਥੇ, ਕਿ ਜੀ ਜਿਹੜੇ 5 ਪਿਆਰੇ ਸੀ ਉਹ ਕੌਣ ਸਨ? ਹਿੰਦੂ ਹੀ ਸੀ। ਔਰ ਇੱਥੋਂ ਤੱਕ ਉਹ ਚੱਲਦਾ ਉਹ ਇਹ ਸਾਬਤ ਕਰਨ ਤੇ ਆ ਗਿਆ ਕਿ ਸਾਵਰਕਰ ਨੂੰ ਜਦੋਂ ਜੇਲ੍ਹ ਹੋਈ, ਉਹਦਾ ਜਿਹੜਾ ਕੇਸ ਹੈ ਉਹ ਵੀ ਮਾਸਟਰ ਤਾਰਾ ਸਿੰਘ ਨੇ ਲੜਿਆ ਸੀ। ਔਰ ਮੈਂ ਪਰਮਜੀਤ ਸਿੰਘ ਸਰਨਾ ਜਿਹੜੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਨੇ, ਔਰ ਉਹਨਾਂ ਨੇ ਇਸ ਪਿਛਲੇ ਦਿਨਾਂ 'ਚ ਨੇ ਤਰਲੋਚਨ ਸਿੰਘ ਨੇ ਪ੍ਰੈਸ ਕਾਨਫਰੰਸ ਵੀ ਕੀਤੀ, ਔਰ ਉਹਦੇ 'ਚ ਵੀ ਉਹਨੇ ਕਿਹਾ ਦੇਖੋ ਜੀ ਇਹ ਸਿੱਖ ਜਿਹੜੇ ਨੇ ਗੰਗੂ ਬਾਹਮਣ ਕਰਦੇ ਨੇ, ਗੰਗੂ ਬਾਹਮਣ ਨਹੀਂ ਕਹਿਣਾ ਚਾਹੀਦਾ, ਗੰਗੂ ਰਸੋਈਆ ਕਹਿ ਲਓ, ਦੂਜਾ ਕਹਿ ਲਓ। ਹੁਣ ਇਸ ਕਿਸਮ ਦਾ ਇਹ ਪੂਰਾ ਆਰਟੀਕਲ ਜੇ ਮੈਂ ਡਿਸਕਸ ਕਰਾਂ ਤਾਂ ਮੇਰਾ ਖਿਆਲ ਹੈ ਮੈਨੂੰ ਹਰ ਹਾਲਤ 'ਚ ਜਿਹੜਾ ਇਹਦੇ ਨਾਲ ਇੱਕ ਛੱਤਰ ਮਾਰਨਾ ਪੈਣਾ, ਇੰਨਾ ਵਕਤ ਨਹੀਂ ਹੈ। ਹੁਣ ਮੈਂ ਪਰਮਜੀਤ ਸਿੰਘ ਸਰਨਾ ਨੇ ਜਿਹੜੀ ਇਹਨੇ ਪ੍ਰੈਸ ਕਾਨਫਰੰਸ ਤਰਲੋਚਨ ਸਿੰਘ ਨੇ ਪਿਛਲੇ ਦਿਨਾਂ 'ਚ ਕਰਕੇ ਉਹਨੇ ਕਿਹਾ, ਉਹਦੇ ਤੇ ਉਹਨਾਂ ਨੇ ਇਸ ਨੂੰ ਕਾਊਂਟਰ ਕੀਤਾ ਕਿ ਬਈ ਇਹ ਉਹਨਾਂ ਕਿਹਾ ਕਿ ਕੱਲ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅੱਗੇ, ਕਿਉਂਕਿ ਉਹ ਬੈਠਾ ਹੈ ਨੱਡਾ, ਜਦੋਂ ਇਹ ਮਨਜਿੰਦਰ ਸਿਰਸਾ ਤੇ ਇਹ ਉਹ ਸਾਰੇ ਨੇ, ਤਰਲੋਚਨ ਸਿੰਘ ਨੇ ਮਾਸਟਰ ਤਾਰਾ ਸਿੰਘ ਬਾਰੇ ਤੇ ਅਕਾਲ ਸਹਾਇ ਫੌਜ ਬਾਰੇ ਤੇ ਹੋਰ ਗੱਲਾਂ ਕਰਦਿਆਂ ਬੜਾ ਕੁਫਰ ਤੋਲਿਆ।
ਇਹ ਸੁਣ ਕੇ ਮੈਨੂੰ ਹੈਰਾਨੀ ਹੋਈ ਕਿ ਕੋਈ ਬੰਦਾ ਭਰੇ ਇਕੱਠ ਵਿੱਚ ਇੰਨਾ ਝੂਠ ਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਜੀਰਾ ਕਿਵੇਂ ਕਰ ਸਕਦਾ ਹੈ। ਤਰਲੋਚਨ ਸਿੰਘ ਨੇ ਬੋਲਦਿਆਂ ਇੱਕ ਝੂਠ ਇਹ ਬੋਲਿਆ ਕਿ ਸਾਵਰਕਰ ਦਾ ਕੇਸ ਮਾਸਟਰ ਤਾਰਾ ਸਿੰਘ ਨੇ ਲੜਿਆ, ਜੋ ਸਰਾਸਰ ਝੂਠ ਹੈ। ਆਪਣੀ ਗੱਲ ਨੂੰ ਸੱਚੀ ਸਾਬਤ ਕਰਨ ਲਈ ਤਰਲੋਚਨ ਸਿੰਘ ਨੇ ਇਹ ਦਾਅਵਾ ਵੀ ਕੀਤਾ ਕਿ ਉਸ ਸਮੇਂ ਦੀਆਂ ਅਖਬਾਰਾਂ ਤੇ ਤਸਵੀਰਾਂ ਮੌਜੂਦ ਹਨ। ਮੈਂ ਤਰਲੋਚਨ ਸਿੰਘ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇੱਕ ਵੀ ਅਖਬਾਰ ਪੇਸ਼ ਕਰਨ ਜਿਸ ਵਿੱਚ ਸਪਸ਼ਟ ਹੋਏ ਕਿ ਮਾਸਟਰ ਤਾਰਾ ਸਿੰਘ ਨੇ ਸਾਵਰਕਰ ਦਾ ਕੇਸ ਲੜਿਆ। ਹੁਣ ਉਹ ਇਹ ਸਾਬਤ ਕਰ ਰਿਹਾ ਜੀ ਅਕਾਲੀ ਇਹੀ ਨਹੀਂ ਵੀ ਸਿੱਖ ਹਿੰਦੂ ਨੇ, ਈਵਨ ਸਾਵਰਕਰ ਜਿਹੜਾ ਹਿੰਦੂਤਵਾਦ ਹੈ ਉਹਨੂੰ ਜਦੋਂ ਜੇਲ੍ਹ 'ਚ ਸੁੱਟਿਆ ਮਾਸਟਰ ਤਾਰਾ ਸਿੰਘ ਨੇ ਉਹਦਾ ਕੇਸ ਲੜਿਆ। ਫਿਰ ਉਹਨਾਂ ਕਿਹਾ ਦੂਜਾ ਝੂਠ, ਤਰਲੋਚਨ ਸਿੰਘ ਨੇ ਵੰਡ ਮੌਕੇ ਅਕਾਲੀ ਆਗੂਆਂ ਤੇ ਪੰਥ ਦਰਦੀਆਂ ਵੱਲੋਂ ਸਿੱਖਾਂ ਦੇ ਗੁਰਧਾਮਾਂ ਤੇ ਜਾਲਮਾਤ ਦੀ ਰੱਖਿਆ ਲਈ ਬਣਾਈ ਗਈ ਅਕਾਲ ਸਾਹਿਬ ਫੌਜ ਨੂੰ RSS ਨਾਲ ਜੋੜਿਆ। ਹੁਣ ਤਰਲੋਚਨ ਸਿੰਘ ਕਹਿੰਦਾ ਜੀ 47 'ਚ ਜਦੋਂ ਪਾਰਟੀਸ਼ਨ ਵੇਲੇ ਸਿਵਲ ਵਾਰ ਚੱਲ ਰਹੀ ਸੀ, ਜਿਹੜੀ ਮਾਸਟਰ ਤਾਰਾ ਸਿੰਘ ਨੇ ਬਣਾਈ ਸੀ ਅਕਾਲ ਸਾਹਿਬ ਫੌਜ, ਉਹ RSS ਦੇ ਨਾਲ ਮਿਲ ਕੇ ਹੀ ਕੰਮ ਕਰ ਰਹੇ ਸੀ। ਉਹਨਾਂ ਕਿਹਾ ਅਜੇ ਕਹਿੰਦੇ ਤਰਲੋਚਨ ਸਿੰਘ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਜਥੇਬੰਦੀ ਸਿੱਖਾਂ ਨੇ ਨਿਰੋਲ ਆਪਣੇ ਪੱਧਰ ਤੇ ਬਣਾਈ ਸੀ। ਆਪਣੇ ਪੱਧਰ ਤੇ ਕਾਰਜ ਕਰਦਿਆਂ ਸਿੱਖਾਂ ਦੇ ਜਾਨ ਮਾਲ ਦੀ ਹਿਫਾਜ਼ਤ ਲਈ ਮੇਰੇ ਪਿਤਾ ਜੀ, ਇਹ ਪਰਮਜੀਤ ਸਿੰਘ ਸਰਨਾ ਕਹਿ ਰਿਹਾ, ਜੋ ਕਿ ਖੁਦ ਇਸ ਦਾ ਹਿੱਸਾ ਸਨ, ਉਹਨਾਂ ਸਾਰੀਆਂ ਗੱਲਾਂ ਖੁਦ ਮੈਨੂੰ ਦੱਸੀਆਂ ਸਨ। ਇਤਿਹਾਸ ਦੀ ਤੱਥ ਵੀ ਇਹ ਕਹਿੰਦੇ ਹਨ, ਪਰ ਚਾਪਲੂਸੀ ਕਰਦਿਆਂ ਤਰਲੋਚਨ ਸਿੰਘ ਇਸ ਹੱਦ ਤੱਕ ਗਿਰ ਗਿਆ ਕਿ ਉਸ ਨੇ ਇਸ ਜਥੇਬੰਦੀ ਨੂੰ ਵੀ RSS ਨਾਲ ਮਿਲ ਕੇ ਚੱਲਣ ਵਾਲੀ ਜਥੇਬੰਦੀ ਕਿਹਾ, ਜਦ ਕਿ ਉਸ ਵੇਲੇ ਤੱਕ ਪੰਜਾਬ ਵਿੱਚ RSS ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਸੀ। ਇਹ ਕਿਉਂਕਿ ਜਦੋਂ ਇੱਕੋ ਲੈਵਲ ਦੇ ਲੋਕ ਗੱਲ ਕਰ ਰਹੇ ਹੋਣ ਫਿਰ ਉਹਦੇ 'ਚ ਭਾਰ ਵੀ ਹੁੰਦਾ ਹੈ, ਕਿਉਂਕਿ ਇਹਨਾਂ ਦਾ ਸੰਬੰਧ ਵੀ ਪਰਮਜੀਤ ਸਿੰਘ ਸਰਨਾ ਹੋਰਾਂ ਦਾ ਪੋਠੋਹਾਰ ਬੈਲਟ ਨਾਲ, ਜਿੱਥੋਂ ਮਾਸਟਰ ਤਾਰਾ ਸਿੰਘ ਸਨ, ਸੋ ਇਨਸਾਈਡਰ ਹੈ। ਔਰ ਇਹ ਵੀ ਜਿਹੜਾ ਇਸ ਕਿਸਮ ਦਾ ਵਿਕਿਆ ਹੋਇਆ ਬੰਦਾ ਹੈ ਉਸ ਦਾ। ਫਿਰ ਉਹਨਾਂ ਨੇ ਕਿਹਾ ਤੀਜਾ ਝੂਠ, ਤਰਲੋਚਨ ਸਿੰਘ ਨੇ ਇਹ ਬੋਲਿਆ ਕਿ ਮਾਸਟਰ ਤਾਰਾ ਸਿੰਘ ਨੂੰ ਸਾਵਰਕਰ ਦੀ ਮਦਦ ਕਰਨ ਦੇ ਕਾਰਨ ਸਰਕਾਰ ਨੇ ਜੇਲ੍ਹ 'ਚ ਸੁੱਟਿਆ, ਜਦੋਂ ਕਿ ਸਾਰੇ ਜਾਣਦੇ ਹਨ ਕਿ ਜਦੋਂ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨਾਲ ਵੰਡ ਤੋਂ ਪਹਿਲਾਂ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਪੂਰਾ ਕਰਨ ਲਈ ਆਵਾਜ਼ ਉਠਾਉਣੀ ਸ਼ੁਰੂ ਕੀਤੀ, ਤਾਂ ਪੰਥ ਤੇ ਪੰਜਾਬ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨ ਦੇ ਬਦਲੇ ਉਹਨਾਂ ਨੂੰ ਜੇਲ੍ਹ 'ਚ ਸੁੱਟਿਆ ਗਿਆ। ਹੁਣ ਤਰਲੋਚਨ ਸਿੰਘ ਇਹ ਕਹਿ ਰਿਹਾ ਨੱਡੇ ਦੇ ਸਾਹਮਣੇ BJP ਕਿ ਜੀ ਕਿਉਂਕਿ ਮਾਸਟਰ ਤਾਰਾ ਸਿੰਘ ਨੇ ਤੁਹਾਡੇ ਹਿੰਦੂ ਆਈਡੀਓਲੌਗ ਸਾਵਰਕਰ ਦੀ ਮਦਦ ਕੀਤੀ ਸੀ, ਇਸ ਲਈ ਨਹਿਰੂ ਨੇ ਉਹਨੂੰ ਜੇਲ੍ਹ 'ਚ ਸੁੱਟਿਆ। ਹੁਣ ਇਹ ਫੈਕਟ ਪਤਾ ਹੈ ਕਿ ਬਈ ਜਿਹੜਾ ਉਹ ਦਿੱਲੀ ਦੇ ਵਿੱਚ ਜਲੂਸ ਕੇ ਪਹਿਲੀ ਗ੍ਰਿਫਤਾਰੀ ਮਾਸਟਰ ਤਾਰਾ ਸਿੰਘ ਦੀ ਟ੍ਰੇਨ 'ਚ ਜਦੋਂ ਅੰਮ੍ਰਿਤਸਰ ਤੋਂ ਦਿੱਲੀ ਗਿਆ ਨਰੇਲਾ ਸਟੇਸ਼ਨ ਤੇ ਹੋਈ ਸੀ ਕਿ ਬਈ ਪਟੇਲ ਨੇ ਕਿਹਾ ਸੀ ਕਿ ਬਈ ਇਹਨੂੰ ਅੰਦਰ ਸੁੱਟੋ, ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਤਰਲੋਚਨ ਸਿੰਘ ਨੇ ਬੇਸ਼ਰਮੀ ਨਾਲ ਇੱਕ ਤੋਂ ਵੱਧ ਇੱਕ ਝੂਠ ਬੋਲ ਕੇ ਭਾਜਪਾ ਤੇ ਸੰਘ ਦੇ ਆਗੂਆਂ ਦੇ ਨਜ਼ਰ ਵਿੱਚ ਆਉਣ ਲਈ ਚਾਰਾ ਕੀਤਾ। ਇਹ ਸਭ ਕਰਕੇ ਭਾਵੇਂ ਸਰਕਾਰ ਤੋਂ ਉਸ ਨੂੰ ਕੋਈ ਬੋਟੀ ਪੈ ਜਾਏ, ਪਰ ਸਿੱਖਾਂ ਦੀਆਂ ਨਜ਼ਰਾਂ 'ਚੋਂ ਉਹ ਪੂਰੀ ਤਰ੍ਹਾਂ ਹਮੇਸ਼ਾ ਲਈ ਡਿੱਗ ਗਿਆ। ਇਸ ਕਿਸਮ ਦੇ ਜਿਹੜੇ ਨੇ ਉਹ ਬਿਲਕੁਲ ਬੇਸ਼ਰਮ ਔਰ ਬੇਹਯਾ ਬਦ ਅਖਲਾਕ ਤਾਂ ਹੈ ਹੀ ਹੈ, ਪਰ ਇਹ ਕੱਲਾ ਨਹੀਂ ਹੈ ਕਿ ਵੀ ਇਹ ਤਰਲੋਚਨ ਸਿੰਘ ਦਾ ਇੱਕ ਆਉਣ ਵਾਲੇ ਪੀਰੀਅਡ 'ਚ ਅਸੀਂ 2024 ਦੀਆਂ ਚੋਣਾਂ ਤੋਂ ਪਹਿਲਾਂ ਇਸ ਕਿਸਮ ਦੇ ਬਦ ਅਖਲਾਕ, ਬਦ ਕਿਰਦਾਰ, ਵਿਕੇ ਹੋਏ ਜ਼ਮੀਰ ਫਰੋਸ਼ ਬਹੁਤ ਸਾਰੇ ਹੋਰ ਪੱਗਾਂ ਵਾਲੇ ਮੋਦੀ ਕੇ ਸਿੱਖ ਦੇਖਾਂਗੇ, ਕਿਉਂਕਿ ਇਹਨਾਂ ਨੂੰ ਇਹ ਬਿਲਕੁਲ ਭੁੱਲਿਆ ਹੋਇਆ ਕਿ ਗੁਰੂ ਨੂੰ ਵੀ ਜਾ ਕੇ ਮੂੰਹ ਦਿਖਾਣਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਜਨੇਵਾ, ਇਟਲੀ, ਆਸਟਰੀਆ, ਟੋਰਾਂਟੋ ਅਤੇ ਆਸਟ੍ਰੇਲੀਆ ਤੋਂ ਬਾਅਦ ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਟਵੈਨਵਿਸ ਸੈਕੰਡਰੀ ਸਕੂਲ 66 ਐਵਨਿਊ 126 ਸਟਰੀਟ ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ,
ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਸ ਦਾ ਨਾਂ ਦੱਸਦਾ ਹੈ ਕਿ ਪੰਜਾਬੀ ਜ਼ੁਬਾਨ ਦੀ ਤਰੱਕੀ ਲਈ ਬਣੀ ਸੀ, ਪਰ ਹੁਣ ਇਸ ਤੇ RSS ਦਾ ਮੁਕੰਮਲ ਕਬਜ਼ਾ ਹੋ ਚੁੱਕਾ ਹੈ। ਸੋ ਇਸ ਦੇ ਜਿਹੜੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਕਿਹਾ ਹੈ ਕਿ ਅਸੀਂ ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼ ਇਸ ਲਈ ਨਹੀਂ ਛਾਪ ਸਕਦੇ ਕਿਉਂਕਿ ਸਾਡੇ ਕੋਲ ਵਿਦਵਾਨਾਂ ਦੀ ਅਤੇ ਪੈਸੇ ਦੀ ਕਮੀ ਹੈ। ਔਰ ਯਾਦ ਰਹੇ, ਪਿਛਲੀ ਸਰਕਾਰ ਵੱਲੋਂ ਇਸ ਮਹਾਨ ਕੋਸ਼ ਨੂੰ ਸੋਧ ਕੇ ਛਾਪਣ ਲਈ ਖਾਸ ਫੰਡ ਰਿਲੀਜ਼ ਕੀਤਾ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਤੁਹਾਡੇ ਜਿਹੜੇ ਮੈਸੇਜ ਨੇ ਫੇਸਬੁੱਕ ਤੇ ਜਾਂ YouTube ਦੇ ਉੱਪਰ ਉਹ ਵੀ ਆਪਾਂ ਲਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ 75 ਵਰਿਆਂ ਦਾ ਪੰਜਾਬ ਦਾ ਭਾਰਤ ਦੇ ਨਾਲ ਉਹ ਗੁਲਾਮੀ ਦਾ ਇਤਿਹਾਸ ਦੇਖਦੇ ਤੇ 1950 ਵੱਲ ਧਿਆਨ ਜਾਂਦਾ ਹੈ ਕਿ ਜਦੋਂ ਪੰਜਾਬੀ ਸੂਬੇ ਦੀ ਤਹਿਰੀਕ ਸ਼ੁਰੂ ਹੋਣ ਦੇ ਨਾਲ ਆਪਣੇ ਕਿਸਮ ਦੀ ਡਿਸਕ੍ਰਿਮੀਨੇਸ਼ਨ, ਜ਼ਬਰ, ਜ਼ੁਲਮ ਜਿਹੜਾ ਉਹ ਪ੍ਰਤਾਪ ਸਿੰਘ ਕੈਰੋਂ ਤੱਕ ਪਹੁੰਚਦਿਆਂ ਤਾਂ ਸਿਖਰ 'ਤੇ ਸੀ। ਪਰ ਪਹਿਲਿਆਂ ਚੀਫ ਮਿਨਿਸਟਰਸ ਵੇਲੇ ਹੀ ਗੋਪੀ ਚੰਦ ਭਾਰਗਵ ਜਾਂ ਭੀਮ ਸੈਨ ਸੱਚਰ ਜਦੋਂ ਹਰਮੰਦਰ ਸਾਹਿਬ ਦੇ ਵਿੱਚ ਪੁਲਿਸ ਜਾਂਦੀ ਆ 1955 ਦੇ ਪੀਰੀਅਡ 'ਚ ਉਹ ਚੱਲ ਰਿਹਾ ਸੀ ਜੀ। ਉਸ ਪੀਰੀਅਡ 'ਚ ਜਦੋਂ ਕਿ ਪੰਜਾਬੀ ਸੂਬੇ ਦੀ ਮੰਗ ਜ਼ੋਰ ਫੜ ਰਹੀ ਸੀ, ਇਹਨਾਂ ਨੇ ਇੱਕ ਇਹ ਸਿੱਖਾਂ ਨੂੰ ਅਬਲਾਈਜ਼ ਕਰਨ ਦੇ ਲਈ ਕਿ ਜੀ ਚਲੋ ਕੁਛ ਨਹੀਂ ਹੈ। ਔਰ ਗਿਆਨੀ ਕਰਤਾਰ ਸਿੰਘ ਜਿਹੜਾ ਕਦੇ ਅਕਾਲੀ ਦਲ 'ਚ ਕਦੇ ਕਾਂਗਰਸ ਚਲਾ ਜਾਂਦਾ ਸੀ, 2-3 ਜਿਹੜੀਆਂ ਚੀਜ਼ਾਂ, ਇੱਕ ਤਾਂ ਰੀਜਨਲ ਫਾਰਮੂਲਾ ਲਿਆਂਦਾ, ਰੀਜਨ ਬਣੇ ਪੰਜਾਬੀ ਰੀਜਨ ਔਰ ਹਿੰਦੀ ਰੀਜਨ, ਇਹ ਬਿਫੋਰ ਪੰਜਾਬੀ ਸੂਬਾ ਸਟੋਰੀ ਹੈ। ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਔਰ ਭਾਸ਼ਾ ਵਿਭਾਗ। ਹੁਣ ਪੰਜਾਬੀ ਯੂਨੀਵਰਸਿਟੀ ਮੈਨੂੰ ਯਾਦ ਹੈ ਕਿ ਵੀ ਮੈਂ ਇਹ ਕਿਤੇ ਪੜ੍ਹਿਆ ਕਿ ਦੁਨੀਆ ਦੇ ਵਿੱਚ ਸਿਰਫ 2 ਯੂਨੀਵਰਸਿਟੀਜ਼ ਨੇ ਜਿਹੜੀਆਂ ਜ਼ਬਾਨ ਦੇ ਨਾਂ ਤੇ ਬਣੀਆਂ। ਇੱਕ ਕੋਈ ਹਿਬਰੂ ਯੂਨੀਵਰਸਿਟੀ ਹੈ ਤੈਲ ਅਵੀਵ 'ਚ ਯਹੂਦੀਆਂ ਦੀ, ਕਿਉਂਕਿ ਉਹਨਾਂ ਦੀ ਆਪਣੀ ਜ਼ਬਾਨ ਹੈ, ਔਰ ਪੰਜਾਬੀ ਯੂਨੀਵਰਸਿਟੀ ਬਣਾਈ ਗਈ। ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਔਰ ਭਾਸ਼ਾ ਵਿਭਾਗ ਪੰਜਾਬ ਨੇ ਵੀ ਮੁੱਢਲੇ ਵਰਿਆਂ ਦੇ ਵਿੱਚ ਬਹੁਤ ਸਾਂਭ ਸੰਭਾਲ ਦਾ ਕੰਮ ਕੀਤਾ। ਖਰੜੇ ਵੀ ਸਾਂਭੇ, ਪਬਲੀਕੇਸ਼ਨਸ ਵੀ ਹੋਈਆਂ ਔਰ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਅੱਡ ਡਿਪਾਰਟਮੈਂਟ ਵੀ ਵੱਧਦੇ ਗਏ। ਔਰ ਆਲਰੇਡੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਦੀ ਗੱਲ ਕਰਦੇ ਹਾਂ, ਪੰਜਾਬੀ ਯੂਨੀਵਰਸਿਟੀ ਨੇ ਜਦੋਂ ਸ਼ੁਰੂ ਕੀਤਾ, ਡਾਕਟਰ ਤਾਰਨ ਸਿੰਘ ਵਰਗੇ ਵਿਦਵਾਨ ਜਿਹੜੇ ਨੇ ਉਹ ਉਹਦੇ ਹੈੱਡ ਬਣੇ ਔਰ ਕਾਫੀ ਪ੍ਰੋਗਰਾਮ। ਪਰ ਔਰ ਇਸ ਦੇ ਨਾਲ ਜਿਉਂ-ਜਿਉਂ RSS ਦਾ ਇਨਫਲੂਐਂਸ, ਕਿਉਂਕਿ ਜੇ ਸਿੱਖਾਂ ਨੂੰ ਉਸ ਵੇਲੇ ਸਮਝ ਸੀ ਜਾਂ ਇੱਕ ਕੁਦਰਤੀ ਵਰਤਾਰਾ ਹੈ ਕਿ ਭਾਈ ਇੱਕ ਪਾਸੇ ਖਾਲਸਾ ਸਕੂਲਾਂ, ਖਾਲਸਾ ਕਾਲਜਾਂ ਦਾ ਨੈਟਵਰਕ ਸੀ ਔਰ ਇਧਰ ਜੇ ਤੁਹਾਡਾ ਪੰਜਾਬੀ ਜ਼ਬਾਨ ਦੀ ਹਿਫਾਜ਼ਤ ਔਰ ਉਸ ਦੀ ਸਾਂਭ ਸੰਭਾਲ, ਉਸ ਦੀ ਪਬਲੀਕੇਸ਼ਨ ਔਰ ਦੁਰਲਭ ਗ੍ਰੰਥ ਔਰ ਜਿਹੜੇ ਈਵਨ ਡਾਕਟਰ ਗੰਡਾ ਸਿੰਘ ਵਰਗੇ ਲੋਕ ਦੂਜੇ ਜਿਨ੍ਹਾਂ ਦੀਆਂ ਉਮਰਾਂ ਦੀਆਂ ਲਾਇਬ੍ਰੇਰੀਆਂ ਉਹਨਾਂ ਨੇ ਡੋਨੇਟ ਕੀਤੀਆਂ ਕਿ ਵੀ ਇੱਕ ਆਧਾਰ ਬਣੇਗਾ, ਤੇ ਦੁਸ਼ਮਣ ਨੂੰ ਵੀ ਇਹ ਬਹੁਤ ਚੰਗੀ ਤਰ੍ਹਾਂ ਪਤਾ ਸੀ। ਅਸੀਂ ਦੇਖਦੇ ਹਾਂ ਵੀ ਇਹ ਕਿਵੇਂ ਨੈਟਵਰਕ ਐਜੂਕੇਸ਼ਨ ਦਾ ਖਤਮ ਹੋਇਆ। ਕੁਛ ਉਹਦੇ ਸਾਡੇ ਆਪਣੇ ਹੀ ਸ਼੍ਰੋਮਣੀ ਕਮੇਟੀ ਅਕਾਲੀਆਂ ਦਾ ਰੋਲ ਹੈ। ਖਾਲਸਾ ਸਕੂਲ, ਖਾਲਸਾ ਕਾਲਜ, ਖਾਲਸਾ ਸਕੂਲ ਤਾਂ ਬਹੁਤੇ ਸਰਕਾਰ ਨੇ ਟੇਕ ਓਵਰ ਕਰ ਲਏ ਕਿਉਂਕਿ ਜਿਹੜਾ ਤਨਖਾਹਾਂ ਉਹਨਾਂ ਨੇ ਦੇਣੀਆਂ ਨੇ ਔਰ ਉਹਦੇ ਥੱਲੇ ਸਰਕਾਰੀ ਦੇ ਥੱਲੇ ਹੌਲੀ ਜਿਹੜਾ ਖਾਲਸਾ ਸਕੂਲਾਂ ਚੋਂ ਪੈਦਾ ਹੋਣ ਵਾਲਾ ਸਿੱਖ ਕਿਰਦਾਰ ਸੀ ਬੱਚਿਆਂ ਦੇ ਅੰਦਰ, ਖਾਲਸਾਈ ਕਦਰਾਂ, ਉਹ ਮਾਈਨਸ ਹੁੰਦਾ ਖਤਮ ਹੋ ਗਿਆ। ਯੂਨੀਵਰਸਿਟੀਆਂ 'ਚ ਇਹੀ ਨਹੀਂ, ਜਦੋਂ ਸਰਕਾਰ ਪੰਜਾਬੀ ਸੂਬਾ ਬਣ ਜਾਂਦਾ 1969 'ਚ ਗੁਰੂ ਨਾਨਕ ਸਾਹਿਬ ਦਾ 500 ਸਾਲਾ ਪ੍ਰਕਾਸ਼ ਪੁਰਬ ਹੈ ਤੇ ਜਿਸ ਮੁੱਦੇ ਦੇ ਉੱਤੇ ਭਾਰਤੀ ਜਨਸੰਘ ਨੇ ਸਰਕਾਰ ਤੋੜ ਦਿੱਤੀ ਸੀ ਔਰ ਅਕਾਲੀਆਂ ਨੇ ਉਦੋਂ ਸਟੈਂਡ ਰੱਖਿਆ, ਗੁਰੂ ਨਾਨਕ ਸਾਹਿਬ ਦੇ ਨਾਂ ਤੇ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਬਣਾਈ ਗਈ ਕਿ ਭਾਈ ਇਹ ਸਿੱਖੀ ਔਰ ਗੁਰੂ ਨਾਨਕ ਸਾਹਿਬ ਦੀਆਂ ਵੈਲਿਊਜ਼ ਨੂੰ ਔਰ ਬੜਾ ਵੱਡਾ ਕੈਂਪਸ ਔਰ
ਦਿਸ ਦੈਟ। ਹੁਣ ਅੱਜ ਤੁਸੀਂ ਇਹਨਾਂ ਦੋਨੋਂ ਹੀ ਯੂਨੀਵਰਸਿਟੀਆਂ ਦਾ ਹਾਲ ਦੇਖੋ। ਪੰਜਾਬ ਯੂਨੀਵਰਸਿਟੀ ਬਾਰੇ ਤਾਂ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਪੰਜਾਬ ਯੂਨੀਵਰਸਿਟੀ ਤਾਂ ਸ਼ੁਰੂ ਤੋਂ ਹੀ ਉਹਨਾਂ ਦੀ ਸੈਨੇਟ ਤੋਂ ਲੈ ਕੇ ਆਰੀਆ ਸਮਾਜੀਆਂ ਦਾ ਕਬਜ਼ਾ ਰਿਹਾ। ਜੇ ਕੋਈ ਧੜੱਲੇਦਾਰ ਇੱਕ ਅੱਧਾ ਸਿੱਖ ਕਿਸੇ ਹੈਡ ਆਫ ਦਾ ਡਿਪਾਰਟਮੈਂਟ ਬਣ ਗਿਆ, ਉਹਨੇ ਆਪਣੇ ਡਿਪਾਰਟਮੈਂਟ 'ਚ ਕੋਈ ਕੰਸੈਸ਼ਨ ਲੈ ਲਏ ਜਾਂ ਦੂਜੇ, ਤਾਂ ਪੰਜਾਬ ਯੂਨੀਵਰਸਿਟੀ ਪੰਜਾਬੀ ਸਬਜੈਕਟ ਨੂੰ ਹੀ ਖਤਮ ਕਰ ਰਹੀ ਸੀ, ਜਿਹੜਾ ਹੁਣ ਜਦੋਂ ਸਟ੍ਰਾਈਕ ਹੋਈ ਤਾਂ ਉਹ ਉਹਨਾਂ ਨੂੰ ਵਾਪਸ ਮੰਨਣਾ ਪਿਆ। ਸੋ ਉਹਨੂੰ ਬਾਹਰ ਕੱਢ ਦਿਓ। ਐਗਰੀਕਲਚਰ ਯੂਨੀਵਰਸਿਟੀ ਨੂੰ ਅਸੀਂ ਕਿਉਂਕਿ ਐਗਰੀਕਲਚਰ ਫੀਲਡ ਨਾਲ ਜੋੜ ਕੇ ਦੇਖਦੇ ਹਾਂ, ਤੇ ਬਾਕੀ ਜਿਹੜੀਆਂ ਬਾਬਾ ਫਰੀਦ ਯੂਨੀਵਰਸਿਟੀ ਮੈਡੀਕਲ, ਜੇ ਤੁਸੀਂ ਇਹਨਾਂ ਦੋਨੋਂ ਯੂਨੀਵਰਸਿਟੀਆਂ ਦਾ ਹਾਲ ਦੇਖੋ ਅੱਜ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਔਰ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਦਾ। ਗੁਰੂ ਨਾਨਕ ਯੂਨੀਵਰਸਿਟੀ ਜਿਹਦਾ ਪਹਿਲੇ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਹੋਏ, ਥੋੜੀ ਦੇਰ ਉਹਦਾ ਸਿੱਖ ਕਰੈਕਟਰ ਰਿਹਾ, ਹੌਲੀ ਲੈਫਟਿਸਟਾਂ ਵੱਲ ਮੁੜ ਗਿਆ, ਕਾਮਰੇਡਾਂ ਵੱਲ। ਹੁਣ ਉੱਥੇ ਕੌਣ ਨੇ ਕਾਮਰੇਡ ਨੇ, RSS ਹੈ, ਕੀ ਹੈ? ਲੇਕਿਨ ਕਿਉਂਕਿ ਖਾਲਸਾ ਕਾਲਜ ਦੀ ਮੈਨੇਜਮੈਂਟ ਹੀ ਬੀਜੇਪੀ ਦੇ ਕੋਲ ਜਾ ਚੁੱਕੀ ਹੈ ਔਰ ਈਵਨ ਚੀਫ ਖਾਲਸਾ ਦੀਵਾਨ ਦਾ ਸਾਰਾ ਨੈਟਵਰਕ ਹੀ ਉਹਨਾਂ ਕੋਲ ਹੈ, ਸੋ ਉਹਦੇ 'ਚ ਕੋਈ ਭੁਲੇਖਾ ਨਹੀਂ ਹੈ ਵੀ ਉਹ ਉਹਨਾਂ ਦੇ ਕੋਲ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿਉਂਕਿ ਮਾਲਵੇ ਦੇ ਹੱਬ ਹੈ ਪਟਿਆਲਾ, ਸਟੂਡੈਂਟਸ ਵੀ ਸਿੱਖਾਂ ਦੇ ਮੁੰਡੇ ਪਿੰਡਾਂ 'ਚੋਂ ਆਉਣ ਵਾਲੇ, ਦੂਸਰੇ ਰਹੇ ਡਿਪਾਰਟਮੈਂਟਾਂ 'ਚ ਵੀ ਸੀ ਪ੍ਰਭਾਵ, ਪਰ ਹੌਲੀ ਅੱਜ ਉਸ ਦਾ ਹਾਲ ਇਹ ਹੋ ਗਿਆ ਹੈ ਕਿ ਪੂਰੀ ਤਰ੍ਹਾਂ ਉਹ RSS ਨੇ ਟੇਕ ਓਵਰ ਕਰ ਲਿਆ। ਔਰ ਇਹ ਜਿਹੜਾ ਡਾਕਟਰ ਅਰਵਿੰਦ ਜਿਹਨੇ ਵਾਲ ਜੇ ਪਿੱਛੇ ਟੈਗੋਰ ਬਣਿਆ ਹੁੰਦਾ ਹੈ, ਲੇਕਿਨ ਪੱਕਾ ਹਿੰਦੂਤਵੀ। ਔਰ ਇਹਦੀ ਇੱਕ ਉਦਾਹਰਣ, ਬਾਕੀ ਤਾਂ ਅਸੀਂ ਦੇਖਿਆ ਵੀ ਕਿੰਨੀਆਂ ਖਬਰਾਂ ਸੀ ਕਿ ਕਿਵੇਂ ਉਹ ਖਰੜੇ ਔਰ ਦੂਜੇ ਲੱਦ ਕੇ ਉਹਨੂੰ ਕੂੜਾ ਕਰਕਟ 'ਚ ਸੁੱਟ ਰਹੇ ਸੀ, ਜਦੋਂ ਕਿ ਇਹ ਵੱਡੀ ਖਬਰ ਬਣੀ। ਸੋ ਹੌਲੀ ਡਿਸਟਰਕਸ਼ਨ ਦਾ ਲੈਵਲ ਤਾਂ ਹੈ ਹੀ ਹੈ। ਹੁਣ ਅਸੀਂ 30 ਅਗਸਤ ਨੂੰ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦਾ ਜਨਮ ਦਿਨ ਸੀ, ਅਸੀਂ ਜ਼ਿਕਰ ਕੀਤਾ ਕਿ ਭਾਈ ਉਹਨਾਂ ਦਾ ਮਹਾਨ ਉਹ ਕੰਮ ਜਿਹੜਾ 14-15 ਸਾਲ ਦੀ ਮਿਹਨਤ ਨਾਲ ਮਹਾਨ ਕੋਸ਼ ਜਿਹੜਾ ਪਹਿਲਾਂ ਮਹਾਰਾਜਾ ਪਟਿਆਲਾ ਨੇ ਛਾਪਿਆ ਔਰ ਬਾਅਦ ਦੇ ਵਿੱਚ ਜਦੋਂ ਪੰਜਾਬੀ ਯੂਨੀਵਰਸਿਟੀ ਜਾਂ ਦੂਜੀ ਉਹਨੇ ਉਹਨੂੰ ਛਾਪਿਆ। ਹੁਣ ਜੇ ਸਾਰਾ ਕੰਮ ਦੇਖਣਾ ਹੋਏ ਕਿਸੇ ਦਾ, ਜੋ ਕੰਮ ਯੂਨੀਵਰਸਿਟੀਆਂ ਨੇ ਨਹੀਂ ਕੀਤਾ ਉਹ ਮਹਾਨ ਕੋਸ਼ ਹੈ। ਮੇਰੇ ਲਈ ਵੀ ਜਦੋਂ ਮੈਂ ਕੋਈ ਰੈਫਰੈਂਸ ਦੇਖਣੀ, ਔਰ ਹਰ ਇੱਕ ਲਈ ਕੋਈ ਪੰਜਾਬੀ ਜ਼ਬਾਨ, ਗੁਰਮਤ ਸਬਜੈਕਟ, ਸਿੱਖੀ ਵੈਲਿਊਜ਼ ਜਾਂ ਉਸ ਖਿੱਤੇ ਨਾਲ ਸੰਬੰਧਿਤ, ਈਵਨ ਤੁਹਾਡੇ ਗੁਰਦੁਆਰੇ ਜਿਹੜੇ ਨੇ ਉਹ ਕਦੋਂ ਕਿੱਥੇ ਕੀ ਹੋਇਆ, ਉਹ ਸੰਸਕ੍ਰਿਤ ਦੇ ਵਿਦਵਾਨ, ਅਰਬੀ ਦੇ, ਫਾਰਸੀ ਦੇ, ਔਰ ਜਿਸ ਲੈਵਲ ਦਾ ਉਹਨਾਂ ਦਾ ਕੰਮ ਹੈ ਉਹ ਮਹਾਨ ਕੋਸ਼ ਉਹਨੂੰ ਕਹਿੰਦੇ ਹੀ। ਮਹਾਨ ਕੋਸ਼ ਸਿੱਖ ਐਨਸਾਈਕਲੋਪੀਡੀਆ, ਬਾਅਦ 'ਚ ਭਾਵੇਂ ਡਾਕਟਰ ਹਰਬੰਸ ਸਿੰਘ ਨੇ, ਯੂਨੀਵਰਸਿਟੀਆਂ ਨੇ ਆਪਣਾ ਵੀ ਬਣਾਇਆ, ਪਰ ਜੋ ਓਰੀਜਨੈਲਿਟੀ ਉਹਦੇ 'ਚ ਹੈ। ਔਰ ਕਿਉਂਕਿ ਭਾਈ ਕਾਹਨ ਸਿੰਘ ਨਾਭਾ ਉਹ ਸ਼ਖਸੀਅਤ ਨੇ ਜਿਨ੍ਹਾਂ ਨੂੰ ਬਿਲਕੁਲ ਪਤਾ ਹੈ ਕਿ ਸਿੱਖ ਧਰਮ ਦੀ ਕੀਮਤ ਕੀ ਹੈ, ਔਰ ਇਹੀ ਉਹਨਾਂ ਨੇ ਹਮ ਹਿੰਦੂ ਨਹੀਂ ਦੇ ਥੱਲੇ 19ਵੀਂ ਸਦੀ ਦੇ ਵਿੱਚ ਲਿਖਿਆ। ਔਰ ਉਹ ਸਾਰਾ ਹੀ ਉਹਨਾਂ ਦਾ ਜਿਹੜਾ ਪਾਰਟ ਹੈ ਉਹ ਸਿੱਖਾਂ ਦਾ ਬ੍ਰਾਹਮਣਵਾਦੀ ਹਿੰਦੂਵਾਦ ਤੋਂ ਅੱਡਰੇ ਧਰਮ ਦੇ ਤੌਰ ਤੇ ਐਸਟੈਬਲਿਸ਼ ਕਰਦਾ। ਇਸ ਲਈ ਜਿੰਨਾ ਭਾਈ ਕਾਹਨ ਸਿੰਘ ਨਾਭਾ ਅੱਜ ਵੀ, ਜਦੋਂ ਅਸੀਂ ਸੈਂਚਰੀ ਬਾਅਦ ਗੱਲ ਕਰ ਰਹੇ ਹਾਂ ਉਹਨਾਂ ਦੇ ਤੁਰ ਜਾਣ ਦੇ, ਰੜਕਦਾ, ਉਹਨਾਂ ਨੂੰ ਕੋਈ ਹੋਰ ਨਹੀਂ ਰੜਕਦਾ। ਔਰ ਜੇ RSS ਦਾ ਅਰਵਿੰਦ ਵਰਗੇ ਲੋਕ ਉੱਥੇ ਆ ਕੇ ਬੈਠੇ ਹੋਣ, ਹੁਣ ਉਹ ਮਹਾਨ ਕੋਸ਼ ਜਿਹੜਾ ਦੁਬਾਰਾ ਛਪਣਾ ਸੀ, ਪਹਿਲਾਂ ਜਦੋਂ ਇਹ ਛਾਪਿਆ ਗਿਆ ਅਸੀਂ ਦੇਖਦੇ ਮਾਰਚ 2019 ਦੇ ਵਿੱਚ ਸਾਰੀਆਂ ਕਾਪੀਆਂ ਉਹਦੀਆਂ ਬੈਨ ਕਰਨੀਆਂ ਪਈਆਂ, ਕਿਉਂਕਿ ਉਹਦੇ 'ਚ ਇੰਨੀ ਜ਼ਿਆਦਾ ਮਿਲਾਵਟ, ਗਿਰਾਵਟ, ਰੁਕਾਵਟ ਔਰ ਝੂਠ ਪਰੋਸ ਦਿੱਤਾ ਗਿਆ ਸੀ। ਜਦੋਂ ਰੌਲਾ ਪਿਆ ਉਹਨਾਂ ਨੇ ਕਿਹਾ ਜੀ ਜਿੰਨੀਆਂ ਛਾਪੀਆਂ ਨੇ ਸਾਰੀਆਂ ਨੂੰ ਬਰਨ ਕਰ ਦਿਓ। ਔਰ ਫਿਰ ਜਿਹੜਾ ਅਮਰਿੰਦਰ ਦੀ ਸਰਕਾਰ ਸੀ ਉਹਨੂੰ ਪਤਾ ਸੀ ਕਿ ਭਾਈ ਉਹਦੇ ਦਾਦੇ ਨੇ ਇਹ ਛਾਪਿਆ ਸੀ, ਔਰ ਦੂਜਾ ਉਹਨੇ ਫੰਡ ਰਿਲੀਜ਼ ਕੀਤੇ ਕਿ ਬਈ ਇਹ ਜਿਹੜੇ ਗੁਰਬਾਣੀ ਦੇ ਔਰ ਇਤਿਹਾਸ ਦੇ ਐਕਸਪਰਟ ਨੇ, ਦੂਜੇ ਨੇ, ਉਹਨਾਂ ਦੀ ਛਤਰ ਛਾਇਆ ਥੱਲੇ ਉਹਨੂੰ ਕਰੈਕਟ ਉਹਦੀ ਪਬਲੀਕੇਸ਼ਨ ਕੀਤੀ ਜਾਏ। ਉਹਨੂੰ ਫੰਡਸ ਕਿੱਧਰ ਗਏ ਕਿੱਧਰ ਨਹੀਂ। ਹੁਣ ਜਿਹੜੀ ਖਬਰ ਅੱਜ ਦੀ ਮੇਨ ਟ੍ਰਿਬਿਊਨ 'ਚ ਲੱਗੀ ਹੈ, ਰਿਡਲਡ ਵਿਦ ਕੰਟਰੋਵਰਸੀਜ਼, ਪੰਜਾਬੀ ਯੂਨੀਵਰਸਿਟੀ ਪੁੱਟਸ ਮਹਾਨ ਕੋਸ਼ ਰੀਪ੍ਰਿੰਟ ਔਨ ਬੈਕ ਬਰਨਰ। ਹੁਣ ਉਹਨਾਂ ਦਾ ਇਹ ਵਾਈਸ ਚਾਂਸਲਰ ਕਹਿ ਰਿਹਾ ਹੈ ਕਿ ਸਾਡੇ ਕੋਲ ਐਕਸਪਰਟ ਨਹੀਂ ਹੈ, ਯੂਨੀਵਰਸਿਟੀ ਵਿਲ ਹੈਵ ਟੂ ਫਾਰਮ ਏ ਟੀਮ ਆਫ ਐਕਸਪਰਟਸ। ਇਟ ਇਜ਼ ਟੀਡੀਅਸ ਵਰਕ, ਬਹੁਤ ਔਖਾ ਕੰਮ ਹੈ। ਇਨ ਫੈਕਟ ਇਨ ਕੇਸ ਵੀ ਰੀਸਟਾਰਟ ਦਾ ਵਰਕ, ਵੇਰੀਅਸ ਆਫਿਸਿਸ ਕੰਟੈਕਟ ਐਂਡ ਪ੍ਰੈਸ਼ਰਾਈਜ਼ ਅਸ ਟੂ ਮੇਕ them a part of the process। ਔਰ ਇਹ ਕੋਈ ਭਾਵੇਂ ਇਹ ਰਿਲੀਜੀਅਸ ਬੁੱਕ ਨਹੀਂ ਹੈ, ਪਰ ਇਹਦੇ ਤੇ ਬਹੁਤ ਪ੍ਰੈਸ਼ਰ ਹੈ। ਇਸ ਲਈ ਅਸੀਂ ਜਿਹੜਾ ਵੀ ਨੀਡ ਐਕਸਪਰਟਸ ਫਰੋਮ ਦਾ, ਸਾਨੂੰ ਇੰਗਲਿਸ਼, ਪੰਜਾਬੀ, ਗੁਰਬਾਣੀ ਦੇ ਐਕਸਪਰਟ ਚਾਹੀਦੇ ਨੇ, ਉਹ ਸਾਡੇ ਕੋਲ ਨਹੀਂ ਨੇ। ਔਰ ਆਲਰੇਡੀ ਯੂਨੀਵਰਸਿਟੀਜ਼ ਫੇਸਿੰਗ ਸ਼ਾਰਟੇਜ ਆਫ ਫੰਡਸ। ਹੁਣ ਕੋਈ ਨਵਾਂ ਨਹੀਂ ਲਿਖਣਾ ਹੈ,
ਆਲਰੇਡੀ ਐਗਜ਼ਿਸਟਿੰਗ ਹੈ ਉਸ ਦੇ ਵਿੱਚ ਜਿਹੜਾ ਥੋੜੀਆਂ ਬਹੁਤ ਜਿਹੜੀਆਂ ਚੇਂजेस ਨੇ ਉਹ ਲੇਕਿਨ ਕਿਉਂਕਿ ਜਦੋਂ ਤੱਕ ਮਹਾਨ ਕੋਸ਼ ਕਾਇਮ ਹੈ ਆਰਐਸਐਸ ਦਾ ਏਜੰਡਾ ਸਿੱਖਾਂ ਨੂੰ ਹਿੰਦੂਆਂ 'ਚ ਜਜ਼ਬ ਕਰਨ ਦਾ 1999 'ਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਰਾਹੀਂ ਆਪਣੀਆਂ ਨਾਗਪੁਰ ਦੀਆਂ ਕਿਤਾਬਾਂ ਛਪਵਾਈਆਂ। ਸੋ ਇਸ ਹੱਦ ਤੱਕ ਪੈਨੀਟ੍ਰੇਸ਼ਨ ਹੈ। ਔਰ ਅਸੀਂ ਜਿੱਦਾਂ ਨੇ ਜ਼ਿਕਰ ਕੀਤਾ ਸੀ 30 ਅਗਸਤ ਨੂੰ ਕਿ ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼ ਦਾ ਮੈਂ ਜ਼ਿਕਰ ਕੀਤਾ ਔਰ ਅੱਜ ਹੀ ਜਦੋਂ ਮੈਂ ਖਬਰ ਦੇਖੀ ਮੈਂ ਕਿਹਾ ਕਿ ਭਾਈ ਆ ਪਟਿਆਲੇ 'ਚ ਬੈਠ ਕੇ ਇਹ ਕੁਝ ਹੋ ਰਿਹਾ ਔਰ ਸਿੱਖਾਂ ਦਾ ਸਿੱਖ ਪਤਾ ਨਹੀਂ किस गफलत दी नींद सुते हुए जी। डॉक्टर साहब हम अपने व्यूअर्स का मैसेज लेने हैं। क्वासर अब्बास जी आए ने, ये कहते हैं कि मैं आपका प्रोग्राम बहुत ज़्यादा देखता हूँ और सोन माइल जी कहते हैं कि फतेह बुलाते हैं और जुबेर जी भी आए ने और जतिंदर सिंह जी कहते हैं वाहिगुरू जी का खालसा वाहिगुरू जी की फतेह और जुबेर जी कहते हैं कि डॉक्टर साहब इंडिया ने जंग की मुकम्मल तैयारी कर ली है और कश्मीर और पंजाब बॉर्डर पर इंडिया की फौज पहुंच चुकी है। ना कश्मीर इंडिया का है ना पंजाब इंडिया का, लेकिन फिर भी इंडिया की फौज। और हाँ जी देखो जुबैर साहब ये काफ़ी इस गल दियां पॉसिबिलिटीज़ ने कि 2024 दियां इलैक्शनां तो पहला क्योंकि इस वेले मोदी का ग्राफ थल्ले है, लेटेस्ट सर्वे भी पॉइंट आउट करता है कोई ना कोई ये शरारत कर सकते हैं पर मुंह दिखाणगे। बिल्कुल। गविंदर सिंह जी कहते नेवर फॉरगेट 84 एंड ऑलवेज वॉच टीवी 84 ऑलवेज स्टैंड फॉर खालसा जिंदाबाद। एंड इसी तरह मैसेज है सिंह जी कहते फतेह बुलाते हैं और गुरमेल सिंह जी एवरीडे आते हैं और फतेह बुलाते हैं और गुड कमेंट चढ़ती कला वाले आते हैं और खालसा जिंदाबाद कहते हैं। रेफरेंडम बारे भी कहते हैं और इसी तरह गुरमुख जी भी सानू फतेह बुलाते हैं। बलजीत वरैत जी भी फतेह बुलाते हैं और इसी तरह सुखदेव सिंह जी भी फतेह बुलाते हैं। जसकीरत सिंह जी कहते वाहिगुरू खालसा फतेह वाहिगुरू जी तुहाडी सब दी चढ़दी कला करन जो खालसा वास्ते जूझ रहे हैं। वाहिगुरू जी तुहाडी सब दी लंबी उम्र करन। टुडे इज 1 सितंबर। बहुत आई थिंक उन्होंने गलत लिखा है, अगस्त 31 लिखा है, दैट्स व्हाई। ओके अगस्त बनाया है, उन्होंने अगस्त लिखा है मैं अपनी टीम ने, सो दैट्स व्हाई उन्होंने क्यों मैं क्या उन्होंने क्यों लिखा है जस्ट आई ओके। सो अमरजीत सैनी फतेह बुलाते ने और फिर इसी तरह बलविंदर सिंह कहते हैं वो भी सानू सत श्री अकाल फतेह बुलाते हैं। बलविंदर सिंह जी कहते पंजाब के हर एक मसले का हल है आज़ादी। सिंह गर्चा जी खालसा जिंदाबाद। ऑल अबाउट ट्रूथ एंड सिखिज्म जी फतेह बुलाते हैं और मनजीत सिंह मिठारो जी भी आए हैं और फतेह बुलाते हैं और कहते हैं टीवी 84 जिंदाबाद खालसा जिंदाबाद। बहुत शुक्रिया। और इसी तरह कहते हैं कि 3 खालिस्तान मस्ट बी इन ऑलवेज। सिखां दा कोई चारा नहीं, कोई भी बिना खालिस्तान दे हल नहीं है। खालसा जिंदाबाद। और बलविंदर सिंह ने पंजाब में रेफरेंडम करवाओ तो खालिस्तान बनाओ। सो इसी तरह गुरमीत सिंह जी पंजाब का हल आज़ादी है और गुरमीत सिंह जी कहते पंजाब नो पार्ट ऑफ आई थिंक कहते इंडिया। बलकार सिंह कहते हैं कि फतेह बुलाते हैं और अवतार सिंह जी राज बिना ना धर्म चले हैं, धर्म बिना सब दले मले हैं। इको हल है अपना घर खालसा, नहीं तो ये ना बहुत बुरा हाल करना पंजाब का। यस। और इसी तरह साढ़े कोल मैसेज है गुरमीत सिंह जी भी फतेह बुलाते हैं। गोविंदर सिंह जी सपोर्ट रेफरेंडम सपोर्ट टीवी 84 खालसा जिंदाबाद। और इसी तरह मैसेज आएगा सारे को सुखदेव सिंह जी भी फतेह बुलाते हैं और खालसा जिंदाबाद कहते हैं और निहंग सिंह जी भी आए ने और गुरमीत सिंह खालसा जिंदाबाद। और इसी तरह अमरजीत सिंह जी भी खालसा जिंदाबाद। इंदरजीत सिंह संधू खालसा जिंदाबाद कहते हैं और इसी तरह सारे को रीमो निहाल भी फतेह बुलाते हैं। मेरा ख्याल है वक्त भी हो रहा है। ਅੱਜ ਫੇਸਬੁੱਕ ਤੇ ਜਿਹੜਾ ਫਤਿਹ ਵਾਲੇ ਸਾਡੇ ਵੀਰ ਭੈਣਾਂ ਨੇ ਬੌਬ ਸਿੰਘ ਉਹ ਸਾਰੀ ਟੀਮ ਨੂੰ ਉਹਨਾਂ ਨੇ ਫਤਿਹ ਬੁਲਾਈ ਹੈ। ਬੌਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਸਿੰਘ ਜੀ ਵੀ ਫਤਿਹ ਅਰਜ਼ ਕਰਦੇ ਨੇ। ਜਗਤਾਰ ਸਿੰਘ ਜੌਹਰ ਕਹਿੰਦੇ ਨੇ ਡਾਕਟਰ ਸਾਹਿਬ ਬਾਦਲਾਂ ਨੂੰ ਪਤਾ ਹੈ ਵੀ ਤਿਹਾੜ ਜੇਲ੍ਹ ਬੜੀ ਔਖੀ ਹੈ ਨਾਲੇ ਸਾਰੇ 5 ਤਾਰਾ ਹੋਟਲ ਗਏ। बिल्कुल ये सारे काने किते हुए ने और इस लिए बिल्कुल उन्होंने लाइन टो करते हैं। अच्छा। टोनी ढींडसा सतनाम सिंह संधू लिखते हैं ਤੁਹਾਨੂੰ भी उन्होंने फतेह बुलाई है नाल क्या भी यू आर डूइंग ग्रेट जॉब वाहिगुरू ਤੁਹਾਨੂੰ चढ़दी कला बख्शन। बहुत बहुत शुक्रिया संधू साहब। लखबीर रंगड़ राजविंदर सिंह सोहन सिंह मायल और दीप सिंह कहते हैं मनजिंदर सरसे का हाल धोबी दी कुत्ती वर्गा होएगा। बिल्कुल
ਔਰ ਬਾਕੀ ਹਾਂਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਆਪਣੇ ਵਿਊਅਰਸ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇੱਥੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।